ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਔਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਕਵੀ ਦਰਬਾਰ 'ਚ ਹਫਤਾਵਾਰ ਇਸ ਪ੍ਰੋਗਰਾਮ 'ਚ ਅਸੀਂ ਆਪਣੇ ਸਭ ਸੁਣਨ ਵਾਲਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਔਰ ਅੱਜ ਵੀ ਸਰੋਤੇ ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਇਹ ਪ੍ਰੋਗਰਾਮ ਹੈ ਜਿਹੜਾ ਇਹ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਪੰਜਾਬੀ ਟੀਵੀ ਯੂਐਸਏ ਦੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਇੰਸਟਾ ਤੇ ਸਾਡੇ ਸਾਰੇ ਡਿਜੀਟਲ ਪਲੇਟਫਾਰਮਸ ਨੇ ਜਿਹੜੇ ਉਹਨਾਂ ਤੇ ਇਹ ਲਾਈਵ ਬ੍ਰੌਡਕਾਸਟ ਵੀ ਕੀਤਾ ਜਾ ਰਿਹਾ ਯਾਨੀ ਇਸ ਪ੍ਰੋਗਰਾਮ ਨੂੰ ਸੁਣਨ ਦੇ ਨਾਲ ਤੁਸੀਂ ਦੇਖ ਵੀ ਸਕਦੇ ਜੇ ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਸਾਡਾ ਟੈਲੀਫੋਨ ਨੰਬਰ ਹੈ ਜਿਹੜਾ ਉਹ ਹੈ ਜੀ 408 272 5200 4082725200 ਆਇਆ ਜੇ ਸਾਂਝ ਬਣਾਇਆ ਜੇ ਔਰ ਇਸ ਤੋਂ ਅੱਡ ਜਿੱਥੇ ਵੀ ਤੁਸੀਂ ਸਾਨੂੰ ਵੇਖ ਰਹੇ ਜੇ ਸਾਨੂੰ ਸੁਣ ਰਹੇ ਜੇ ਸਾਨੂੰ ਤੁਸੀਂ ਫੇਸਬੁੱਕ ਤੇ YouTube ਤੇ ਮੈਸੇਜ ਕਰਕੇ ਵੀ ਦੱਸ ਸਕਦੇ ਜੇ ਔਰ ਇਸ ਪ੍ਰੋਗਰਾਮ 'ਚ ਸਾਂਝ ਬਣਾ ਸਕਦੇ ਜੇ ਅੱਜ ਦੇ ਪ੍ਰੋਗਰਾਮ ਦੇ ਸਾਡੇ ਸਟੂਡੀਓਜ਼ ਦੇ ਸਾਡੇ ਦਿਲ ਦੇ ਸਾਡੇ ਅੱਖਾਂ ਦੇ ਸਭ ਬੂਹੇ ਖੁੱਲੇ ਨੇ ਆਪ ਜੀ ਦਾ ਸਵਾਗਤ ਕਰਨ ਵਾਸਤੇ ਕੋਈ ਸੋਹਣੀ ਜੀ ਗਜ਼ਲ ਲੈ ਕੇ ਕੋਈ ਸੋਹਣੀ ਜੀ ਨਜ਼ਮ ਲੈ ਕੇ ਕੋਈ ਸੋਹਣੀ ਜੀ ਕਵਿਤਾ ਲੈ ਕੇ ਆਓ ਔਰ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣੋ ਹੁਣ ਤੋਂ ਲੈ ਕੇ 6 ਵਜੇ ਤੱਕ ਸਾਡਾ ਸੰਗ ਸਾਥ ਹੈ ਇਸ ਪ੍ਰੋਗਰਾਮ 'ਚ ਔਰ ਇਸ ਪ੍ਰੋਗਰਾਮ 'ਚ ਮੈਂ ਕਲਮ ਕਲਾ ਨਹੀਂ ਹੁੰਦਾ ਜੀ ਬਲਕਿ ਮੇਰੇ ਨਾਲ ਸਾਂਝ ਬਣਾਉਂਦੇ ਨੇ ਇਸ ਪ੍ਰੋਗਰਾਮ ਦੇ ਬਾਨੀਆਂ 'ਚ ਕਿ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਪ੍ਰੋਫੈਸਰ ਸਾਹਿਬ ਮੇਰੇ ਵੱਲੋਂ ਜੀ ਆਇਆਂ ਨੂੰ ਸਵਾਗਤ ਔਰ ਸਤਿ ਸ੍ਰੀ ਅਕਾਲ ਗੋਡੇ ਹੱਥ ਲਾਉਣਾ ਹੈ ਜੀ ਆਇਆਂ ਨੂੰ ਕਹਿਣਾ ਨਾਲ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੁਹਾਡੀ ਵੀ ਪ੍ਰੋਫੈਸਰ ਸਾਹਿਬ ਔਰ ਆਸ ਕਰਨੇ ਆ ਕਿ ਇਸੇ ਤੰਦਰੁਸਤੀ ਦੇ ਵਿੱਚ ਹੋਵੋਗੇ ਬਹੁਤ ਮਿਹਰਬਾਨੀ ਜੀ ਔਰ ਸਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਇਹ ਵੀ ਦੱਸਦੇ ਜਾਈਏ ਕਿ ਪ੍ਰੋਗਰਾਮ 'ਚ ਸਾਡੇ ਨਾਲ ਸਾਂਝ ਨਿਭਾਉਂਦੇ ਹੁੰਦੇ ਨੇ ਮਨਜੀਤ ਸਿੰਘ ਗਿੱਲ ਜੀ ਵੀ ਸੋ ਗਿੱਲ ਸਾਹਿਬ ਤੁਹਾਨੂੰ ਵੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਆਪ ਜੀ ਦਾ ਬਹੁਤ ਬਹੁਤ ਮਿਹਰਬਾਨੀ ਅਲੀ ਸਾਹਿਬ ਤੇ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਮਲ ਸਾਹਿਬ ਨੂੰ ਵੀ ਤੇ ਪੰਜਾਬੀ ਰੇਡੀਓ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਸਰੋਤਿਆਂ ਨੂੰ ਤੇ ਅੱਜ ਕੱਲ ਤਾਂ ਤੁਸੀਂ ਦਿਖਾਉਂਦੇ ਵੀ ਉਹਨਾਂ ਸਾਰਿਆਂ ਨੂੰ ਪਿਆਰ ਭਰੀ ਧੰਨਵਾਦ ਜੀ ਇਹ ਸਭ ਰੌਣਕਾਂ ਦਾ ਸਬਬ ਮਨਜੀਤ ਗਿੱਲ ਜੀ ਤੁਸੀਂ ਔਰ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਤੁਸੀਂ ਜਿਹੜੇ ਸਬਬ ਜੀ ਔਰ ਥੋੜਾ ਜਿਹਾ ਹੌਸਲਾ ਜਿਹੜਾ ਮੈਨੂੰ ਵੀ ਲੱਭ ਜਾਂਦਾ ਆ ਔਰ ਇਸ ਹੌਸਲੇ 'ਚ ਜਾਨ ਉਦੋਂ ਪੈਂਦੀ ਹੈ ਜਦੋਂ ਸਾਡੇ ਸੁਣਨ ਵਾਲੇ ਨੇ ਜਿਹੜੇ ਉਹ ਡਾਇਲ ਕਰਦੇ ਨੇ ਸਾਡਾ ਟੈਲੀਫੋਨ ਨੰਬਰ 408 272 5200 408 272 5200 ਦੁਨੀਆ ਭਰ ਚੋਂ ਕਿਤੇ ਵੀ ਡਾਇਲ ਕਰੋ ਤਾਂ ਪਹਿਲਾਂ +1 ਯਾਨੀ 001 ਅਮਰੀਕਾ ਦਾ ਜਿਹੜਾ ਕੰਟਰੀ ਕੋਡ ਆ ਉਹ ਡਾਇਲ ਕਰਕੇ ਫਿਰ 408272 5200 ਜਾਂ 408 272 5200 ਡਾਇਲ ਕਰਨਾ ਔਰ ਇਸ ਪ੍ਰੋਗਰਾਮ 'ਚ ਸਾਂਝ ਬਣਾਉਣਾ ਕੋਸ਼ਿਸ਼ ਕਰਾਂਗੇ ਕਿ ਜਿਹੜੇ ਨਵੇਂ ਜੀ ਸਾਹਿਬ ਬੇਨਤੀ ਹੈ ਜਰਾ ਕਿ ਇੱਕ ਜੀ ਆਪਣੇ ਬੜਾ ਤਕੜਾ ਕਾਮੇਡੀ ਦਾ ਬਾਦਸ਼ਾਹ ਚਲਾ ਗਿਆ ਹਾਏ ਜਸਵਿੰਦਰ ਭੱਲਾ ਜੀ ਸ਼ਾਇਦ ਤੁਸੀਂ ਉਹਨਾਂ ਦੀ ਫਿਲਮ ਵੀ ਦੇਖੀ ਹੋਣੀ ਲਓ ਦੱਸੋ ਜੀ ਮੇਰੇ ਕੱਲ ਇੱਕ ਸਪੈਸ਼ਲ ਪ੍ਰੋਗਰਾਮ ਕੀਤਾ ਜੀ ਉਹਨਾਂ ਤੇ ਅਸੀਂ ਅੱਛਾ ਉਹ ਮੇਰੀ ਇਸੇ ਕੰਟੈਕਸਟ 'ਚ ਮੇਰੀ ਬੇਨਤੀ ਹੈ ਕੁਛ ਮੈਂ ਨਾ ਉਹਨਾਂ ਨੂੰ ਸ਼ਰਧਾਂਜਲੀ ਰੂਪ 'ਚ ਇੱਕ ਥੋੜੀ ਜਿਹੀ ਛੋਟੀ ਜਿਹੀ ਕਵਿਤਾ ਲਿਖੀ ਹੈ ਜੀ ਜੇ ਕਹੀਏ ਤਾਂ ਆਪਾਂ ਇਹਦੇ ਨਾਲ ਪ੍ਰੋਗਰਾਮ ਸ਼ੁਰੂ ਕਰੀਏ ਜੀ 100% ਮੈਂ ਸਿਰਫ ਤੁਹਾਡੀ ਇਜਾਜ਼ਤ ਨਾਲ ਸੁਣਨ ਵਾਲੇ ਨੂੰ ਇੱਕ ਸੱਦਾ ਦੇਣਾ ਚਾਹਾਂਗਾ ਸ਼ੁਰੂਆਤ ਤੁਹਾਡੇ ਤੋਂ ਕਰਾਂਗੇ ਤੇ ਫਿਰ ਅੱਗੇ ਟੁਰਾਂਗੇ ਜੀ 408 272 5200 ਡਾਇਲ ਕਰਨਾ ਹੈ ਸਾਂਝ ਬਣਾਉਣਾ ਹੈ ਫੇਸਬੁੱਕ ਤੇ YouTube ਤੇ ਮੈਸੇਜ ਵੀ ਕਰਨਾ ਕੋਈ ਚੰਗੀ ਸ਼ੈ ਸੁਣਨ ਵਾਸਤੇ ਲੱਭੇ ਨਾ ਬੇਸ਼ੱਕ ਪ੍ਰੋਗਰਾਮ 'ਚ ਤੁਸੀਂ ਸਾਂਝ ਨਹੀਂ ਬਣਾਉਂਦੇ ਪਰ ਸਾਨੂੰ ਸੁਣਨ ਦੇ ਜੇ ਦੇਖਣ ਦੇ ਜੇ ਤੇ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਪੜਨ ਵਾਲੇ ਦਾ ਹੌਸਲਾ ਵੱਧਦਾ ਹੈ ਹਿੰਮਤ ਵੱਧਦੀ ਹੈ ਅੱਗੇ ਤੋਂ ਹੋਰ ਦਾਦ ਦੀ ਆਸ ਨੀਚੇ ਆਉਂਦਾ ਹੈ ਉਹਦੇ ਲਿਖੇ ਦਾ ਮੁੱਲ ਪੈ ਜਾਂਦਾ ਹੈ ਉਹਨੂੰ ਕੋਈ ਪੈਸੇ ਤਾਂ ਲੈਣੇ ਨਹੀਂ ਹੁੰਦੇ ਇਹ ਲਿਖਿਆ ਜਿਹੜਾ ਉਹਦੀ ਦਾਤ ਉਹਦੀ ਸਲਾਹਣਾ ਹੈ ਜਿਹੜੀ ਇਹੀ ਕਹਿ ਲਓ ਕਿ ਇੱਕ ਨਵੀਂ ਜ਼ਿੰਦਗੀ ਲਿਖਾਰੀ ਨੂੰ ਦੇ ਦਿੰਦੀ ਹੈ ਸੋ ਇਹ ਲਿਖਾਰੀ ਦਾ ਹੱਕ ਹੈ ਇਹਦੇ ਤੇ ਜ਼ਰੂਰ ਹੱਥ ਦਾਤ ਸਭ ਕੁਝ ਖੁੱਲਾ ਰੱਖਿਆ ਜੇ ਤੇ ਫੇਸਬੁੱਕ ਤੇ YouTube ਤੇ ਤੁਹਾਡੇ ਮੈਸੇजेस ਨੇ ਜਿਹੜੇ ਉਹਨਾਂ ਨੂੰ ਵੀ ਪ੍ਰੋਗਰਾਮ ਦਾ ਸ਼ਿੰਗਾਰ ਬਣਾਵਾਂਗੇ ਔਰ ਤੁਸੀਂ ਆਪ ਆ ਕੇ ਕੁਝ ਪੜ੍ਹਨਾ ਹੈ ਕੁਝ ਵੀ ਜੋ ਤੁਹਾਨੂੰ ਪਸੰਦ ਹੈ ਗੀਤ ਹੈ ਗਜ਼ਲ ਹੈ ਨਜ਼ਮ ਹੈ ਕਵਿਤਾ ਹੈ ਕੋਈ ਰਚਨਾ ਹੈ ਤੇ ਸਾਡੀ ਵੱਲੋਂ ਜੀ ਆਇਆਂ ਨੂੰ ਜੀ ਆਪ ਸਭ ਨੂੰ ਤੇ ਸ਼ੁਰੂਆਤ ਨੇ ਜਿਹੜੀਆਂ ਉਹ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਨੇ ਜਿਹੜੇ ਜਿੱਦਾਂ ਕਿ ਉਹਨਾਂ ਨੇ ਅਨਾਉਂਸ ਕਰ ਦਿੱਤਾ ਉਹ ਕਰਨਗੇ ਜਸਵਿੰਦਰ ਭੱਲਾ ਜੀ ਇੱਕ ਐਸੀ ਹਾਸਿਆਂ ਦੀ ਪੰਡ ਜਿਹੜੀ ਹੁਣ ਸਾਡੇ 'ਚ ਨਹੀਂ ਰਹੀ ਔਰ ਪੰਜਾਬੀ ਰੇਡੀਓ USA ਤੋਂ ਬਹੁਤ ਸਾਰੇ ਉਹਨਾਂ ਦੀ ਇੰਟਰਵਿਊਜ਼ ਔਰ ਪ੍ਰੋਗਰਾਮ ਕਲਿੱਪਸ ਨੇ ਜਿਹੜੇ ਉਹ ਵੀ ਤੁਸੀਂ ਸੁਣੇ ਕੱਲ ਅਸੀਂ ਪ੍ਰੋਗਰਾਮ ਆਵਾਂਗੇ ਨਾਲ ਹਨੇਰੀਆਂ ਦੇ ਉਹ ਸਪੈਸ਼ਲ ਉਹਨਾਂ ਨੂੰ ਸਮਰਪਿਤ ਕੀਤਾ ਸੀਗਾ ਸੋ ਕੱਲ ਉਹਨਾਂ ਦੇ ਜਾਣ ਦੇ ਉੱਤੇ ਹਾਸਿਆਂ ਨੇ ਵੀ ਵੈਣ ਪਾਏ ਇੱਕ ਅਜਿਹਾ ਬੰਦਾ ਜਿਹੜਾ ਹਾਸੇ ਵੰਡਦਾ ਰਿਹਾ ਔਰ ਉਹਨਾਂ ਦਾ ਇਹ ਆਖਣਾ ਆ ਕਿ ਜਦੋਂ ਮੈਂ ਜਾਵਾਂ ਔਰ ਮੇਰੇ ਗਮ ਦੇ ਵਿੱਚ ਤੁਸੀਂ ਗਮਨਾਬ ਖੋਵੋ ਤਾਂ ਫਿਰ ਬੈਸਟ ਆਫ ਜਸਵਿੰਦਰ ਭੱਲਾ ਵੇਖ ਲੈਣਾ ਖੁਸ਼ ਰਹਿਣਾ ਹਸਣ ਦਾ ਸਬਬ ਹੈ ਜਿਹੜਾ ਮੈਂ ਛੱਡ ਕੇ ਜਾ ਰਿਹਾ ਬਹੁਤ ਸਾਰੀਆਂ ਪ੍ਰੋਡਕਸ਼ਨਸ ਉਹਨਾਂ ਦੀਆਂ ਇਸੇ ਤਰ੍ਹਾਂ ਔਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਐਗਰੀਕਲਚਰ ਦੇ ਪ੍ਰੋਫੈਸਰ ਵੀ ਸਨ ਡਾਕਟਰ ਵੀ ਸਨ ਤੇ ਉਹਨਾਂ ਦੀਆਂ ਸੇਵਾਵਾਂ ਅਣਗਿਣਤ ਨੇ ਸਪੈਸ਼ਲੀ ਜਿਹੜੇ ਕਲਾ ਦੇ ਹਵਾਲੇ ਨਾਲ ਹਾਸੇ ਉਹਨਾਂ ਨੇ ਘਰ ਘਰ ਵੰਡੇ ਮੇਰਾ ਖਿਆਲ ਹੈ ਕਿ ਮਾਪੇ ਨੇ ਜਿਹੜੇ ਗੁੱਸੇ 'ਚ ਜਦੋਂ ਆਉਂਦੇ ਸੀਗੇ ਉਦੋਂ ਗਾਲ ਕੱਢਦੇ ਸਨ ਇਹ ਜਸਵਿੰਦਰ ਭੱਲਾ ਹੋਣਾ ਦੀ ਦੇਣ ਕਿ ਮਾਪੇ ਹੁਣ ਜਦੋਂ ਗੁੱਸੇ 'ਚ ਹੋਣ ਤੇ ਔਲਾਦ ਨੂੰ ਕਹਿੰਦੇ ਨੇ ਗੰਦੀ ਔਲਾਦ ਮਜ਼ਾ ਨਾ ਸਵਾਦ ਸੋ ਉਹਨਾਂ ਦੀਆਂ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਅਸੀਂ ਚੇਤੇ ਰੱਖਾਂਗੇ ਸ਼ੁਰੂਆਤ ਲਈ ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਨੂੰ ਮਿਹਰਬਾਨੀ ਕਮਲ ਸਾਹਿਬ ਜੀ ਜੇ ਕਹੋ ਤਾਂ ਮੈਂ ਕਵਿਤਾ ਨਾਲ ਸ਼ੁਰੂ ਕਰ ਦਿਆਂ ਤੁਸੀਂ ਕਰ ਦਿਓ ਜੀ
ਜ਼ਰੂਰ ਨਹੀਂ, ਮੈਂ ਜਿਵੇਂ ਤੁਹਾਡਾ, ਜੇ ਤੁਸੀਂ ਕੋਈ ਹੋਰ ਗੱਲ ਕਰਨੀ ਤੁਸੀਂ ਵੀ ਕਰ ਸਕਦੇ ਸਰ। ਤੁਸੀਂ ਜੀ ਮੇਰਾ ਮਕਸਦ ਇਹੋ ਹੀ ਸੀਗਾ ਕਿ ਗਿੱਲ ਸਾਹਿਬ ਨੂੰ ਇਜਾਜ਼ਤ ਦੇਵੋ ਔਰ ਉਹ ਸ਼ੁਰੂਆਤ ਕਰਨ ਜੀ। ਅੱਛਾ, ਜ਼ਰੂਰ ਜੀ ਜ਼ਰੂਰ। ਚਲੋ ਜੀ, ਮੈਂ ਪ੍ਰੋਫੈਸਰ ਸ਼ੇਰ ਸਿੰਘ ਕੰਬਲ ਦੀ ਇਜਾਜ਼ਤ ਨਾਲ, ਮੱਲੀ ਸਾਹਿਬ ਤੁਹਾਡੀ ਵੀ ਇਜਾਜ਼ਤ ਨਾਲ, ਸਿਰ ਮੱਥੇ ਜੀ, ਭੱਲਾ ਸਾਹਿਬ ਨੂੰ ਛੋਟੀ ਜਿਹੀ ਸ਼ਰਧਾਂਜਲੀ ਹੈ। ਮੇਰੇ 3 ਰਵਾਈਆਂ ਮੇਰੇ ਕੋਲ, ਇਹ ਕੱਲ ਹੀ ਮੈਂ ਰਚਨਾ ਰਚੀ ਹੈ, ਪ੍ਰਮਾਤਮਾ ਨੇ ਹੁਕਮ ਦਿੱਤਾ ਜੀ ਸਿਰ ਮੱਥੇ, ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਜੀ। ਬਈ ਹੱਸਦਾ ਹਸਾਉਂਦਾ ਟੁਰ ਗਿਓ ਸੱਜਣਾ, ਤੇਰੀ ਯਾਦ ਸਤਾਏਗੀ। ਆਏ ਹਾਏ ਆਏ ਹਾਏ। ਹੱਸਦਾ ਹਸਾਉਂਦਾ ਟੁਰ ਗਿਓ ਸੱਜਣਾ, ਤੇਰੀ ਯਾਦ ਸਤਾਏਗੀ। ਹਾਸ ਵਿਅੰਗ ਦਾ ਬਾਦਸ਼ਾਹ ਸੈਂ ਤੂੰ, ਜਨਤਾ ਗੱਲ ਦੁਹਰਾਏਗੀ। ਆਹਾ ਆਹਾ, ਕੀ ਬਾਤ ਹੈ। ਤੇ ਗੱਲ ਗੱਲ ਵਿੱਚੋਂ ਹਾਸਾ ਲੱਭਣਾ ਸੌਖਾ ਕੰਮ ਇਹ ਨਹੀਂ ਆ ਯਾਰੋ। ਹੈ ਗੱਲ ਗੱਲ ਵਿੱਚੋਂ ਹਾਸਾ ਲੱਭਣਾ ਸੌਖਾ ਕੰਮ ਇਹ ਨਹੀਂ ਹੋ ਯਾਰੋ। ਹਾਂ, ਇਸ ਹੁਨਰ ਵਿੱਚ ਬੇਮਿਸਾਲ ਸੈਂ ਤੂੰ, ਹਰ ਜ਼ਬਾਨ ਜੁਟ ਲਾਏਗੀ। ਆਏ ਹਾਏ ਆਏ, ਹਰ ਜ਼ਬਾਨ ਜੁਟ ਲਾਏਗੀ। ਤੇ ਅੱਗੇ ਦੇਖੋ, ਪਿਛਲੇ ਦਹਾਕੇ ਦੀ ਲਿਸਟ ਦੇਖ ਲਓ ਜੀ, ਹਰ ਪੰਜਾਬੀ ਫਿਲਮ ਦਾ ਹਿੱਸਾ। ਆਹਾ ਆਹਾ, ਪਿਛਲੇ ਦਹਾਕੇ ਦੀ ਲਿਸਟ ਦੇਖ ਲਓ, ਹਰ ਪੰਜਾਬੀ ਫਿਲਮ ਦਾ ਹਿੱਸਾ। ਤੇਰੀ ਅਜਬ ਸ਼ਖਸੀਅਤ ਦਾ ਸਭ ਪ੍ਰਸ਼ੰਸਕਾਂ ਮਾਣਿਆ ਕਿੱਸਾ। ਤੇਰੀ ਅਜਬ ਸ਼ਖਸੀਅਤ ਦਾ ਸਭ ਪ੍ਰਸ਼ੰਸਕਾਂ ਮਾਣਿਆ ਕਿੱਸਾ। ਤੇ ਕਿਸੇ ਕਿਸੇ ਨੂੰ ਮਿਲੇ ਸ਼ੋਹਰਤ, ਕਿਸੇ ਕਿਸੇ ਨੂੰ ਮਿਲੇ ਸ਼ੋਹਰਤ, ਜੋ ਸੱਜਣਾ ਤੇਰੇ ਹਿੱਸੇ ਆਈ। ਆਹਾ, ਹਰ ਮਹਿਫਲ ਹੁਣ ਸੁਣੀ ਲੱਗੂ, ਹਰ ਫਿਲਮ ਦ੍ਰਿਸ਼ ਜਾਪੂ ਲਿਸਾ। ਆਹਾ ਆਹਾ, ਕਿਸੇ ਕਿਸੇ ਨੂੰ ਮਿਲੇ ਸ਼ੋਹਰਤ, ਜੋ ਸੱਜਣਾ ਤੇਰੇ ਹਿੱਸੇ ਆਈ। ਹਰ ਮਹਿਫਲ ਹੁਣ ਸੁਣੀ ਲੱਗੂ, ਹਰ ਮਹਿਫਲ ਦ੍ਰਿਸ਼ ਜਾਪੂ ਲਿਸਾ। ਤੇ ਅੰਤਮ ਰਵਾਈ ਹੈ, ਤੇ ਕਲਾਕਾਰੀ ਦੇ ਨਾਲ ਨਾਲ ਤੂੰ ਉੱਚ ਵਿਦਿਆ ਵੀ ਹਾਸਲ ਕੀਤੀ। ਕਲਾਕਾਰੀ ਦੇ ਨਾਲ ਨਾਲ ਤੂੰ ਉੱਚ ਵਿਦਿਆ ਵੀ ਹਾਸਲ ਕੀਤੀ। ਵਾਹ। ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਬਣ ਤੈਂ ਸੇਵਾ ਕੀਤੀ। क्या कहने क्या हक सच बयान ਕੀਤਾ। ਖੇਤੀਬਾੜੀ ਯੂਨੀਵਰਸਿਟੀ ਚ ਪ੍ਰੋਫੈਸਰ ਬਣ ਤੈਂ ਸੇਵਾ ਕੀਤੀ। ਰੋਲ ਮਾਡਲ ਬਣ ਬੱਚਿਆਂ ਤਾਂ ਵੀ, ਰੋਲ ਮਾਡਲ ਬਣ ਬੱਚਿਆਂ ਤਾਈਂ। ਤੇਰਾ ਇਹ ਸੰਦੇਸ਼ ਹੈ ਜਾਣਾ, ਹੱਸਦਿਆਂ ਖੇਡਦਿਆਂ ਜੀਵਨ ਜੀਓ। ਜੀਵਨ ਤੱਤ ਦੀ ਪ੍ਰੋੜਤਾ ਕੀਤੀ। ਜੀਵਨ ਤੱਤ ਦੀ ਪ੍ਰੋੜਤਾ ਕੀਤੀ। क्या बात है मनजीत सिंह गिल जी, क्या बात है, क्या कहने। ਬਹੁਤ ਬਹੁਤ ਸ਼ੁਕਰੀਆ। ਕੱਲ ਹੀ ਇਹ ਮੈਨੂੰ ਪਤਾ ਲੱਗਾ, ਵਿਚਾਰੇ ਫੋਰਟਿਸ ਹਸਪੀਟਲ ਚ ਬ੍ਰੇਨ ਸਟ੍ਰੋਕ ਹੋਈ, ਉਹਨਾਂ ਨੂੰ ਚਲੇ ਗਏ। ਤੇ ਆਪਾਂ ਸਾਰੇ ਅੱਜ ਮਨਾ ਰਹੇ ਹਾਂ ਉਹਨਾਂ ਦਾ ਅਫਸੋਸ। ਤੇ ਇਹ ਮੇਰੀ ਸੀਗੀ ਥੋੜੀ ਜੀ ਕੰਟਰੀਬਿਊਸ਼ਨ। ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਔਰ ਪ੍ਰੋਫੈਸਰ ਸਾਹਿਬ, ਤੁਹਾਡੀ ਇਜਾਜ਼ਤ ਦੇ ਨਾਲ ਹੁਣ ਅੱਗੇ ਵਧਣਾ ਚਾਹਾਂਗੇ ਜੀ ਅਸੀਂ। ਜ਼ਰੂਰ ਜੀ, ਜ਼ਰੂਰ। ਔਰ ਹੁਣ ਜੀ ਮੈਂ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਪਹਿਲੇ ਸਹਿਯੋਗੀ ਨੇ ਉਹਨਾਂ ਦੇ ਵੱਲ ਜਾਣਾ ਚਾਹਾਂਗਾ। ਸਾਡੇ ਨਾਲ ਜੁੜ ਚੁੱਕੇ ਨੇ ਕੈਪਟਨ ਸੈਣੀ ਜੀ। ਸੋ ਮੇਰੇ ਵੱਲੋਂ ਕੈਪਟਨ ਸੈਣੀ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਔਰ ਪ੍ਰੋਫੈਸਰ ਸਾਹਿਬ ਕੈਪਟਨ ਸੈਣੀ ਸਾਹਿਬ ਨੂੰ ਇਸ ਵੇਲੇ ਮੌਕਾ ਦਵੋ ਇਜ਼ਹਾਰ ਦਾ ਜੀ, ਕਵੀ ਦਰਬਾਰ 'ਚ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਜੀ ਆਇਆ ਕੈਪਟਨ ਸਾਹਿਬ। ਆਓ ਜੀ। ਮਲੀ ਸਾਹਿਬ, ਕਮਲ ਸਾਹਿਬ, ਗਿੱਲ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਨੇ ਬਹੁਤ ਪਿਆਰੇ ਲਫ਼ਜ਼ ਲਿਖੇ ਆ ਭੱਲਾ ਸਾਹਿਬ ਵਾਸਤੇ, ਮਗਰ ਮੈਂ ਤੇ ਕਹਿਣਾ ਹੀ ਲਫ਼ਜ਼ ਕਹਾਂਗਾ, ਕਿਸੇ ਦੀ ਯਾਦ ਦੇ ਵਿੱਚ ਕਿ ਜਾਣੇ ਵਾਲਾ तो चला जाता है मगर उसकी याद आती रहती। ਆਏ ਹਾਏ ਆਏ। तो याद ਜਿਹੜੀ ਹੈ ਇਹ ਦਿਲਾਂ ਦੇ ਵਿੱਚ ਵਸਦੀ ਰਹਿੰਦੀ ਹੈਗੀ ਹੈ। ਮੌਕਾ ਵੇ ਮੌਕੇ ਇਹ ਫੁੱਲ ਜਿਹੜੇ ਯਾਦ ਦੇ ਖਿੜਦੇ ਵੀ ਹੈ ਤੇ ਮੁਰਝਾਉਂਦੇ ਵੀ ਹੈ। ਇਸੇ ਤਰ੍ਹਾਂ ਜ਼ਿੰਦਗੀ ਜਿਹੜੀ ਹੈ ਚੱਲਦੀ ਹੈ। ਤੇ ਮੌਲੀ ਸਾਹਿਬ, ਮੈਂ ਕਵਿਤਾ ਅਰਜ਼ ਕਰ ਰਿਹਾ। ਅਗਸਤ ਆਜ਼ਾਦੀ ਦਾ ਦਿਨ ਗੁਜ਼ਰਿਆ। ਅਫਸੋਸ ਹੈ ਕਿ ਮੈਂ ਪਿਛਲੇ ਹਫ਼ਤੇ ਪ੍ਰੋਗਰਾਮ ਨਹੀਂ ਦੇ ਸਕਿਆ। ਤੇ ਅਰਜ਼ ਹੈ ਮੇਰੀ ਕਵਿਤਾ ਆਜ਼ਾਦੀ। ਵਾਹ ਜੀ ਵਾਹ।
अर्ज किया जी कोई 250 साल गुलामी विच जूझ के ते 15 अगस्त 1947 ਨੂੰ ਸੀ ਭਾਰਤ ਆਜ਼ਾਦ ਹੋਇਆ। ਵਾਹ। ਕਿ ਕੋਈ 250 ਸਾਲ ਗੁਲਾਮੀ ਵਿੱਚ ਜੂਝ ਕੇ ਤੇ 15 ਅਗਸਤ 1947 ਨੂੰ ਸੀ ਭਾਰਤ ਆਜ਼ਾਦ ਹੋਇਆ। ਜਾਂਦੇ ਜਾਂਦੇ ਫਰੰਗੀ ਚਲੀ ਚਾਲ ਐਸੀ ਕਿ ਹਿੰਦੂ ਮੁਸਲਮ ਦਾ ਪੈਦਾ ਫਸਾਦ ਹੋਇਆ। ਵਾਹ। ਕਿ ਜਾਂਦੇ ਜਾਂਦਿਆਂ ਫਰੰਗੀ ਚਲੀ ਚਾਲ ਐਸੀ ਹਿੰਦੂ ਮੁਸਲਮ ਦਾ ਪੈਦਾ ਫਸਾਦ ਹੋਇਆ। ਅੱਗ ਨਫ਼ਰਤ ਦੀ ਭੜਕ ਉੱਠੀ ਹਰ ਪਾਸੇ ਤੇ ਖੂਨ ਦਾ ਬਦਲਾ ਖੂਨ ਦਾ ਸ਼ੁਰੂ ਹਿਸਾਬ ਹੋਇਆ। ਦੋ ਹਿੱਸਿਆਂ ਵਿੱਚ ਦੇਸ਼ ਦੀ ਵੰਡ ਪੈ ਗਈ ਤੇ ਹੱਸਦਾ ਚਮਨ ਸੀ ਇੰਜ ਬਰਬਾਦ ਹੋਇਆ। ਵਾਹ ਜੀ ਵਾਹ। ਕਿ ਦੋ ਹਿੱਸਿਆਂ ਵਿੱਚ ਦੇਸ਼ ਦੀ ਵੰਡ ਪੈ ਗਈ ਤੇ ਹੱਸਦਾ ਚਮਨ ਸੀ ਇੰਜ ਬਰਬਾਦ ਹੋਇਆ। ਅੱਗੇ ਗੱਲ ਕੀਤੀ ਆ ਜੀ ਕਿ ਜਿਹਨੇ ਪਿਆਰ ਕੀਤਾ ਨਹੀਂ ਕਰਕੇ ਤਾਂ ਦੇਖੇ, ਬਿਨਾਂ ਮੌਤ ਆਈ ਤੋਂ ਮਰ ਕੇ ਤਾਂ ਦੇਖੇ। ਹਾਂ, ਬਹੁਤ ਅੱਛੇ। ਜਿਹਨੇ ਪਿਆਰ ਕੀਤਾ ਨਹੀਂ ਕਰਕੇ ਤਾਂ ਦੇਖੇ, ਬਿਨਾਂ ਮੌਤ ਆਈ ਤੋਂ ਮਰ ਕੇ ਤਾਂ ਦੇਖੇ। ਰਤਾ ਕੰਡਾ ਲੱਗੇ ਨਿਕਲ ਜਾਨ ਜਾਂਦੀ, ਕੋਈ ਹੱਥੀਂ ਪੱਟ ਕੀਮਾ ਕਰਕੇ ਤਾਂ ਦੇਖੇ। ਅਜੀਬ ਕਿ ਰਤਾ ਕੰਡਾ ਲੱਗੇ ਨਿਕਲ ਜਾਨ ਜਾਂਦੀ, ਕੋਈ ਹੱਥੀਂ ਪੱਟ ਕੀਮਾ ਕਰਕੇ ਤਾਂ ਦੇਖੇ। ਕਹਿੰਦਾ ਹੈ ਕਿ ਬੜਾ ਸੌਖਾ ਦਿਸਦਾ ਹੈ ਝਨਾ ਪਾਰ ਕਰਨਾ, ਪਰ ਕੱਚੇ ਘੜੇ ਤੇ ਕੋਈ ਕਰਕੇ ਤਾਂ ਦੇਖੇ। ਵਾਹ ਜੀ ਵਾਹ। ਇਹ ਬੜਾ ਸੌਖਾ ਦਿਸਦਾ ਹੈ ਝਨਾ ਪਾਰ ਕਰਨਾ, ਪਰ ਕੱਚੇ ਘੜੇ ਤੇ ਕੋਈ ਕਰਕੇ ਤਾਂ ਦੇਖੇ। ਦੇਸ਼ ਪਿਆਰ ਵਿੱਚ ਖਲੜੀ ਲੁਹਾਉਣੀ ਹੈ ਪੈਂਦੀ, ਕੋਈ ਹੱਸ ਕੇ ਇਹ ਦੁੱਖ ਜਰ ਕੇ ਤਾਂ ਦੇਖੇ। ਸ਼ਹੀਦ ਆਜ਼ਮ ਭਗਤ ਸਿੰਘ ਹੁਣਾਂ ਤੇ ਨਜ਼ਰ ਆ ਗਈ ਕਿ ਦੇਸ਼ ਪਿਆਰ ਵਿੱਚ ਖਲੜੀ ਲੁਹਾਉਣੀ ਹੈ ਪੈਂਦੀ, ਕੋਈ ਹੱਸ ਕੇ ਇਹ ਦੁੱਖ ਜਰ ਕੇ ਤਾਂ ਦੇਖੇ। ਬੜਾ ਔਖਾ ਹੈ ਜਿਉਂਦੇ ਜੀ ਮਰ ਕੇ ਰਹਿਣਾ, ਲੁਕਾਈ ਦੇ ਤਾਨੇ ਕੋਈ ਜਰ ਕੇ ਤਾਂ ਦੇਖੇ। ਵਾਹ ਵਾਹ। ਇਹ ਬੜਾ ਔਖਾ ਹੈ ਜਿਉਂਦੇ ਜੀ ਮਰ ਕੇ ਰਹਿਣਾ, ਲੁਕਾਈ ਦੇ ਤਾਨੇ ਕੋਈ ਜਰ ਕੇ ਤਾਂ ਦੇਖੇ। ਕਹਿੰਦਾ ਜੀ ਕਿ ਵੈਸੇ ਦੇਸ਼ ਪ੍ਰੇਮੀ ਤਾਂ ਹਰ ਥਾਂ ਨੇ ਮਿਲਦੇ, ਪਰ ਮੌਤ ਲਾੜੀ ਨੂੰ ਕੋਈ ਵਰ ਕੇ ਤਾਂ ਦੇਖੇ, ਪਰ ਮੌਤ ਲਾੜੀ ਨੂੰ ਕੋਈ ਵਰ ਕੇ ਤਾਂ ਦੇਖੇ। ਵਾਹ। ਅਰਜ਼ ਕੀਤਾ ਜੀ ਅੱਗੇ ਕਿ ਸੁਭਾਸ਼ ਚੰਦਰ ਬੋਸ ਤੇ ਦੇਸ਼ ਪ੍ਰੇਮੀਆਂ ਨੇ ਮਿਲ ਕੇ ਆਜ਼ਾਦੀ ਦੀ ਲਹਿਰ ਚਲਾਈ ਸੀ। ਕਿ ਸੁਭਾਸ਼ ਚੰਦਰ ਬੋਸ ਤੇ ਦੇਸ਼ ਪ੍ਰੇਮੀਆਂ ਨੇ ਮਿਲ ਕੇ ਆਜ਼ਾਦੀ ਦੀ ਲਹਿਰ ਚਲਾਈ ਸੀ। ਸੁਖਦੇਵ ਰਾਜਗੁਰੂ ਤੇ ਸ਼ਹੀਦ ਭਗਤ ਸਿੰਘ ਨੇ ਚੁੰਮ ਫਾਂਸੀ ਗਲ ਵਿੱਚ ਪਾਈ ਸੀ। ਕਿ ਜੀ ਸੁਖਦੇਵ ਰਾਜਗੁਰੂ ਤੇ ਸ਼ਹੀਦ ਭਗਤ ਸਿੰਘ ਨੇ ਚੁੰਮ ਫਾਂਸੀ ਗਲ ਵਿੱਚ ਪਾਈ ਸੀ। ਸ਼ਹੀਦ ਊਧਮ ਸਿੰਘ ਤੇ ਲਾਲਾ ਲਾਜਪਤ ਰਾਏ ਨੇ ਆਪਣੀ ਜਾਨ ਦੀ ਬਾਜ਼ੀ ਲਗਾਈ। ਵਾਹ। ਕਿ ਸ਼ਹੀਦ ਊਧਮ ਸਿੰਘ ਤੇ ਲਾਲਾ ਲਾਜਪਤ ਰਾਏ ਨੇ ਆਪਣੀ ਜਾਨ ਦੀ ਬਾਜ਼ੀ ਲਗਾਈ ਸੀ। ਮੋਹਨ ਸਿੰਘ, ਕਰਤਾਰ ਸਿੰਘ ਤੇ ਕਈ ਦੀਵਾਨੀਆਂ ਨੇ ਕਾਲੇ ਪਾਣੀ ਦੀ ਸਜ਼ਾ ਪਾਈ। ਆਏ ਹਾਏ। ਵਾਹ। ਕਿ ਮੋਹਨ ਸਿੰਘ, ਕਰਤਾਰ ਸਿੰਘ ਤੇ ਕਈ ਦੀਵਾਨੀਆਂ ਨੇ ਕਾਲੇ ਪਾਣੀ ਦੀ ਸਜ਼ਾ ਪਾਈ ਸੀ। ਕਹਿੰਦਾ ਜੀ ਕਿ ਗਰਮ ਦਲ ਦਾ ਸੀ ਦੌਰ ਇੰਜ ਗਰਮ ਰਹਿੰਦਾ, ਤੇ ਹੁਣ ਨਰਮ ਦਲ ਦੀ ਵਾਰੀ ਹੁਣ ਆਈ ਸੀ। ਆਹ ਆਹ। ਕਿ ਗਰਮ ਦਲ ਦਾ ਸੀ ਦੌਰ ਇੰਜ ਗਰਮ ਰਹਿੰਦਾ, ਤੇ ਨਰਮ ਦਲ ਦੀ ਵਾਰੀ ਹੁਣ ਆਈ ਸੀ। ਜਵਾਹਰ ਜਿਨਾਹ ਤੇ ਬਾਪੂ ਗਾਂਧੀ ਨੇ ਕੁਇਟ ਇੰਡੀਆ ਦੀ ਲਹਿਰ ਉਠਾਈ ਸੀ। ਵਾਹ ਜੀ ਵਾਹ। ਕਿ ਜਵਾਹਰ ਜਿਨਾਹ ਤੇ ਬਾਪੂ ਗਾਂਧੀ ਨੇ ਕੁਇਟ ਇੰਡੀਆ ਦੀ ਆਵਾਜ਼ ਉਠਾਈ ਸੀ। ਅਰਜ਼ ਕਰਦਾ ਜੀ ਕਿ ਭਾਰਤ ਛੱਡੋ ਕੌਮੀ ਨਾਰਾ ਬੁਲੰਦ ਕਰਕੇ ਅਮਰ ਦੇਸ਼ ਨੂੰ ਆਜ਼ਾਦੀ ਦਿਲਾਈ ਸੀ। ਅਮਰ ਦੇਸ਼ ਨੂੰ ਆਜ਼ਾਦੀ ਦਿਲਾਈ। ਥੈਂਕ ਯੂ ਜੀ, ਮਿਹਰਬਾਨੀ। ਵਾਹ ਜੀ ਵਾਹ। ਸ਼ਾਹੀ ਸਾਹਿਬ ਕਮਾਲ। ਥੈਂਕ ਯੂ, ਧੰਨਵਾਦ ਤੁਹਾਡਾ ਹਜ਼ੂਰਾ ਸਿੰਘ ਜੀ, ਧੰਨਵਾਦ ਤੁਹਾਡਾ। ਥੈਂਕ ਯੂ। ਤੇ ਮੈਂ ਮਾਫੀ ਚਾਹੁੰਦਾ, ਕੈਪਟਨ ਸੈਣੀ ਜੀ ਸਨ, ਮੈਂ ਬੜੀ ਮਾਫੀ ਚਾਹੁੰਦਾ, ਮੇਰਾ ਧਿਆਨ ਦੂਸਰੇ ਕਾਲਰ ਸੀਗਾ। ਸੋ ਹੁਣ ਮਨਜੀਤ ਸਿੰਘ ਗਿੱਲ ਜੀ, ਜਿਹੜਾ ਨਾਂ ਬਾਰ-ਬਾਰ ਮੇਰੇ ਮੂੰਹ ਤੇ ਚੜਨ ਡਿਆ, ਉਹਨਾਂ ਨੂੰ ਤੁਹਾਡੇ ਰੂਬਰੂ ਕਰ ਦਿੰਦੇ ਆ। ਪਰ ਸਾਡੇ ਨਾਲ ਨੇ ਪ੍ਰਿੰਸੀਪਲ ਹਜ਼ੂਰਾ ਸਿੰਘ ਜੀ। ਹਜ਼ੂਰਾ ਸਿੰਘ ਜੀ, ਤੁਹਾਡੀ ਮੁਹੱਬਤ 'ਚ ਇੰਨਾ ਗੁਝਿਆ ਮੈਂ ਕਿ ਅੱਜ ਮੈਂ ਕੈਪਟਨ ਸੈਣੀ ਸਾਹਿਬ ਨੂੰ ਵੀ ਹਜ਼ੂਰਾ ਸਿੰਘ ਜੀ ਕਹਿ ਕੇ ਸੱਦਣ ਡਿਆ ਆ। ਉਹਨਾਂ ਤੋਂ ਮਾਫੀ, ਔਰ ਤੁਹਾਡੀ ਮੁਹੱਬਤ ਵਾਲਾ ਛਾਪਾ ਤੁਹਾਡੇ ਸਾਹਮਣੇ ਫਰੋਲਤਾ ਜੀ। ਬਹੁਤ ਬਹੁਤ ਧੰਨਵਾਦ ਜੀ। ਪ੍ਰਿੰਸੀਪਲ ਹਜ਼ੂਰਾ ਸਿੰਘ ਜੀ, ਤੁਹਾਡਾ ਸਵਾਗਤ ਹੈ, ਖਾਸ ਸਵਾਗਤ ਹੈ। ਕੀ ਸੁਣਾ ਰਹੇ ਹੋ ਅੱਜ? ਪੇਸ਼ ਕਰੋ। ਗਿੱਲ ਸਾਹਿਬ, ਕਿਉਂਕਿ ਅੱਜ
ਆਪਣੇ ਗਿੱਲ ਸਾਹਿਬ, ਆਪਣੇ ਕਮਲ ਸਾਹਿਬ, ਮੱਲੀ ਸਾਹਿਬ ਤੇ ਪਿਆਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ। ਜੀ ਸਾਹਿਬ ਵੱਲੋਂ ਸਤਿ ਸ਼੍ਰੀ ਅਕਾਲ ਜੀ। ਹਾਂ, ਜਿੱਦਾਂ ਅੱਜ ਤੁਸੀਂ ਭੱਲਾ ਸਾਹਿਬ ਦਾ ਜਾਣ ਦੇ ਮੌਕੇ ਤੇ ਇਹ ਪ੍ਰੋਗਰਾਮ ਕਰਵਾ ਰਹੇ ਹੋ, ਜੀ ਕਹਿਣਾ ਤਾਂ ਮੈਂ ਕੁਝ ਹੋਰ ਸੀ, ਲੇਕਿਨ ਮੈਨੂੰ ਬਦਲਣਾ ਪਿਆ ਟੌਪਿਕ। ਇਸ ਦੇ ਉੱਤੇ ਮੈਂ ਇੱਕ ਗਜ਼ਲ ਪੇਸ਼ ਕਰਦਾ ਭੱਲਾ ਸਾਹਿਬ ਦੇ ਉੱਤੇ। प्यार करना सिखा गया अल्लाह, उजड़ी दुनिया वसा गया पल्ला, प्यार करना सिखा गया पल्ला, दिल दी बस्ती उजाड़ जही क्यों है, दिल दी बस्ती उजाड़ जही क्यों है, अज तो चला गया पल्ला, प्यार करना सिखा गया पल्ला, कयामत तक कदे भी भुल ना सके, कयामत तक कदे भी भुल ना सके, सारियां नू हसा गया पल्ला, प्यार करना सिखा गया पल्ला, दिते जख्म जदों भी रिसने लगे, दिते जख्म जदों भी रिसने लगे, प्यार दी मल्लां लगा गया पल्ला, प्यार करना सिखा गया पल्ला, जांदे जांदे गले लगा के हुजूर, जांदे जांदे गले लगा के हुजूर, हंसदे हंसदे रुआ गया पल्ला, प्यार करना सिखा गया पल्ला, उजड़ी दुनिया वसा गया पल्ला, प्यार करना प्यार करना प्यार करना सिखा गया पल्ला। वाह जी वाह, वाह जी वाह, बहुत 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 शुक्रिया। क्या कहना हजूरा सिंह जी, क्या कहना, शानदार जी, बहुत बहुत धन्यवाद जी। थैंक यू। हौसला अफजाई करते हो, ਅਸੀਂ ਕੋਈ ਨਾ ਕੋਈ ਕਰਦੇ ਜੀ ਤਾਂ ਮਾੜਾ ਮੋਟਾ ਇਹ ਹੱਕ ਹੈ ਜੀ ਤੁਹਾਡਾ, ਔਰ ਤੁਹਾਡੇ ਲਿਖੇ ਦੇ ਸਾਹਮਣੇ ਇੰਨਾ ਹੈ ਜਿਹੜਾ ਉਹ ਤਫੀਨ ਕਰਨਾ ਬਣਦਾ ਹੈ। ਬਹੁਤ ਧੰਨਵਾਦ ਤੁਹਾਡਾ ਪ੍ਰਿੰਸੀਪਲ ਹਜ਼ੂਰਾ ਸਿੰਘ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਸਰ, ਥੈਂਕ ਯੂ ਬਹੁਤ ਬਹੁਤ। ਜੀਂਦੇ ਵਾਸਤੇ ਰਹੋ, ਜੀਂਦੇ ਵਾਸਤੇ ਰਹੋ। ਹੁਣ ਅਸੀਂ ਅੱਗੇ ਵਧਾਂਗੇ ਔਰ ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਤੁਹਾਨੂੰ ਇੱਕ ਵਾਰ ਫੇਰ ਕਿ ਸਾਡੇ ਨਾਲ ਇਸ ਵੇਲੇ ਟੈਲੀਫੋਨ ਲਾਈਨ ਤੇ ਜੁੜ ਚੁੱਕੇ ਨੇ ਸਰਬਜੀਤ ਸਿੰਘ ਜੀ। ਸਰਬਜੀਤ ਸਿੰਘ ਜੀ ਪਹਿਲਾਂ ਤਾਂ ਜੀ ਆਇਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਜੀ ਪ੍ਰੋਫੈਸਰ ਸਾਹਿਬ ਤੇ ਗੱਲ ਸਾਹਿਬ, ਮੱਲੀ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਕਮੈਂਟ ਜੀ ਠੀਕ ਹੈ ਜੀ, ਓਕੇ ਜੀ। ਪ੍ਰੋਗਰਾਮ ਉਠਾ ਕੇ ਬਿਠਾ ਦਿੰਦਾ ਜੀ ਇੱਕ ਵਾਰ, ਨਹੀਂ ਜਿਹਨੂੰ ਯਕੀਨ ਆਉਂਦਾ ਤੇ ਉਹ ਇਸ ਵੇਲੇ ਸਰਬਜੀਤ ਹੋਣਾ ਕੋਲ ਪੁੱਛ ਲਵੇ ਭਾਵੇਂ। ਨਹੀਂ ਉਹ ਥੋੜਾ ਜਿਹਾ ਡਰਾਈਵ ਕਰ ਰਿਹਾ, ਮੈਂ ਸਾਈਡ ਤੇ ਥੋੜਾ ਜਿਹਾ। ਕੋਈ ਗੱਲ ਨਹੀਂ, ਚਲੋ ਠੀਕ ਹੈ ਜੀ। ਪਹਿਲਾਂ ਮੈਂ ਇੱਕ ਸ਼ੇਰ ਪੇਸ਼ ਕਰਦਾ ਜੀ ਭੱਲਾ ਸਾਹਿਬ ਨੂੰ ਸਮਰਪਿਤ, ਉਦੋਂ ਬਾਅਦ ਮੈਂ ਆਪਣੀ ਰਚਨਾ ਪੇਸ਼ ਕਰਾਂ। ਜ਼ਰੂਰ ਜੀ। ਤੇ ਇਹ ਦਿਲ ਨਾ ਖਲੋਏ ਤੇਰੇ ਜਾਣ ਪਿੱਛੋਂ,
ਇਹ ਦਿਲ ਨਾ ਖਲੋਏ ਤੇਰੇ ਜਾਣ ਪਿੱਛੋਂ, ਨਾ ਜਿਉਂਦੇ ਨਾ ਮੋਏ ਤੇਰੇ ਜਾਣ ਪਿੱਛੋਂ, ਵਾਹ ਨਾ ਆਹ ਜਿਉਂਦੇ ਨਾ ਮੋਏ ਤੇਰੇ ਜਾਣ ਪਿੱਛੋਂ, ਪਿੱਛੋਂ ਯਾਦ ਕਰ ਤੇਰੇ ਉਹ ਸੋਹਣੇ ਜਿਹੇ ਹਾਸੇ, ਅਸੀਂ ਬੜਾ ਰੋਏ ਤੇਰੇ ਜਾਣ ਪਿੱਛੋਂ। ਪਿੱਛੋਂ। ਵਾਹ ਜੀ ਵਾਹ ਜੀ ਵਾਹ, ਵਾਹ। ਵਾਹ ਜੀ ਵਾਹ। ਆਹ ਤੇ ਹੁਣ ਆਪਣੀ ਅਗਲੀ ਰਚਨਾ ਪੇਸ਼ ਕਰਦਾ ਜੀ। ਜ਼ਰੂਰ ਜੀ। ਰੁੱਤ ਬਹਾਰੇ ਬਰੀਆਂ ਕਣੀਆਂ, ਹੂੰ। ਰੁੱਤ ਬਹਾਰੇ ਬਰੀਆਂ ਕਣੀਆਂ, ਕੀ ਦੱਸਾਂ ਕੀ ਦਿਲ ਤੇ ਬਣੀਆਂ। ਆਏ ਹਾਏ, ਆਏ ਹਾਏ। ਹਾਂ ਕੀ ਬਾਤ। ਰੁੱਤ ਬਹਾਰੇ ਬਰੀਆਂ ਕਣੀਆਂ, ਕੀ ਦੱਸਾਂ ਕੀ ਦਿਲ ਤੇ ਬਣੀਆਂ, ਮੋਰਾਂ ਵਾਂਗਰ ਹੰਝੂ ਕੇਰਾਂ, ਮੋਰਾਂ ਵਾਂਗਰ ਹੰਝੂ ਕੇਰਾਂ, ਚੜੀਆਂ ਤੱਕ ਘਟਾਵਾਂ ਘਣੀਆਂ। ਆਏ ਹਾਏ ਹਾਏ ਹਾਏ, ਕਿਆ ਕਹਿਣੇ। ਵਾਹ ਜੀ ਵਾਹ। ਮੋਰਾਂ ਵਾਂਗੂ ਹੰਝੂ ਕੇਰਾਂ, ਚੜੀਆਂ ਤੱਕ ਘਟਾਵਾਂ ਘਣੀਆਂ, ਆ ਜਾ ਛੱਡ ਪੌਂਡਾਂ ਨੂੰ ਆ ਜਾ, ਹੂੰ। ਆ ਜਾ ਛੱਡ ਪੌਂਡਾਂ ਨੂੰ ਆ ਜਾ, ਜੱਟੋ ਕਿਉਂ ਬਣ ਬੈਠਾ ਬਣੀਆਂ। ਹਾਏ 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 ਹਾਏ, ਵਾਹ। ਕਿਆ ਆ ਕਿੱਥੇ ਦਾ ਤੰਦ ਕਿੱਥੇ ਜੋੜਿਆ ਜੇ, ਵਾਹ। ਇਹ ਤੇ ਮਖਮਲ ਆ ਨਾਲ ਜਾ। ਖੱਦਰ ਹੀ ਪਰੋਇਆ ਜੇ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਬਹੁਤ ਅੱਛਾ। ਆ ਜਾ ਛੱਡ ਪੌਂਡਾਂ ਨੂੰ ਆ ਜਾ, ਜੱਟੋ ਕਿਉਂ ਬਣ ਬੈਠਾ ਬਣੀਆਂ, ਕਾਹਤੋਂ ਦੋਸ਼ ਕਿਸੇ ਨੂੰ ਦੇਵਾਂ। ਹੂੰ। ਇਹ ਦੱਸਣਗੇ ਕਾਹਤੋਂ ਦੋਸ਼ ਕਿਸੇ ਨੂੰ ਦੇਵਾਂ, ਇਹ ਪੀੜਾਂ ਮੈਂ ਆਪੇ ਜਣੀਆਂ। ਆਏ ਹਾਏ ਹਾਏ। ਹਾਂ ਬਹੁਤ ਅੱਛੇ ਵੀ। ਕਾਹਤੋਂ ਦੋਸ਼ ਕਿਸੇ ਨੂੰ ਦੇਵਾਂ, ਇਹ ਪੀੜਾਂ ਮੈਂ ਆਪੇ ਜਣੀਆਂ, ਗੈਰਾਂ ਵਿੱਚ ਵੀ ਗੁਣ ਕੋਈ ਹੋਣਾ, ਹੂੰ। ਗੈਰਾਂ ਵਿੱਚ ਵੀ ਗੁਣ ਕੋਈ ਹੋਣਾ, ਸੱਪਾਂ ਵਿੱਚ ਵੀ ਹੁੰਦੀਆਂ ਮਣੀਆਂ। ਹਾਂ ਹਾਂ ਹਾਂ। ਜਿਹੜਾ ਕਿ ਗੈਰਾਂ ਵਿੱਚ ਵੀ ਗੁਣ ਕੋਈ ਹੋਣਾ, ਸੱਪਾਂ ਬਹੁਤ ਵਿੱਚ ਅੱਛੀ। ਵੀ ਹੁੰਦੀਆਂ ਮਣੀਆਂ, ਸੁੱਖ ਦਾ ਇੱਕ ਕਿਣਕਾ ਨਾ ਲੱਭਾ, ਪੀੜਾਂ ਪਾ ਛਣਨੀ ਵਿੱਚ ਛਣੀਆਂ। ਆਏ ਹਾਏ ਆਏ ਹਾਏ। ਬਹੁਤ ਅੱਛੀ। ਸੁੱਖ ਦਾ ਇੱਕ ਕਣਕਾ ਨਾ ਲੱਭਾ, ਪੀੜਾਂ ਪਾ ਛਣਨੀ ਵਿੱਚ ਛਣੀਆਂ, ਨਾ ਇਹ ਕਾਗ ਨਾ ਕੁੱਟੀ ਚੂਰੀ, ਹੂੰ। ਨਾ ਇਹ ਕਾਗ ਨਾ ਕੁੱਟੀ ਚੂਰੀ, ਛਾਬੇ ਰਹੀਆਂ ਰੋਟੀਆਂ ਬਣੀਆਂ। ਆਏ ਹਾਏ ਹਾਏ ਆਏ ਹਾਏ। ਆਹਾ। ਨਾ ਇਹ ਕਾਗ ਨਾ ਕੁੱਟੀ ਚੂਰੀ, ਛਾਬੇ ਰਹੀਆਂ ਰੋਟੀਆਂ ਬਣੀਆਂ। ਵਾਹ ਜੀ ਵਾਹ। ਆਖਰੀ ਸ਼ੇਰ ਹੈ ਜੀ ਇਹ ਸਾਹਿਬ ਕੇ, ਹੁਣ ਤੂੰ ਨੂਰ ਆਈ ਨਾ ਆਈ, ਹੂੰ। ਹੁਣ ਤੂੰ ਨੂਰ ਆਈ ਨਾ ਆਈ, ਹੁਣ ਕਫਨ ਦੀਆਂ ਵਧੀਆਂ ਤਣੀਆਂ, ਓਹੋ। ਹੁਣ ਕਫਨ ਦੀਆਂ ਵਧੀਆਂ ਤਣੀਆਂ, ਕਿ ਰੁੱਤ ਬਹਾਰੇ ਬਰੀਆਂ ਕਣੀਆਂ, ਕੀ ਦੱਸਾਂ ਕੀ ਦਿਲ ਤੇ ਬਣੀਆਂ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਕੀ ਬਾਤ ਹੈ। ਬੜੀ ਡੂੰਘਾਈ ਚ ਗਏ ਸਰਬਜੀਤ ਹੋਣੀ, ਕੀ ਬਾਤ। ਬਹੁਤ ਸ਼ਾਨਦਾਰ, ਬਹੁਤ ਸ਼ਾਨਦਾਰ। ਥੈਂਕ ਯੂ ਸਰਬਜੀਤ ਜੀ, ਧੰਨਵਾਦ ਤੁਹਾਡਾ ਆਏ ਔਰ ਸਾਂਝ ਬਣਾਈ ਜੀ। ਤੇ ਅੱਗੇ ਵਧਣ ਤੋਂ ਪਹਿਲਾਂ ਹੁਣ ਮੈਂ ਮਨਜੀਤ ਸਿੰਘ ਗਿੱਲ ਜੀ ਔਰ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਇੱਕ ਕਮਰਸ਼ੀਅਲ ਬ੍ਰੇਕ ਹੈ ਜਿਹੜੀ, ਉਹਦਾ ਸਮਾਂ ਹੋਇਆ ਆ। ਇਹ ਕਮਰਸ਼ੀਅਲ ਬ੍ਰੇਕ ਹੈ ਜਿਹੜੀ, ਇਹਨੂੰ ਭੁਗਤਾ ਲਈਏ ਤੇ ਫਿਰ ਵਾਪਸ ਆ ਕੇ ਆਪਣੇ ਸੁਣਨ ਵਾਲਿਆਂ ਨੂੰ ਜਿਹੜੀ ਉਹਨਾਂ ਨਾਲ ਸਾਂਝ ਬਣਾਉਣੇ ਆ। ਬਸ ਡਾਇਲ ਕਰੀ ਰੱਖਣ 408 272 5200 408 272 5200। ਇੱਕ ਬ੍ਰੇਕ ਦੀ ਦਰਖਾਸਤ ਹੈ ਜੀ। ਜ਼ਰੂਰ ਜੀ, ਬਹੁਤ ਧੰਨਵਾਦ। ਲੋ ਸਰੋਤਿਓ, ਮਿਲਣੇ ਆ ਇਸ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ।
ਸਭ ਸਤਿਕਾਰਯੋਗ ਸਰੋਤਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਜੀ ਪ੍ਰੋਗਰਾਮ ਕਵੀ ਦਰਬਾਰ 'ਚ ਔਰ ਨਾਲ ਇਹ ਵੀ ਦੱਸ ਜਾਈਏ ਕਿ ਪ੍ਰੋਗਰਾਮ ਕਵੀ ਦਰਬਾਰ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਦੇ ਫੇਸਬੁੱਕ YouTube ਚੈਨਲ ਸਮੇਤ ਸਾਡੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੇਖ ਵੀ ਰਹੇ ਹੋ। ਸਾਨੂੰ ਫੇਸਬੁੱਕ ਰਾਹੀਂ ਇਸ ਵੇਲੇ ਮੈਸੇਜ ਕੀਤਾ ਆ ਗੁਰਬਖਸ਼ ਕੌਰ ਹੋਣਾ ਨੇ, ਇਸ ਤੋਂ ਅੱਡ ਪਰਮਜੀਤ ਕੌਰ ਪੰਮੀ ਜੀ ਨੇ ਔਰ ਨਿਰਮਲ ਸਮਰਾ ਜੀ ਨੇ। ਸਭ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਨੂੰ ਪਸੰਦ ਕਰਨ ਲਈ। ਬ੍ਰੇਕ ਤੋਂ ਬਾਅਦ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਔਰ ਇਸ ਤੋਂ ਅੱਡ ਮਨਜੀਤ ਸਿੰਘ ਗਿੱਲ ਜੀ, ਆਪ ਦੋਵਾਂ ਦਾ ਵੀ ਜੀ ਆਇਆਂ ਨੂੰ ਬੜਾ ਨਿੱਘਾ ਜਿਹਾ ਸਵਾਗਤ ਹੈ। ਸ਼ੁਕਰੀਆ ਬਹੁਤ। ਔਰ ਆਪਣੇ ਸੁਣਨ ਵਾਲਿਆਂ ਨੂੰ ਇੱਕ ਵਾਰ ਫਿਰ ਮੈਂ ਸੱਦਾ ਦਾਂਗਾ 408-272-5200 4082725200। ਇਹ ਹੈ ਉਹ ਨੰਬਰ ਜਿਹੜਾ ਪੰਜਾਬੀਆਂ ਵੱਲੋਂ ਕੈਲੀਫੋਰਨੀਆ ਤੋਂ ਸਭ ਤੋਂ ਬਹੁਤਾ ਡਾਇਲ ਕੀਤਾ ਜਾਣ ਵਾਲਾ ਨੰਬਰ ਹੈ। ਤੇ ਅੱਜ ਦੇ ਪ੍ਰੋਗਰਾਮ ਕਵੀ ਦਰਬਾਰ ਰੰਗੀਨ ਮਹਿਫਿਲ ਜਾਂ ਇਹਦੇ 'ਚ ਆ ਕੇ ਆਪਣੀ ਕਿਸੇ ਗਜ਼ਲ, ਨਜ਼ਮ, ਕਵਿਤਾ, ਗੀਤ, ਰਚਨਾ ਦੇ ਨਾਲ ਸਾਂਝ ਬਣਾਓ ਔਰ ਇਹ ਨੰਬਰ ਡਾਇਲ ਕਰੋ। ਅਸੀਂ ਤੁਹਾਨੂੰ ਐਡਵਾਂਸ ਜੀ ਆਇਆਂ ਨੂੰ ਕਹਿੰਦੇ ਆ। ਪ੍ਰੋਗਰਾਮ 'ਚ ਹੁਣ ਮੈਂ ਮਨਜੀਤ ਸਿੰਘ ਗਿੱਲ ਜੀ ਰੂਬਰੂ ਕਰ ਰਿਹਾ ਆ ਗੁਰਸ਼ਰਨ ਸਿੰਘ ਜੀ ਨੂੰ। ਗੁਰਸ਼ਰਨ ਸਿੰਘ ਜੀ ਪਹਿਲਾਂ ਤਾਂ ਜੀ ਆਇਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਔਰ ਮਨਜੀਤ ਸਿੰਘ ਗਿੱਲ ਜੀ ਗੁਜ਼ਾਰਿਸ਼ ਹੈ ਕਿ ਇਹਨਾਂ ਨੂੰ ਇਜ਼ਹਾਰ ਦਾ ਮੌਕਾ ਦਿਓ। ਗੁਰਸ਼ਰਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਰੰਗੀਨ ਮਹਿਫਿਲ 'ਚ। ਕੀ ਸੁਣਾ ਰਹੇ ਹੋ ਸਾਨੂੰ ਅੱਜ? ਪ੍ਰੋਫੈਸਰ ਸਾਹਿਬ, ਪ੍ਰੋਫੈਸਰ ਕੰਵਲ ਜੀ, ਗਿੱਲ ਸਾਹਿਬ ਤੇ ਮੱਲੀ ਸਾਹਿਬ, ਸਾਰਿਆਂ ਨੂੰ ਤੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਹਿਬ। ਮੈਂ ਇੱਕ ਕਿਸਾਨ ਦੀ ਜੀਵਨ ਅੰਨ ਦੇਵਤੇ ਬਾਰੇ ਗੱਲ ਕਰੂੰਗਾ। ਜ਼ਰੂਰ ਜੀ। ਵਾਹ। ਖੇਤਾਂ ਵਾਲਿਆ ਖੇਤਾਂ ਦਿਆ ਮਾਲਕਾ ਵੇ, ਤੇਰੇ ਖੇਤਾਂ ਤੇ ਤੈਨੂੰ ਪ੍ਰਣਾਮ ਜੱਟਾ। ਮੇਰੇ ਦੇਸ਼ ਦੀ ਨਿਤ ਤਕਦੀਰ ਬਦਲੇ, ਸਿੱਕੇ ਟੰਗ ਕੇ ਸਾਰੇ ਆਰਾਮ ਜੱਟਾ। ਵਾਹ ਜੀ ਵਾਹ। ਤੇਰੀ ਮਿਹਨਤ ਦੀ ਥਾਂ ਥਾਂ ਹੋਏ ਚਰਚਾ, ਹਰ ਕੋਈ ਲਵੇ ਸਤਿਕਾਰ ਨਾਲ ਨਾਮ ਜੱਟਾ। ਅਸ਼ਕੇ ਤੇਰੇ ਘਾਲਾਂ ਦੇ ਸੋਹਣਿਆ ਮੈਂ, ਚਮਕੇ ਜੱਗ ਉਤੇ ਤੇਰਾ ਨਾਮ ਜੱਟਾ। ਵਾਹ ਜੀ ਵਾਹ, ਵਾਹ ਜੀ ਵਾਹ। ਧਰਤੀ ਮਾਂ ਦੀ ਨਿਤ ਤੂੰ ਕਰੇ ਸੇਵਾ, ਵੱਧ ਕੇ ਹੋਰ ਤਿੱਥੋਂ ਸੇਵਾਦਾਰ ਕਿਹੜਾ। ਭਾਵੇਂ ਸਾਰੇ ਹੀ ਪੁੱਤ ਇਸ ਮਾਂ ਦੇ ਨੇ, ਪੁੱਤ ਉਹੀ ਹੁੰਦਾ ਹੈ ਸੇਵਾ ਕਰੇ ਜਿਹੜਾ। ਕਿਆ ਕਹਿਣਾ, ਕਿਆ ਕਹਿਣਾ। ਕਦੀ ਹਲ ਵਾਏ ਕਦੀ ਕਰੇ ਗੋਡੀ, ਤੇਰੀਆਂ ਮਿਹਨਤਾਂ ਦਾ ਮੁੱਲ ਦੇ ਕਿਹੜਾ। ਵਾਹ ਜੀ ਵਾਹ। ਤਾਈਓ ਮਿਹਨਤਾਂ ਤੇਰੀਆਂ ਫਲਦੀਆਂ ਨੇ, ਖੁਸ਼ੀ ਨਾਲ ਤੂੰ ਜਗਤ ਦਾ ਭਰੇ ਵੇੜਾ। ਵਾਹ ਜੀ ਵਾਹ, ਵਾਹ ਜੀ ਵਾਹ। ਕੱਕਰ ਪਾਲੇ ਬਰਸਾਤਾਂ ਹੋ ਨਾਲ ਚੱਲੇ, ਜੇਠ ਹਾੜ ਦੀ ਕੜਕਦੀ ਧੁੱਪ ਚੱਲੇ। ਦਾਣੇ ਦਾਣੇ ਲਈ ਕਰੇ ਸੰਘਰਸ਼ ਜੱਟਾ, ਆਰਥਿਕ ਤੰਗੀਆਂ ਦੀ ਗੁੱਜੀ ਭੁੱਖ ਚੱਲੇ। ਵਾਹ ਜੀ ਵਾਹ, ਵਾਹ ਜੀ ਵਾਹ। ਵਿੱਚ ਔਕੜਾ ਹਿੰਮਤ ਨਾ ਮੂਲ ਹਾਰੇ, ਦਿੱਤੇ ਰੱਬ ਦੇ ਹੱਥ ਤੇ ਹੱਸ ਕੇ ਦੁੱਖ ਚੱਲੇ। ਭਾਵੇਂ ਦੇਵਤਾ ਆਖਦੇ ਲੋਕ ਤੈਨੂੰ, ਐ ਪਰ ਦੁੱਖ ਤੂੰ ਵਾਰ ਮਨੁੱਖ ਚੱਲੇ। ਕਿਆ ਕਹਿਣੇ, ਕਿਆ ਕਹਿਣੇ। ਬਹੁਤ ਅੱਛਾ। ਵਾਹ ਜੀ ਵਾਹ। ਬੰਜਰ ਧਰਤੀਆਂ ਦੀ ਤੂੰ ਕੁੱਖ ਬਦਲੇ, ਤੇਰੇ ਹੱਥਾਂ ਦੀ ਸ਼ੋਕ ਮਾਲ ਦੀਏ। ਰੇਤਾਂ ਟਿੱਬਿਆਂ ਨੂੰ ਤੂੰ ਭਾਗ ਲਾਵੇਂ, ਤੇਰੀ ਹਿੰਮਤ ਪਈ ਸੋਹਣਾ ਉਗਾਲ ਦੀਏ। ਵਾਹ ਜੀ ਵਾਹ, ਵਾਹ ਜੀ ਵਾਹ। ਕਹਿੰਦੇ ਕੁਦਰਤ ਵੀ ਤੇਰੇ ਜੇ ਹਿੰਮਤੀਆਂ ਨੂੰ, ਬਾਹੋਂ ਪਕੜ ਕੇ ਕੋਲ ਬਿਠਾਲ ਦੀਏ। ਤੂੰ ਤਾਂ ਸਮੇਂ ਨੂੰ ਵੀ ਹੈਰਾਨ ਕੀਤਾ, ਹਰ ਜਗ੍ਹਾ ਖੁਸ਼ਹਾਲੀ ਤੈਨੂੰ ਭਾਲ ਦੀਏ। ਕਿਆ ਕਹਿਣੇ। ਤੈਨੂੰ ਅੰਨਤਾ ਦੇਵਤਾ ਕਹਿਣ ਸਾਰੇ, ਮੇਰੇ ਦੇਸ਼ ਦੀ ਚੰਗੀ ਤਕਦੀਰ ਏ ਤੂੰ। ਸਾਰੇ ਦੇਸ਼ ਦੀ ਭੁੱਖ ਦਾ ਭਾਰ ਚੱਲੇ, ਸਾਡੇ ਸੁੱਖਾਂ ਦੀ ਖਾਸ ਤਸਵੀਰ ਏ ਤੂੰ। ਬੱਲੇ ਬੱਲੇ। ਸਿਦਕ ਸਬਰ ਸਮਰੱਥਾ ਸਭ ਕੋਲ ਤੇਰੇ, ਬਣਿਆ ਫਿਰਦੇ ਫਿਰ ਵੀ ਫਕੀਰ ਏ ਤੂੰ। ਤੇਰੀ ਸਾਦਗੀ ਤੋਂ ਮੈਂ ਕੁਰਬਾਨ ਜੱਟਾਂ, ਘੱਲਿਆ ਰੱਬ ਦਾ ਖਾਸ ਵਜ਼ੀਰ ਏ ਤੂੰ। ਜਾਵਾਂ ਸਦਕੜੇ ਤੇਰੀਆਂ ਮਿਹਨਤਾਂ ਤੋਂ, ਥਾਂ ਥਾਂ ਅੰਨ ਦੇ ਉੱਚੇ ਭੰਡਾਰ ਤੱਕ ਕੇ। ਦਾਲਾਂ ਸਬਜ਼ੀਆਂ ਤੇਲਾਂ ਤੇ ਬੀਜ ਤੱਕ ਕੇ,
ਆਲੂ ਚਾਵਲ ਤੇ ਕਣਕ ਜਵਾਰ ਤੱਕ ਕੇ, ਬੱਲੇ ਬੱਲੇ ਬੱਲੇ। ਚਰੀ ਬਾਜਰਾ ਵੀ ਗੁਣ ਗਾਉਣ ਤੇਰੇ, ਗੰਨਾ ਨਰਮਾ ਕਪਾਹ ਬਹਾਰ ਤੱਕ ਕੇ, ਵਾਹ ਜੀ ਵਾਹ। ਸੌ ਰੱਬ ਦੀ ਝੂਠ ਨਾ ਮੂਲ ਆਖਾਂ, ਸੱਚ ਮੁੱਚ ਦੰਗ ਹੈ ਤੈਨੂੰ ਸੰਸਾਰ ਤੱਕ ਕੇ, ਵਾਹ ਜੀ ਵਾਹ। ਰਹੇ ਰੁਤਬਾ ਸਦਾ ਬੁਲੰਦ ਤੇਰਾ, ਅੰਨ ਜਗ ਦੇ ਮੂੰਹ ਤੂੰ ਲਾਉਂਦਾ ਰਹੇ, ਸੱਚੇ ਕਿਰਤੀਆਂ ਧਰਤੀ ਦਿਆ ਨੇਕ ਪੁੱਤਰਾ, ਅੰਨ ਦੇਵਤਾ ਸਦਾ ਅਖਵਾਉਂਦਾ ਰਹੇ। ਵਾਹ ਜੀ ਵਾਹ। ਤੇਰੀਆਂ ਮਿਹਨਤਾਂ ਨੂੰ ਫਲ ਹੋਰ ਲੱਗੇ, ਮੇਰੇ ਦੇਸ਼ ਦੀ ਭੁੱਖ ਮਿਟਾਉਂਦਾ ਰਹੇ, ਨਾਜ ਕਰਦੇ ਨੇ ਤੇਰੇ ਤੇ ਦੇਸ਼ ਵਾਸੀ, ਤੇ ਤੂੰ ਸਦਾ ਹੀ ਨਾਜ ਕਰਾਉਂਦਾ ਰਹੇ। ਆਏ ਹਾਏ ਆਏ ਹਾਏ। ਸ਼ਾਲਾ ਤਰੱਕੀਆਂ ਹੋਣ ਸ਼ਾਲਾ ਤੇਰੀਆਂ ਹੋਣ ਤਰੱਕੀਆਂ ਵੇ, ਉੱਚਾ ਜਗ ਤੇ ਨਾਮ ਕਮਾਈ ਜਾਵੇਂ, ਤੇਰੇ ਕਦਮਾਂ ਵਿੱਚ ਵਸਣ ਬਰਕਤਾਂ ਵੇ, ਤੇ ਤੂੰ ਬਰਕਤਾਂ ਜਗ ਵਰਤਾਈ ਜਾਵੇਂ। ਆਏ ਹਾਏ ਹਾਏ। ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ। ਪੈਣ ਗਿੱਧੇ ਤੇ ਭੰਗੜੇ ਘਰ ਤੇਰੇ, ਹੱਸੇ ਆਪ ਤੇ ਜਗ ਹਸਾਈ ਜਾਵੇਂ। ਇਹੀ ਆਸ਼ੀ ਦੀ ਅੱਜ ਦਵਾ ਜੱਟਾ, ਅੰਨ ਸਭ ਦੇ ਮੂੰਹ ਤੋਂ ਲਾਈ ਜਾਵੇਂ। ਕਿਆ ਕਹਿਣੇ ਕਿਆ ਕਹਿਣੇ। ਇਹੀ ਆਸ਼ੀ ਦੀ ਅੱਜ ਦਵਾ ਜੱਟਾ, ਅੰਨ ਸਭ ਦੇ ਮੂੰਹ ਤੋਂ ਲਾਈ ਜਾਵੇਂ ਲਾਈ ਜਾਵੇਂ। ਵਾਹ ਜੀ ਵਾਹ। ਬਹੁਤ ਹੀ ਬਹੁਤ ਧੰਨਵਾਦ। ਸਾਰੀ ਚੀਜ਼ ਹੈ ਗੁਰਬਖਸ਼ ਜੀ ਤੁਸੀਂ ਪੇਸ਼ ਕੀਤੀ ਹੈ, ਕੋਈ ਚੀਜ਼ ਨਹੀਂ ਛੱਡੀ। ਬਹੁਤ ਬਹੁਤ ਇੰਨੀ ਗੁਰਸ਼ਰਨ ਸਿੰਘ ਸ਼ਰਨ ਜੀ, ਮੈਂ ਨਹੀਂ ਸੁਣੀ ਕਦੇ ਅੱਜ ਤੱਕ। ਗੁਰਸ਼ਰਨ ਸਿੰਘ ਸ਼ਰਨ ਜੀ ਜੀ। ਬਹੁਤ ਬਹੁਤ ਧੰਨਵਾਦ ਜੀ ਮੱਲੀ ਸਾਹਿਬ ਜੀ, ਗਿੱਲ ਸਾਹਿਬ ਦਾ, ਪ੍ਰੋਫੈਸਰ ਕਵਲ ਸਾਹਿਬ ਦਾ, ਤੇ ਸਾਰੇ ਸਰੋਤਿਆਂ ਦਾ ਵੀ ਪੰਜਾਬੀ ਰੇਡੀਓ ਦਾ ਖਾਸ ਕਰਕੇ ਜਿਹੜੇ ਸਮਾਂ ਦੇ ਕੇ ਨਵਾਜਦੇ ਨੇ। ਬਹੁਤ ਬਹੁਤ ਧੰਨਵਾਦ ਸਰ। ਬਹੁਤ ਚੰਗੀ ਕੰਟਰੀਬਿਊਸ਼ਨ। ਬਹੁਤ ਸੋਹਣਾ ਬਹੁਤ ਸੋਹਣਾ ਜੀ। ਕਿਸਾਨੀ ਦੇ ਨਾਲ ਨਾਲ ਮਿੱਟੀ ਦੇ ਨਾਲ ਜੁੜੇ ਲੋਕ ਨੇ ਜਿਹੜੇ, ਉਹਨਾਂ ਦੀ ਸਹੀ ਵਕਾਲਤ ਕੀਤੀ। ਬਹੁਤ ਧੰਨਵਾਦ ਤੁਹਾਡਾ ਗੁਰਸ਼ਰਨ ਸਿੰਘ ਸ਼ਰਨ ਜੀ। ਧੰਨਵਾਦ ਜੀ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ। ਅੱਗੇ ਵਧਾਂਗੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਬੇਨਤੀ ਹੈ ਕਿ ਇਸ ਵੇਲੇ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜ ਚੁੱਕੇ ਨੇ ਕਮਲ ਬੰਗਾ ਜੀ। ਕਮਲ ਬੰਗਾ ਜੀ, ਮੇਰੇ ਵੱਲੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਥੈਂਕ ਯੂ। ਕਮਲ ਬੰਗਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਕਵੀ ਦਰਬਾਰ ਜੀ ਆਇਆ ਕਮਲ ਜੀ। ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ, ਮਨਜੀਤ ਸਿੰਘ ਗਿੱਲ ਸਾਹਿਬ, ਹਾਂਜੀ, ਮਸੂਦ ਮੱਲੀ ਸਾਹਿਬ, ਸਭ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਸਰੋਤਿਆਂ ਤੇ ਬੁਲਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਮੈਂ ਅੱਜ ਸੋਚਦਾ ਕਿ ਤੁਹਾਨੂੰ ਯਾਦ ਲੈਣਾ, ਮੈਂ ਇੱਕ ਪੰਜਾਬੀ ਮੇਲਾ ਨਾ ਦੇਖ ਲਈਏ, ਗੇੜਾ ਕੱਢ ਲਈਏ। ਪ੍ਰੋਫੈਸਰ ਸਾਹਿਬ ਦੀ ਇਜਾਜ਼ਤ ਨਾਲ ਜੁੜਿਆ ਜੀ ਤੇ ਕਰਦਾ ਜੀ। ਸੁਣਾਓ ਮੇਲਾ। ਚਲੋ ਅੱਜ ਦੀ ਕਵਿਤਾ ਦਾ ਨਾਮ ਪੰਜਾਬੀ ਮੇਲਾ। ਵਾਹ, ਰੰਗ ਬਦਲਣਾ ਬਹੁਤ ਜ਼ਰੂਰੀ ਹੈ। ਅੱਛਾ, ਚਲੋ ਠੀਕ ਹੈ। ਨਹੀਂ ਤਾਂ ਫਿਰ ਬੰਦਾ ਸੁਸਤ ਜਿਹਾ ਹੋ ਜਾਂਦਾ, ਉਹੀ ਬਹੁਤ ਗੁਣਗੁਣਾ ਕੇ। ਚਲੋ, ਮੇਲੇ ਚ ਮੇਲੀ ਤੇ ਮੇਲਣਾ ਮਿਲ ਜਾਂਦੇ ਨੇ। ਮੇਲੇ ਚ ਮੇਲੀ ਤੇ ਮੇਲਣਾ ਮਿਲ ਜਾਂਦੇ ਨੇ, ਨਾਲੇ ਉਹਨਾਂ ਦੇ ਹਾਸੇ ਰੰਗਾਂ ਚ ਘੁਲ ਜਾਂਦੇ ਨੇ। ਵਾਹ ਜੀ ਵਾਹ ਵਾਹ ਜੀ ਵਾਹ। ਥੈਂਕ ਯੂ। ਨਾਲੇ ਉਹਨਾਂ ਦੇ ਹਾਸੇ ਰੰਗਾਂ ਚ ਘੁਲ ਜਾਂਦੇ ਨੇ। ਅਗਲਾ ਸ਼ੇਰ ਹੈ ਜੀ। ਹਰੇਕ ਮੇਲੇ ਚ ਕਈ ਤਰ੍ਹਾਂ ਦੀ ਕਲਾ ਹੁੰਦੀ ਹੈ। ਹਰੇਕ ਮੇਲੇ ਚ ਕਈ ਤਰ੍ਹਾਂ ਦੀ ਕਲਾ ਹੁੰਦੀ ਹੈ, ਗੁਪਤ ਕਲਾ ਚ ਨੈਣਾ ਦੇ ਤੀਰ ਚੱਲ ਜਾਂਦੇ ਨੇ। ਹਾਏ 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 ਹਾਏ। ਕਿਆ ਬਾਤ ਹੈ। ਵਾਹ, ਥੈਂਕ ਯੂ। ਗੁਪਤ ਕਲਾ ਚ ਨੈਣਾ ਦੇ ਤੀਰ ਚੱਲ ਜਾਂਦੇ ਨੇ। ਅਗਲਾ ਸ਼ੇਰ ਹੈ ਪਹਿਲਾਂ ਮੇਲਿਆਂ ਦੀ ਖੁੱਲੀ ਡੁੱਲੀ ਪਰਮਾਰ ਹੁੰਦੀ ਸੀ। ਪਹਿਲਾਂ ਮੇਲਿਆਂ ਦੀ ਖੁੱਲੀ ਡੁੱਲੀ ਪਰਮਾਰ ਹੁੰਦੀ ਸੀ, ਅੱਜ ਆਈਫੋਨ ਕਰਕੇ ਅੱਧਾ ਕ ਮੇਲਾ ਭੁੱਲ ਜਾਂਦੇ ਨੇ। ਹਾਏ ਹਾਏ ਹਾਏ।
ਸਚਾਈ ਹੈ ਜੀ ਭਾਈ ਸਾਹਿਬ, ਥੈਂਕ ਯੂ। ਜੀ ਏਦਾਂ ਹੀ। ਤੇ ਅਗਲਾ ਸ਼ੇਰ ਹੈ, ਮੇਲੇ 'ਚ 2-4 ਘੰਟੇ ਹੀ ਨਜ਼ਾਰਾ ਹੁੰਦਾ। ਠੀਕ ਹੈ। ਮੇਲੇ 'ਚ 2-4 ਘੰਟੇ ਹੀ ਨਜ਼ਾਰਾ ਹੁੰਦਾ, ਕਈ ਫੋਟੋ ਖਿਚਾ ਕੇ ਮੇਲੇ 'ਚੋਂ ਟਲ ਜਾਂਦੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ। ਉਂਝ ਵੀ ਬਹੁਤ ਮੇਲੇ ਹਾਲ 'ਚ ਮਨਾਉਂਦੇ ਨੇ, ਕਈ ਸਟੇਜ ਕੋਲ ਧੱਕੇ ਨਾਲ ਕੁਰਸੀ ਮੱਲ ਲੈਂਦੇ ਨੇ। ਕਈ ਸਟੇਜ ਕੋਲ ਧੱਕੇ ਨਾਲ ਕੁਰਸੀ ਮੱਲ ਲੈਂਦੇ ਨੇ, ਵੈਸੇ ਵੀ ਝੱਟ ਰੋਟੀਆਂ ਪਟਕ ਦਾਲ ਵਾਲੀ ਗੱਲ ਹੈ। ਵੈਸੇ ਵੀ ਝੱਟ ਰੋਟੀਆਂ ਪਟਕ ਦਾਲ ਵਾਲੀ ਗੱਲ ਹੈ ਕਿ ਕਈ ਫੋਟੋ ਖਿੱਚ ਖਿੱਚ ਕੇ ਕੱਲ ਦਿੰਦੇ ਨੇ। ਕਈ ਫੋਟੋ ਖਿੱਚ ਖਿੱਚ ਕੇ ਨਾਲ ਹੀ ਭੇਜੀ ਜਾਂਦੇ ਆ ਜੀ, ਕੱਲ ਦਿੰਦੇ ਨੇ। ਅਗਲਾ ਸ਼ੇਰ ਹੈ ਜੀ, ਕਿਤੇ ਕਿਤੇ ਮੇਲਣਾ ਮੇਲੇ ਦੀਆਂ ਮਰੀਦ ਹੋਈਆਂ ਨੇ। ਵਾਹ ਜੀ ਵਾਹ। ਕਿਤੇ ਕਿਤੇ ਮੇਲਣਾ ਮੇਲੇ ਦੀਆਂ ਮੁਰੀਦ ਹੋਈਆਂ ਨੇ, ਚੰਗੀ ਗੱਲ ਕੇ ਖੁਸ਼ੀ 'ਚ ਦਿਲ ਖਿਲ ਜਾਂਦੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ। ਚੰਗੀ ਗੱਲ ਕੇ ਖੁਸ਼ੀ 'ਚ ਦਿਲ ਖਿਲ ਜਾਂਦੇ ਨੇ। ਅਗਲਾ ਸ਼ੇਰ ਹੈ ਜੀ, ਜਦ ਸਟੇਜ ਤੇ ਮੁੰਡੇ ਕੁੜੀਆਂ ਭੰਗੜਾ ਪਾਉਂਦੇ ਨੇ। ਜਦ ਸਟੇਜ ਤੇ ਮੁੰਡੇ ਕੁੜੀਆਂ ਭੰਗੜਾ ਪਾਉਂਦੇ ਨੇ, ਨਾਲ ਝਾਂਜਰਾਂ ਤੇ ਵੰਗਾਂ ਦੇ ਬੋਲ ਰਲ ਜਾਂਦੇ। ਬੱਲੇ 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 ਬੱਲੇ, ਕਿਆ ਬਾਤਾਂ। ਥੈਂਕ ਯੂ। ਨਾਲ ਝਾਂਜਰਾਂ ਤੇ ਵੰਗਾਂ ਦੇ ਬੋਲ ਰਲ ਜਾਂਦੇ ਨੇ। ਆਖਰੀ ਸ਼ੇਰ ਹੈ ਜੀ, ਇਹ ਵਿੱਚੇ ਭੱਲਾ ਸਾਹਿਬ ਤਾਂ ਹੋਰ ਵੀ ਜਿਹੜੇ ਸੁਰਗਵਾਸੀ ਹੋਈ ਜਾਂਦੇ ਆ, ਆਪਾਂ ਵੀ ਹੋਣਾ, ਇਹ ਦੁਨੀਆਦਾਰੀ ਹੈ। ਠੀਕ। ਇਹ ਇੱਕੋ ਹੀ ਸ਼ੇਰ ਜਿਹੜਾ ਲੱਖਾਂ ਵਰਗਾ ਸਾਰੀ ਉਮਰ ਲਈ। ਜਗ ਜਿਉਂਦਿਆਂ ਦੇ ਮੇਲੇ ਚਾਹੇ ਹੋਣ ਵੇਲੇ ਕਵੇਲੇ। ਜਗ ਜਿਉਂਦਿਆਂ ਦੇ ਮੇਲੇ ਚਾਹੇ ਹੋਣ ਵੇਲੇ ਕਵੇਲੇ, ਉਮਰਾਂ ਦੇ ਪਰਛਾਵੇਂ ਕਮਲ ਪੱਕੇ ਟਲ ਜਾਂਦੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਕੌੜਾ ਸੱਚ। ਉਮਰਾਂ, ਥੈਂਕ ਯੂ ਜੀ। ਉਮਰਾਂ ਦੇ ਪਰਛਾਵੇਂ ਕਮਲ ਪੱਕੇ ਟਲ ਜਾਂਦੇ ਨੇ, ਮੇਲੇ 'ਚ ਮੇਲੀ ਤੇ ਮੇਲਣਾ ਮਿਲ ਜਾਂਦੇ ਨੇ, ਨਾਲੇ ਉਹਨਾਂ ਦੇ ਹਾਸੇ ਰੰਗਾਂ 'ਚ ਖੁੱਲ ਜਾਂਦੇ। ਥੈਂਕ ਯੂ ਤੁਹਾਡੇ ਟਾਈਮ ਦਾ, ਬੜੀ ਮਿਹਰਬਾਨੀ। ਬਹੁਤ ਸ਼ਾਨਦਾਰ ਜੀ, ਬਹੁਤ ਸ਼ਾਨਦਾਰ। ਚੇਂਜ ਹੋ ਗਈ, ਕੁਛ ਚੇਂਜ ਹੋਈ ਮਾੜੀ ਜੀ। ਬਹੁਤ ਸ਼ਾਨਦਾਰ ਜੀ, ਥੈਂਕ ਯੂ ਕਮਲ ਬੰਗਾ ਜੀ। ਯੋਗਦਾਨ ਪੇਸ਼ ਕੀਤੀ ਹੈ ਜੀ ਇਹਨਾਂ ਨੇ, ਸ਼ੁਕਰੀਆ ਇਹਨਾਂ ਦਾ ਅਦਾ ਕਰੋ। ਥੈਂਕ ਯੂ, ਧੰਨਵਾਦ ਤੁਹਾਡਾ ਸਾਰਿਆਂ ਦਾ। ਧੰਨਵਾਦ ਤੁਹਾਡਾ ਵੀ ਕਮਲ ਬੰਗਾ ਜੀ, ਬੜੀ ਮਿਹਰਬਾਨੀ, ਤੁਸੀਂ ਆਏ, ਸਾਂਝ ਬਣਾਈ। ਤੇ ਹੁਣ ਜੀ ਅੱਗੇ ਚੱਲਾਂਗੇ। ਅੱਗੇ ਹੁਣ ਮੇਰਾ ਖਿਆਲ ਹੈ ਕਿ ਮੈਂ ਬੇਨਤੀ ਕਰਾਂਗਾ ਮਨਜੀਤ ਸਿੰਘ ਗਿੱਲ ਜੀ ਨੂੰ ਕਿ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਮੋਹਨ ਸਿੰਘ ਮੱਲੀ ਜੀ। ਮੇਰੇ ਵੱਲੋਂ ਮੋਹਨ ਸਿੰਘ ਮੱਲੀ ਜੀ ਆਪ ਜੀ ਨੂੰ ਸਤਿ ਸ੍ਰੀ ਅਕਾਲ ਔਰ ਰੂਬਰੂ ਜੇ ਤੁਸੀਂ ਮਨਜੀਤ ਸਿੰਘ ਗਿੱਲ ਜੀ ਦੇ। ਆਓ ਜੀ, ਮੋਹਨ ਸਿੰਘ ਮੱਲੀ ਜੀ ਦਾ ਸਵਾਗਤ ਹੈ ਰੰਗੀਨ ਮਹਿਫਿਲ 'ਚ। ਕੀ ਸੁਣਾ ਰਹੇ ਹੋ ਮੱਲੀ ਸਾਹਿਬ? ਓਕੇ ਜੀ, ਮੇਰੇ ਵੱਲੋਂ ਆਪਣੇ ਮੱਲੀ ਸਾਹਿਬ ਨੂੰ ਔਰ ਪ੍ਰੋਫੈਸਰ ਸਾਹਿਬ ਨੂੰ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅੱਛਾ ਜੀ, ਮੈਂ ਸੂਰਮੇ ਜਾਂ ਬਹਾਦਰਾਂ ਦਾ ਫਰਕ ਦੱਸਦਾ ਵੀ ਇਹਦੀਆਂ 2-3 ਲਾਈਨਾਂ ਆ, ਤਾਂ ਉਹ ਮੈਂ ਤੁਹਾਨੂੰ ਸੁਣਾ ਦਿੰਦਾ। ਜ਼ਰੂਰ ਜੀ, ਇਰਸ਼ਾਦ। ਸੂਰਮੇ ਗੰਦੇ ਨਹੀਂ ਹੁੰਦੇ, ਸੂਰਮੇ ਚਲਾਕ ਨਹੀਂ ਹੁੰਦੇ, ਸੂਰਮੇ ਭੋਲੇ ਹੁੰਦੇ ਆ, ਮਾਸੂਮ ਹੁੰਦੇ ਆ। ਸੂਰਮੇ ਕਮੀਨੇ ਨਹੀਂ ਹੁੰਦੇ, ਸਾਊ ਹੁੰਦੇ ਆ। ਸੂਰਮੇ ਕਦੀ ਹੱਥ ਨਹੀਂ ਅੱਡਦੇ, ਹਥਿਆਰ ਚੱਕਦੇ ਨੇ। ਸੂਰਮੇ ਕਦੀ ਖੰਗੂਰਾ ਨਹੀਂ ਮਾਰਦੇ, ਲਲਕਾਰਾ ਮਾਰਦੇ ਨੇ। ਸੂਰਮੇ ਕਦੀ ਚੋਰ ਮੋਰੀਆਂ ਨਹੀਂ ਵਰਤਦੇ, ਸਿੱਧਾ ਦਰਵਾਜ਼ਾ ਖੜਕਾਉਂਦੇ ਨੇ। ਸੂਰਮੇ ਕਦੀ ਦਹੀਂ ਖਾਤਾ ਨਹੀਂ ਲਿਖਦੇ, ਇਤਿਹਾਸ ਲਿਖਦੇ ਨੇ। ਸੂਰਮੇ ਕਦੀ ਤਖਤ ਦੇ ਪਾਵੇ ਨਹੀਂ ਹੁੰਦੇ, ਨਗਾਰੇ ਲੱਗੀ ਚੋਟ ਹੁੰਦੇ ਨੇ। ਸੂਰਮੇ ਕਦੀ ਰਾਜ ਮਹਿਲ ਦੀ ਸ਼ਾਨ ਨਹੀਂ ਹੁੰਦੇ, ਰਾਜ ਮਹਿਲ ਦੀ ਅੱਖ ਦੀ ਸੜਕ ਹੁੰਦੇ ਨੇ। ਸੂਰਮਿਆਂ ਦੀ ਢਾਲ ਢਾਲ ਹੁੰਦੀ ਆ, ਸਮਝੌਤੇ ਮੇਰੀ ਕੁਰਸੀ ਨਹੀਂ ਹੁੰਦੀ। ਸੂਰਮਿਆਂ ਦੀ ਉਮਰ ਕਦੀ 90 ਸਾਲ ਨਹੀਂ ਹੁੰਦੀ, ਪਰ ਸੂਰਮੇ ਕਦੀ ਮਰਦੇ ਨਹੀਂ। ਸੂਰਮਿਆਂ ਦਾ ਸਰੀਰ ਨਹੀਂ ਹੁੰਦਾ,
ਪਰ ਸੂਰਮਿਆਂ ਦੀ ਜ਼ਮੀਰ ਹੁੰਦੀ ਹੈ ਜੀ, ਪਰ ਵਾਹ ਜੀ ਵਾਹ। ਸੂਰਮਿਆਂ ਦੀ ਜ਼ਮੀਰ ਹੁੰਦੀ ਆ। ਉਹ ਅਜਮਲ ਸਾਹਿਬ ਤੋਂ ਕਹਿੰਦੇ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ ਮੋਹਨ ਸਿੰਘ ਮੱਲੀ ਜੀ। ਓਕੇ ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਮੈਂ ਕਹਿੰਦੇ ਬਾ ਕਮਾਲ ਜੀ। ਹੁਣ ਬੇਨਤੀ ਕਰਾਂਗਾ ਮੈਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਤੁਹਾਨੂੰ ਕਿ ਸਾਡੇ ਨਾਲ ਨੇ ਇਸ ਵੇਲੇ ਮਿਸ ਅਨਮੋਲ ਜੀ। ਮੇਰੇ ਵੱਲੋਂ ਮਿਸ ਅਨਮੋਲ ਜੀ ਤੁਹਾਨੂੰ ਪ੍ਰੋਗਰਾਮ 'ਚ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਜੀ ਹੈ ਜੀ। ਮਿਸ ਅਨਮੋਲ ਜੀ ਤੁਹਾਡੀ ਟੈਲੀਫੋਨ ਲਾਈਨ ਤੋਂ ਆਵਾਜ਼ ਸਾਨੂੰ ਠੀਕ ਨਹੀਂ ਆ ਰਹੀ, ਮਤਲਬ ਕਿ ਕੁਝ ਸਮਝ ਹੀ ਨਹੀਂ ਆ ਰਿਹਾ। पता नहीं हमेशा कनेक्शन नहीं ठीक ਵੇਲੋ है। ਸਾਡੇ ਵਾਲੇ ਕਨੈਕਸ਼ਨ ਤੁਸੀਂ ਖਰਾਬ ਰੱਖੇ ਆ, ਬਾਕੀ ਤਾਂ ਠੀਕ ਨੇ। ਰੇਡੀਓ ਵਾਲਾ ਕਨੈਕਸ਼ਨ ਠੀਕ ਰਹਿਣਾ ਚਾਹੀਦਾ, ਬਾਕੀ ਤੇ ਗੁਜ਼ਾਰੇ ਹੋ ਜਾਂਦੇ। नहीं पता नहीं ਜੀ ਹੁਣ ਠੀਕ ਹੈ, ਹੁਣ ਠੀਕ ਹੈ। ਸ਼ਾਇਦ ਕੋਈ ਸਿਗਨਲ ਇਸ਼ੂ ਸੀ। ਲੋਕੇਸ਼ਨ ਥੋੜੀ ਜਿਹੀ ਚੇਂਜ ਕਰਕੇ ਤੁਸੀਂ ਸਾਡੇ ਨਾਲ ਕੁਝ ਸਾਂਝਾ ਕਰੋ। फोन ठीक है। ਵੇਖੋ ਮੇਰੇ ਨਾਲ ਜਦੋਂ ਗੱਲ ਹੁੰਦੀ ਉਦੋਂ ਠੀਕ ਰਹਿੰਦਾ ਹੈ, ਹੁਣ ਫੇਰ ਵਿਗੜਿਆ। पता नहीं आया ਜੀ ਜੀ ਸ਼ੁਰੂ ਕਰੋ ਤੁਸੀਂ ਜੀ, ਸ਼ੁਰੂ ਕਰੋ। ठीक है छोटी गजल स्टार्ट करने लगी हूँ जी। वो इश्क जो हमसे रूठ गया अब उसका हाल बताए क्या। वो इश्क जो हमसे रूठ गया अब उसका हाल बताए क्या। कोई मेहर नहीं कोई कहर नहीं फिर सच्चा शेर सुनाए क्या। वो इश्क जो हमसे रूठ गया वाह जी वाह। अब उसका हाल बताए क्या। एक हिजर जो हमको नाहक है तादेर उसे दोहराए क्या। एक हिजर जो हमको नाहक है तादेर उसे दोहराए क्या। वो जहर जो दिल में उतार लिया फिर उसके नाज उठाए क्या। वो जहर जो दिल में उतार लिया फिर उसके नाज उठाए क्या। कोई मेहर नहीं कोई कहर नहीं फिर सच्चा शेर सुनाए क्या। एक आग में तन्हाई के जो सारे बदन में फैल गई। एक आग में तन्हाई के जो सारे बदन में फैल गई। जब जिस्म ही सारा जलता हो फिर दामन दिल को बचाए क्या। जब जिस्म ही सारा जलता हो फिर दामन दिल को बचाए क्या। कोई मेहर नहीं कोई कहर नहीं सच्चा शेर सुनाए क्या। वाह जी वाह। वो इश्क जो हमसे रूठ गया अब उसका हाल
सुनाए क्या। वाह जी वाह, वाह जी वाह, क्या बात है, शानदार जी। जी ਇਹ ਸਨ ਜੀ ਸਾਡੇ ਨਾਲ ਮਿਸ ਅਨਮੋਲ ਜੀ, ਜਿਨ੍ਹਾਂ ਨੇ ਖੂਬ ਮਹਿਫਿਲ ਦਾ ਰੰਗ ਜਿਹੜਾ ਉਹ ਬੰਨ੍ਹ ਦਿੱਤਾ। ਸੋ ਹੁਣ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਜੋਗਿੰਦਰ ਧਾਮੀ ਜੀ। ਮੇਰੇ ਵੱਲੋਂ ਜੋਗਿੰਦਰ ਧਾਮੀ ਜੀ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਔਰ ਰੂਬਰੂ ਕਰ ਰਿਹਾ ਮੈਂ ਤੁਹਾਨੂੰ ਮਨਜੀਤ ਸਿੰਘ ਗਿੱਲ ਜੀ ਦੇ। ਆਓ ਜੀ ਜੋਗਿੰਦਰ ਧਾਮੀ ਜੀ, ਕੀ ਸੁਣਾ ਰਹੇ ਹੋ? ਹਾਂਜੀ ਤੁਹਾਡਾ ਰੰਗੀਨ ਮਹਿਫਿਲ 'ਚ ਸਵਾਗਤ ਹੈ। ਹਾਂਜੀ, ਪ੍ਰੋਫੈਸਰ ਸਾਹਿਬ ਜੀ, ਗਿੱਲ ਸਾਹਿਬ ਜੀ, ਮੱਲੀ ਸਾਹਿਬ ਜੀ ਤੇ ਪੰਜਾਬੀ ਰੇਡੀਓ USA ਸਾਰੀ ਟੀਮ ਤੇ ਸਰੋਤਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ। ਪਹਿਲਾਂ ਮੈਂ ਚੰਦ ਲਾਈਨਾਂ ਭੱਲਾ ਸਾਹਿਬ ਲਈ ਕਹੂੰਗਾ, ਫਿਰ ਮੇਰਾ ਗੀਤ ਹੈ ਜੀ ਜਿਹਦਾ ਸਿਰਲੇਖ ਹੈ ਸੱਭਿਆਚਾਰ। ਵਾਹ ਜੀ ਵਾਹ। ਹਾਂ। ਹਾਸੇ ਰੱਜ ਹਸਾ ਗਿਆ, ਢਿੱਡੀ ਪੀੜਾਂ ਪਾ ਗਿਆ, ਹਾਏ ਹਾਏ। ਜਿਹਨੇ ਸਾਰੀ ਉਮਰ ਹਸਾਇਆ ਅੱਜ ਹੰਝੂ ਅੱਖੀ ਪਾ ਗਿਆ। ਹਾਏ 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 ਹਾਏ। ਕਲਾਕਾਰੀ ਕਿਸ ਨੂੰ ਕਹਿੰਦੇ ਨੇ, ਕਲਾਕਾਰੀ ਕਿਸ ਨੂੰ ਕਹਿੰਦੇ ਨੇ, ਭੱਲਾ ਸਾਹਿਬ ਉਹ ਕਰ ਦਿਖਾ ਗਿਆ, ਆਹਾ, ਭੱਲਾ ਕਰ ਦਿਖਾ ਗਿਆ। ਕਿਆ ਬਾਤਾਂ, ਕਿਆ ਬਾਤ। ਬਹੁਤ ਅੱਛਾ। ਤੇ ਮੇਰਾ ਗੀਤ ਹੈ ਜੀ ਸੱਭਿਆਚਾਰ। ਜੀ ਜੀ। ਵਿੱਚ ਸਿਆਲਾਂ ਬੁੱਕਲ ਖੇਤੀ ਦੀ, ਤੇ ਧੂਣੀ ਸੇਕਣ ਨੂੰ ਲਾਉਂਦੇ ਸੀ। ਆਹਾ ਆਹਾ। ਧੁੱਪਾਂ ਦੇ ਵਿੱਚ ਬਾਣ ਦਾ ਮੰਜਾ ਖਿੱਚ ਟਾਲੀ ਛਾਵੇਂ ਡਾਉਂਦੇ ਸੀ। ਵਾਹ ਜੀ ਵਾਹ, ਵਾਹ ਜੀ ਵਾਹ। ਆਪਣੇ ਤੋਂ ਵੱਡਿਆਂ ਨੂੰ ਸਾਰੇ ਇੱਜ਼ਤ ਨਾਲ ਬੁਲਾਉਂਦੇ ਸੀ। ਕਿਆ ਕਹਿਣੇ। ਸੱਭਿਆਚਾਰ ਅਸੀਂ ਜਾਣੇ ਭੁੱਲਦੇ, ਸਾਡੇ ਵਡੇਰੇ ਕਿੱਥੇ ਭੁਲਾਉਂਦੇ ਸੀ। ਵਾਹ ਜੀ ਵਾਹ। ਸਿਆਲਾਂ ਬੁੱਕਲ ਖੇਤੀ ਦੀ, ਤੇ ਧੂਣੀ ਸੇਕਣ ਨੂੰ ਲਾਉਂਦੇ ਸੀ। ਆਹਾ ਆਹਾ। ਬੱਸ ਨੇ ਦੇਖੋ ਮੋੜਾ ਕੱਟਿਆ, ਜਿਹਦੇ ਵਿੱਚੋਂ ਅਸੀਂ ਕੁਝ ਨਹੀਂ ਖੱਟਿਆ। ਖੇਤੀ ਵਿਚਾਰੀ ਰੁਲ ਕੇ ਰਹਿ ਗਈ, ਟਾਲੀਆਂ ਦੀ ਥਾਂ ਕੋਠੀ ਪੈ ਗਈ। आहा आहा आहा, क्या उजाड़े ने, क्या मंजर बदल गए, क्या नक्शा बदल गया। वाह जी वाह। एक बार फिर जोगिंदर धामी जी क्या कहने। बस ने देखो मोड़ा कटिया, आए हाय, ते विचों असीं कुछ नहीं खटिया। खेती बेचारी रुड़ के रह गई, टालियां दी थां कोठी पै गई। आए हाय। ਹੁਣ ਤਾਂ ਬੂਹਾ ਵੀ ਨਹੀਂ ਖੋਲਣ ਆਉਂਦੇ, ਪਹਿਲਾਂ ਬਾਹੋਂ ਫੜ ਕੇ ਅੰਦਰ ਬਿਠਾਉਂਦੇ ਸੀ। ਵਿੱਚ ਸਿਆਲਾਂ ਬੁੱਕਲ ਖੇਤੀ ਦੀ, ਤੇ ਧੂਣੀ ਸੇਕਣ ਨੂੰ ਲਾਉਂਦੇ ਸੀ। ਵਾਹ ਜੀ ਵਾਹ। ਪਿੰਡ ਦੇ ਚੌਂਕ ਤੇ ਗੱਡੇ ਉੱਤੇ ਬਹਿ ਕੇ ਲੋਕੀ ਸੀ ਗੱਲਾਂ ਕਰਦੇ, ਦੇਰ ਰਾਤ ਤਾਈਂ ਸੀ ਗੱਪ ਛਪ ਚੱਲਦੀ, ਭਾਵੇਂ ਠੰਡ ਵਿੱਚ ਸੀ ਉਹ ਠਰਦੇ। ਇੰਸਟਾਗ੍ਰਾਮ ਤੇ ਨਹੀਂ ਸੀ ਮਿਲਦੇ, ਇੰਸਟਾਗ੍ਰਾਮ ਤੇ ਨਹੀਂ ਸੀ ਮਿਲਦੇ, ਤੇ ਉਹ ਖੁਦ ਮਿਲ ਕੇ ਗੱਲ ਬੱਕੜੀ ਪਾਉਂਦੇ ਸੀ। ਆਏ ਹਾਏ। ਸਿਆਲਾਂ ਬੁੱਕਲ ਖੇਤੀ ਦੀ, ਤੇ ਧੂਣੀ ਸੇਕਣ ਨੂੰ ਲਾਉਂਦੇ ਸੀ। ਵਾਹ ਜੀ ਵਾਹ। ਪੱਕੇ ਬਾਜਰੇ ਦੇਸੀ ਛਿੱਟੇ ਡੁੰਗਦੇ, ਪੱਕੇ ਬਾਜਰੇ ਦੇਸੀ ਡੁੰਗਦੇ ਛਿੱਟੇ, ਤੰਦੂਰੀ ਅੰਬ ਸੀ ਮਿੱਠੇ, ਚਾਹ ਦਾ ਡੋਲੂ ਲੈ ਖੇਤੀ ਜਾਣਾ, ਭੰਨ ਹਦਵਾਣਾ ਬਹਿ ਉੱਥੇ ਖਾਣਾ। ਆਹਾ। ਸੀਰੀ ਹੁੰਦੇ ਸੀ ਚਾਚੇ ਤਾਇਆ ਤੋਂ ਵੱਧ ਕੇ, ਸੀਰੀ ਹੁੰਦੇ ਸੀ ਚਾਚੇ ਤਾਇਆ ਤੋਂ ਵੱਧ ਕੇ, ਤੇ ਉਹ ਵੀ ਜੋਗਿੰਦਰਾ ਜੋਗਿੰਦਰਾ ਬੁਲਾਉਂਦੇ ਸੀ। ਵਾਹ ਜੀ ਵਾਹ। ਸਿਆਲਾਂ ਬੁੱਕਲ ਖੇਤੀ ਦੀ, ਤੇ ਧੂਣੀ ਸੇਕਣ ਨੂੰ ਲਾਉਂਦੇ ਸੀ। ਵਾਹ ਜੀ ਵਾਹ। ਜਿਨ੍ਹਾਂ ਮਾਵਾਂ ਦੇ ਸੀ ਪੈਰੀਂ ਹੱਥ ਲਾਉਂਦੇ, ਅੱਜ ਉਹਨਾਂ ਦੇ ਕੰਨਾਂ ਬਾਲੀਆਂ ਲਾਉਂਦੇ।
ਦੂਰੋਂ ਦੇਖ ਪਾਸਾ ਵੱਟ ਲੈਂਦੇ, ਗੱਲ ਕੀ ਲਾਉਣਾ ਨਹੀਂ ਉਹ ਅੱਖ ਮਲਾਉਂਦੇ। ਉਹ ਵਕਤ ਹੁਣ ਧੁੰਦਲਾ ਜਿਹਾ ਦਿਸਦਾ, ਉਹ ਵਕਤ ਹੁਣ ਧੁੰਦਲਾ ਜਿਹਾ ਦਿਸਦਾ, ਜਦੋਂ ਸਾਂਝਾਂ ਲੋਕ ਨਿਭਾਉਂਦੇ ਸੀ। ਵਿੱਚ ਸਿਆਲਾਂ ਬੁੱਕਲ ਖੇਤੀ ਦੀ ਤੇ ਧੂਣੀ ਸੇਕਣ ਨੂੰ ਲਾਉਂਦੇ ਸੀ। ਵਾਹ ਜੀ ਵਾਹ। ਵਾਹ ਜੀ ਵਾਹ। ਚੰਦਰਾ ਬਸ ਨਸ਼ਿਆਂ ਦਾ ਆਇਆ, ਕਰ ਕਰ ਜਿਵੇਂ ਪੱਥਰ ਵਿਛਾਇਆ, ਬੁੱਢੇ ਮਾਪਿਆਂ ਅਰਥੀਆਂ ਚੁੱਕ ਚੁੱਕ ਓਏ ਹੋਏ। ਜਵਾਨ ਪੁੱਤਾਂ ਨੂੰ ਸਿਵਿਆਂ ਪਹੁੰਚਾਇਆ। ਹਾਂ, ਕਿੱਡੀ ਕੋੜੀ ਹਕੀਕਤ ਹੈ ਜੀ, ਕਿੱਡਾ ਕੋੜਾ ਸੱਚ। ਵਾਹ ਜੀ ਵਾਹ, ਵਾਹ ਜੀ ਵਾਹ। ਚੰਦਰਾ ਬਸ ਨਸ਼ਿਆਂ ਦਾ ਆਇਆ, ਕਰ ਕਰ ਜਿਵੇਂ ਪੱਥਰ ਵਿਛਾਇਆ, ਬੁੱਢੇ ਮਾਪਿਆਂ ਅਰਥੀਆਂ ਚੁੱਕ ਚੁੱਕ ਜਵਾਨ ਪੁੱਤਾਂ ਨੂੰ ਸਿਵਿਆਂ ਪਹੁੰਚਾਇਆ। ਨਸ਼ੇ ਤਾਂ ਸਾਡਾ ਸੁਭਾਅ ਹੀ ਨਹੀਂ ਸੀ, ਨਸ਼ੇ ਤਾਂ ਸਾਡਾ ਸੁਭਾਅ ਹੀ ਨਹੀਂ ਸੀ, ਅਸੀਂ ਤਾਂ ਗੱਭਰੂ ਪੰਜਾਬੀ ਅਖਵਾਉਂਦੇ ਸੀ। ਆਹਾ। ਵਿੱਚ ਸਿਆਲਾਂ ਬੁੱਕਲ ਖੇਤੀ ਦੀ ਤੇ ਧੂਣੀ ਸੇਕਣ ਨੂੰ ਲਾਉਂਦੇ ਸੀ। ਕਿਆ ਕਹਿਣੇ। ਬਹੁਤ ਆਖਰੀ ਰੱਬਾ ਜਵਾਨੀਆਂ ਨਸ਼ਿਆਂ ਤੋਂ ਬਚਾ ਦੇ, ਸੱਭਿਆਚਾਰ ਵੱਲ ਮੋੜਾ ਪਾ ਦੇ, ਟਾਲੀਆਂ ਹੇਠਾਂ ਬਾਣ ਦੇ ਮੰਜੇ ਤੇ ਟੱਬਰ ਇਕੱਠੇ ਕਰ ਬਿਠਾ ਦੇ। ਵਾਹ ਜੀ ਵਾਹ। ਸੱਥਾਂ ਦੇ ਵਿੱਚ ਰੌਣਕਾਂ ਕਰਕੇ ਘੜੀਆਂ ਦੋ ਘੜੀਆਂ ਹਸਾ ਦੇ। ਮੈਂ ਤਾਂ ਲਿਖ ਕੇ ਇੱਕ ਕੋਸ਼ਿਸ਼ ਕੀਤੀ, ਮੈਂ ਤਾਂ ਲਿਖ ਕੇ ਇੱਕ ਕੋਸ਼ਿਸ਼ ਕੀਤੀ, ਪਰ ਅਮਲੀ ਜਾਮਾ ਤੂੰ ਪਹਿਨਾ ਦੇ। ਆਹਾ ਆਹਾ। ਮੁੜ ਕੇ ਪਿੰਡ ਉਹੀ ਦੇਖੀਏ ਰੱਬਾ, ਮੁੜ ਕੇ ਪਿੰਡ ਉਹੀ ਦੇਖੀਏ ਰੱਬਾ। ਵਾਹ ਜੀ ਵਾਹ। ਜਿੱਥੇ ਛਿੰਝਾਂ ਲੋਕੀ ਸੀ ਪਾਉਂਦੇ, ਆਹਾ। ਵਿੱਚ ਸਿਆਲਾਂ ਬੁੱਕਲ ਖੇਤੀ ਦੀ ਤੇ ਧੂਣੀ ਸੇਕਣ ਨੂੰ ਸੀ ਲਾਉਂਦੇ। ਧੁੱਪਾਂ ਵਿੱਚ ਬਾਣ ਦਾ ਮੰਜਾ ਖਿੱਚ ਟਾਲੀ ਛਾਵੇਂ ਡਾਉਂਦੇ ਸੀ। ਸੌਰੀ ਕੋਈ ਗੱਲ ਨਹੀਂ, ਕਿਆ ਬਾਤ ਹੈ। ਰੱਬਾ ਜਵਾਨੀਆਂ ਨਸ਼ਿਆਂ ਤੋਂ ਬਚਾ ਦੇ, ਸੱਭਿਆਚਾਰ ਵੱਲ ਮੋੜਾ ਪੁਆ ਦੇ, ਟਾਲੀਆਂ ਹੇਠਾਂ ਬਾਣ ਦੇ ਮੰਜੇ ਤੇ ਟੱਬਰ ਇਕੱਠੇ ਕਰ ਬਿਠਾ ਦੇ। ਵਾਹ ਜੀ ਵਾਹ। ਦੇ ਵਿੱਚ ਰੌਣਕਾਂ ਕਰਕੇ ਘੜੀਆਂ ਦੋ ਘੜੀਆਂ ਹਸਾ ਦੇ। ਮੈਂ ਤਾਂ ਲਿਖ ਕੇ ਇੱਕ ਕੋਸ਼ਿਸ਼ ਕੀਤੀ, ਪਰ ਅਮਲੀ ਜਾਮਾ ਤੂੰ ਪਹਿਨਾ ਦੇ। ਪਿੰਡ ਦੇ ਪਿੰਡ ਮੁੜ ਕੇ ਪਿੰਡ ਦੇ ਉਹੀ ਦੇਖੀਏ ਰੱਬਾ, ਜਿੱਥੇ ਛਿੰਝਾਂ ਲੋਕੀ ਪਾਉਂਦੇ ਸੀ। ਵਿੱਚ ਸਿਆਲਾਂ ਬੁੱਕਲ ਖੇਤੀ ਦੀ ਤੇ ਧੂਣੀ ਸੇਕਣ ਨੂੰ ਲਾਉਂਦੇ ਸੀ। ਧੁੱਪਾਂ ਦੇ ਵਿੱਚ ਬਾਣ ਦਾ ਮੰਜਾ ਖਿੱਚ ਟਾਣੀ ਛਾਵੇਂ ਲਾਉਂਦੇ ਸੀ। ਆਪਣੇ ਤੋਂ ਵੱਡਿਆਂ ਨੂੰ ਸਾਰੇ ਇੱਜ਼ਤ ਨਾਲ ਬੁਲਾਉਂਦੇ ਸੀ। ਸੱਭਿਆਚਾਰ ਅਸੀਂ ਜਾਣੇ ਭੁੱਲਦੇ, ਸਾਡੇ ਵਡੇਰੇ ਕਿੱਥੇ ਭੁਲਾਉਂਦੇ ਸੀ। ਵਾਹ ਜੀ ਵਾਹ। ਵਿੱਚ ਸਿਆਲਾਂ ਬੁੱਕਲ ਖੇਤੀ ਦੀ ਤੇ ਧੂਣੀ ਸੇਕਣ ਨੂੰ ਲਾਉਂਦੇ ਸੀ। ਵਾਹ ਜੀ ਵਾਹ, ਵਾਹ ਜੀ ਵਾਹ। ਵਾਹ ਕਮਾਲ, ਵਾਹ ਕਮਾਲ। ਕਿਆ ਸੁਪਨਾ ਧਾਮੀ ਸਾਹਿਬ, ਬਹੁਤ ਅੱਛਾ। ਥੈਂਕ ਯੂ ਜੋਗਿੰਦਰ ਧਾਮੀ ਜੀ, ਥੈਂਕ ਯੂ। ਹੁਣ ਜੀ ਅੱਗੇ ਵਧਾਂਗੇ। ਮੈਂ ਜਾਣਾ ਤੇ ਕਮਰਸ਼ੀਅਲ ਬ੍ਰੇਕ ਵਾਲ ਸੀ, ਪਰ ਦੂਰੋਂ ਕਾਲ ਆ, ਇਸ ਕਰਕੇ ਪਹਿਲਾਂ ਵੀਨਾ ਡਿੰਗਰਾ ਜੀ ਨੂੰ ਮੌਕਾ ਦਿੰਨੇ ਆ। ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ, ਤੁਸੀਂ ਹੀ ਵੀਨਾ ਡਿੰਗਰਾ ਜੀ ਨੂੰ ਜੀ ਆਇਆਂ ਨੂੰ ਆਖੋ ਔਰ ਪ੍ਰੋਗਰਾਮ 'ਚ ਇਜ਼ਾਰ ਦਾ ਮੌਕਾ ਦਿਓ। ਮੇਰੇ ਵੱਲੋਂ ਵੀਨਾ ਡਿੰਗਰਾ ਜੀ ਨੂੰ ਜੀ ਆਇਆਂ ਨੂੰ ਔਰ ਸਤਿ ਸ੍ਰੀ ਅਕਾਲ ਜੀ। ਵੀਨਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਰਵੀਨ ਮਹਿਫਲ। ਜੀ ਆਇਆ ਵੀਨਾ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਥੈਂਕ ਯੂ ਜੀ। मैं आज अनपढ़ मूवी दी गाना सुना रही हूँ। ठीक है जी। आपकी नजरों ने समझा प्यार के काबिल मुझे,
दिल की ये धड़कन ठहरता, मिल गई मंजिल मुझे, आपकी नजरों में सुनता, ये हमें मंजूर है, आपका ये फैसला, कह रही है नजर, बंदा परवरे शुक्रिया, हंस के अपनी जिंदगी में कर लिया शामिल मुझे, ये धड़कन ठहरता, मिल गई मंजिल मुझे, आपकी नजरों में सुंदर, आपकी मंजिल में मेरी मंजिल आप है, क्यों न मैं तूफान से डरूं, मेरा साहिल आप है, कोई तूफानों से कह दे, मिल गया साहिल मुझे, दिल की ये धड़कन ठहरता, मिल गई मंजिल मुझे, आपकी नजरों में बंसा, भर गई दिल पर मेरे आपकी परछाइयाँ, हर तरफ उजली लगी, सैकड़ों सहनाइयाँ, जहाँ की आज खुशियाँ हो गई हासिल मुझे, आपकी नजरों में समझा, प्यार के काबिल मुझे, दिल की ये धड़कन ठहरता, मिल गई मंजिल मुझे, आपकी नजरों में समझा। शुक्रिया जी, थैंक यू जी। वाह जी वाह। बहुत धन्यवाद ਤੁਹਾਡਾ, ਕੀ ਬਾਤ ਹੈ, ਬਹੁਤ शुक्रिया। ਸ਼ਾਨਦਾਰ ਵੀਨਾ ਡਿੰਗਰਾ ਜੀ, ਥੈਂਕ ਯੂ। थैंक यू जी, सत श्री अकाल जी। ਸਤਿ ਸ੍ਰੀ ਅਕਾਲ ਜੀ। ਸਤਿ ਇੰਡੀਆ ਤੋਂ ਪ੍ਰੋਫੈਸਰ ਸਾਹਿਬ ਵੀਨਾ ਡਿੰਗਰਾ ਜੀ ਸਾਡੇ ਨਾਲ ਸਨ। ਹੁਣ ਮੈਂ ਇੱਕ ਵਾਰ ਫਿਰ ਬੇਨਤੀ ਕਰਨੀ ਹੈ ਆਪਣਾ ਮਨਜੀਤ ਸਿੰਘ ਗਿੱਲ ਜੀ ਔਰ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਆਪ ਜੀ ਨੂੰ ਕਿ ਇੱਕ ਕਮਰਸ਼ੀਅਲ ਬ੍ਰੇਕ ਹੈ ਜਿਹੜੀ, ਇਹਦੇ ਤੋਂ ਬਾਅਦ ਵਾਪਸ ਹੋਣੇ ਇਜਾਜ਼ਤ ਚਾਹੁੰਦੇ ਹਾਂ ਜੀ। ਜ਼ਰੂਰ ਜੀ ਬਹੁਤ ਬਹੁਤ ਧੰਨਵਾਦ ਸਰੋਤਿਓ, ਮਿਲਣੇ ਆ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ, ਸੁਣਦੇ ਰਹਿਣਾ ਪ੍ਰੋਗਰਾਮ ਕਵੀ ਦਰਬਾਰ।
प्रोग्राम कवि दरबार रंगीन महफिल च एक बार फिर आप सब का बड़ा निघा जिहा स्वागत है। जी आए कहने जी और प्रोग्राम सुन रहे तुसी पंजाबी रेडियो यूएसए दे नैशनल और इंटरनेशनल रेडियो नेटवर्क के नाल पंजाबी रेडियो यूएसए और पंजाबी टीवी यूएसए ते फेसबुक यूट्यूब चैनल्स ते इस दा प्रसारित किया जा रहा है। प्रोग्राम च सांझ बनाने लई साडा टेलीफोन नंबर है 408 272 5200 408272 5200। प्रोफैसर शेर सिंह कंवल जी और मनजीत सिंह गिल जी एक बार फिर तुहानू जी आए कहने बड़ा निघा जिहा स्वागत है जी कवि दरबार च। बहुत बहुत शुक्रिया मल्ली साहब, थैंक यू जी, धन्यवाद। और प्रोग्राम ਨੂੰ ਹੁਣ ਅੱਗੇ ਟੋਰਨੇ ਆ ਔਰ ਸਾਡੇ ਬਾਕੀ ਜਿਹੜੇ ਜੀ ਨੇ ਜਿਨ੍ਹਾਂ ਨੇ ਬੜੇ ਬੜੇ ਚਿਰਾਂ ਤੋਂ ਹੋਲਡ ਰੱਖੀ ਉਹਨਾਂ ਨੂੰ ਪ੍ਰੋਗਰਾਮ 'ਚ ਆਪ ਸਭ ਤੇ ਰੂਬਰੂ ਕਰਨੇ ਆ। ਤੇ ਹੁਣ ਫਿਰ ਮੈਂ ਸ਼ੁਰੂਆਤ ਨੇ ਜਿਹੜੀਆਂ ਉਹ ਫਿਰ ਕਰ ਲੈਣਾ ਆ। ਮਨਜੀਤ ਸਿੰਘ ਗਿੱਲ ਜੀ ਤੁਹਾਡੇ ਤੋਂ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਜੀ ਪ੍ਰਗਟ ਸਿੰਘ ਜੀ। ਮੇਰੇ ਵੱਲੋਂ ਪ੍ਰਗਟ ਸਿੰਘ ਜੀ ਆਇਆਂ ਨੂੰ ਔਰ ਮਨਜੀਤ ਸਿੰਘ ਗਿੱਲ ਜੀ ਆਇਆਂ ਨੂੰ ਕਹੋ ਪ੍ਰਗਟ ਜੀ ਨੂੰ ਔਰ ਨਾਲ ਕੁਝ ਇਜ਼ਹਾਰ ਦਾ ਮੌਕਾ ਦਿਓ ਜੀ। ਹਾਂਜੀ ਪ੍ਰਗਟ ਸਿੰਘ ਜੀ ਤੁਹਾਡਾ ਸਵਾਗਤ ਹੈ, ਜੀ ਆਇਆਂ ਨੂੰ। ਕੀ ਸੁਣਾ ਰਹੇ ਹੋ ਸਾਨੂੰ ਅੱਜ? ਹਾਂਜੀ ਮੱਲੀ ਸਾਹਿਬ ਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਮੈਂ ਕੋਈ ਤੁਹਾਡੇ ਕੋਲ ਸੁਣ ਕੇ ਹੀ ਦੋ ਲੈਣਾ ਲਿਖੀਆਂ, ਮੇਰੀਆਂ ਨਹੀਂ ਆ। ਦੋ ਹਰੀ ਸਿੰਘ ਹੋਏ ਆ। ਇੱਕ ਤੁਹਾਡੇ ਹਰੀ ਸਿੰਘ ਦਿਲਬਾਰ ਪਾਕਿਸਤਾਨ ਚ ਪੈਦਾ ਹੋਏ ਲੈਲਪੁਰ 1929 ਚ ਜੀ, ਤੇ ਵੰਡ ਜਾਣ ਕੇ ਭੁੱਖ ਨਾਲ ਰਹਿਸਦੇ 88 ਸਾਲ ਦੀ ਰੱਬ ਨੂੰ ਪਿਆਰੇ ਹੋ ਗਏ 3 ਮਈ 2017 ਚ। ਵੈਰੀ ਬੈਡ। ਆਏ ਹਾਏ। ਤੇ ਪਹਿਲਾਂ ਦੇ ਨਾਲ ਹੀ ਅੱਜ ਜਿਹੜਾ ਜਸਵਿੰਦਰ ਭੱਲਾ ਜੀ ਰੱਬ ਨੂੰ ਪਿਆਰੇ ਹੋਏ ਆ, ਬੜੀ ਦੁਖਦਾਈ ਖਬਰ ਹੈ, ਪਰ ਹੁਕਮ ਅੰਦਰ ਸਭ ਕੁਝ ਇਹ ਤਾਂ ਮੰਨਣਾ ਪੈਂਦਾ। ਹਾਂਜੀ, ਤੇ ਏਡੇ ਰੁਤਬੇ ਤੇ ਜਾ ਕੇ ਫੇਰ ਵੀ ਉਹ ਲੋਕਾਂ ਨੂੰ ਹਸਾਉਣ ਦੇ ਨਾਲ ਜੁੜੇ ਰਹੇ, ਜਿਹੜਾ ਸਭ ਤੋਂ ਔਖਾ ਕੰਮ ਸੀ। ਡਾਕਟਰ PhD ਕਰਕੇ ਡਾਕਟਰ ਬਣ ਕੇ ਜੌਬ ਆਪਣੀ ਤੋਂ ਟਾਈਮ ਕੱਢਣਾ ਤੇ ਫਿਲਮਾਂ ਤੱਕ ਪਹੁੰਚਣਾ और फिर कला वास्ते वक्फ करना खुद नु। बिल्कुल जी, अपनी मिसाल आप। ਹਾਂ, ਉੱਥੇ ਨੰਦ ਲਾਲ ਨੂਰਪੁਰੀ ਵਰਗੇ ਵਿਚਾਰੇ ਖੂਹ 'ਚ ਡੁੱਬ ਕੇ ਮਰ ਗਏ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ, ਜਿਨ੍ਹਾਂ ਨੇ ਕਦਰ ਨਹੀਂ ਪਾਈ ਸਰਕਾਰਾਂ ਨੇ। ਤੇ ਹਰੀ ਸਿੰਘ ਦਿਲਬਰ ਵੀ ਉਹਨਾਂ ਚੋਂ ਪਾਕਿਸਤਾਨ ਚੋਂ ਜਾੜਾ ਕਰਕੇ ਇੱਧਰ ਆ ਗਏ। ਪਹਿਲਾਂ ਜਲੰਧਰ ਲਾਗੇ ਟਿਕੇ, ਇੱਥੇ ਦਰਿਆ ਦਰੂ ਚੜ ਗਿਆ, ਘੁੰਮਦੇ ਘੁਮਾਉਂਦੇ ਸਿਰਸੇ ਜਾ ਕੇ ਸੈਟਲ ਹੋਏ ਤੇ ਘਰ ਅਖੀਰ ਤੱਕ ਫੇਰ ਵੀ ਨਹੀਂ ਬਣਿਆ ਉਹਨਾਂ ਕੋਲ। ਹਾਏ ਹਾਏ। ਤੇ ਉਹ ਕਵੀ ਸਨ ਜਿਨ੍ਹਾਂ ਨੇ ਮੇਰਾ 110-15 ਵਾਰ ਲਾਲ ਕਿਲੇ ਤੇ 2 ਵਾਰ ਸਾਲ ਚ ਕਵੀ ਦਰਬਾਰ ਹੁੰਦਾ, 15 ਅਗਸਤ 26 ਜਨਵਰੀ। ਤੇ ਇੰਨੀ ਵਾਰ ਜਿੰਨੇ ਉੱਥੇ ਹਕੂਮਤਾਂ ਦੇ ਹੁੰਦਿਆਂ ਸਰਕਾਰੀ ਦਰਬਾਰੀ ਸਾਹਿਬ ਹੁੰਦੇ ਆ ਤੇ ਉਹਨਾਂ ਦਾ ਕੋਈ ਕਦਰ ਨਹੀਂ ਪਾਇਆ। ਬਹੁਤ ਨੰਦ ਲਾਲ ਨੂਰਪੁਰੀ ਤੇ ਖੂਹ 'ਚ ਮਾਰ ਕੇ ਛੱਡ ਮਰ ਗਿਆ। ਇਹ ਵਿਚਾਰਾ ਐਂਡ ਪੁਆਇੰਟ ਤੇ ਕੈਂਸਰ ਹੋ ਕੇ ਬਹੁਤ ਦੁਖੀ ਹੋ ਕੇ ਮਰਿਆ, ਕਿਸੇ ਮੁੱਲ ਨਹੀਂ ਪਾਇਆ। ਤੇ ਆਪਾਂ ਉਹਨਾਂ ਨੂੰ ਯਾਦ ਕਰ ਲਈਏ। ਇਰਸ਼ਾਦ ਜੀ, ਮੈਂ ਕਦੀ ਬੋਲਿਆ ਤੇ ਨਹੀਂ, ਪਰ ਜਿਹੜਾ ਉਹਨਾਂ ਉੱਥੇ ਕਵਿਤਾ ਬੋਲੀ ਸੀਗੀ ਕਿਲੇ ਤੇ ਜਾ ਕੇ ਬੋਲਦੇ, ਉਹਦਾ 1-2 ਪ੍ਰਸੰਗ ਦੱਸ ਦਿੰਦਾ। ਦੇਸ਼ ਵਾਸੀ ਜੋ ਕੁਝ ਕਹਾਂਗਾ ਕਵਿਤਾ ਹੀ ਕਹਾਂਗਾ। ਅੱਜ ਕਰ ਰਿਹਾ ਹਜ਼ੂਰ, ਪਹਿਲਾ ਚੌਕੇ ਛਿੱਕੇ ਨਾਲ ਉਹ ਸ਼ੁਰੂ ਕਰਦਾ ਹੁੰਦਾ ਸੀ। ਪੰਡਿਤ ਮੌਲਵੀ ਠੇਕੇ ਤੇ ਜਾ ਕੇ ਇੱਕ ਬਣ ਜਾਂਦਾ, ਦੇਖਣ ਲਈ ਉਹਨਾਂ ਦਾ ਪਿਆਰ ਵੀ ਪ੍ਰਤੱਖ ਬਣ ਜਾਂਦਾ। ਵਾਹ ਜੀ ਵਾਹ। ਸੁਨਤ ਕਰ ਦਿਓ ਮੁਸਲਮ ਤੇ ਜੰਝੂ ਪਾ ਦਿਓ ਹਿੰਦੂ, ਕੁਝ ਨਾ ਜੰਮ ਕੇ ਛੱਡ ਦਿਓ, ਕੁਝ ਨਾ ਕਰੋ ਜੰਮ ਕੇ ਛੱਡ ਦਿਓ ਤਾਂ ਸਿੱਖ ਬਣ ਜਾਂਦਾ। ਵਾਹ। ਅੱਛਾ, ਕਿਆ ਬਾਤ। ਚੌਗਾ ਜੀ, ਜਦੋਂ ਉਹਨਾਂ ਵੇਖਿਆ ਨਾ ਵੀ ਉਹ ਮਿਊਜ਼ੀਅਮ 'ਚ ਲਾਲ ਕਿਲੇ 'ਚ ਪਹਿਲੀ ਵਾਰ ਜਦੋਂ ਗਏ ਤੇ ਉਹਨਾਂ ਵੇਖਿਆ ਵੀ ਇੱਥੇ ਹੋ ਕੀ ਰਿਹਾ ਵਾ, ਤੇ ਉਹਨਾਂ ਫਿਰ ਇੱਕ ਬੰਦ ਲਿਖਿਆ, ਸ਼ੇਰ ਲਿਖਿਆ, ਲਾਲ ਕਿਲੇ ਦੇ ਵਿੱਚ ਇੱਕ ਬਿਲਡਿੰਗ ਬਰਕਰਾਰ ਸਾਂਭ ਕੇ ਰੱਖੀ ਹੋਈ ਹੈ। ਲਾਲ ਕਿਲੇ ਵਿੱਚ ਇੱਕ ਬਿਲਡਿੰਗ ਬਰਕਰਾਰ ਸਾਂਭ ਕੇ ਰੱਖੀ ਹੋਈ ਹੈ। ਸ਼ਾਹਜਹਾਨ ਦੀ ਉਸ ਅੰਦਰ ਤਲਵਾਰ ਸਾਂਭ ਕੇ ਰੱਖੀ ਹੋਈ ਹੈ। ਰਾਣੀ ਝਾਂਸੀ ਦੀ ਜੰਗੀ ਪੋਸ਼ਾਕ ਦਿਲਬਰਾ ਖੁਰਦ-ਬੁਰਦ ਹੈ। ਰਾਣੀ ਝਾਂਸੀ ਦੀ ਜੰਗੀ ਪੋਸ਼ਾਕ ਦਿਲਬਰਾ ਖੁਰਦ-ਬੁਰਦ ਹੈ ਤੇ ਨੂਰ ਜਹਾਂ ਦੀ ਉਸ ਅੰਦਰ ਸਲਵਾਰ ਸਾਂਭ ਕੇ ਰੱਖੀ ਹੋਈ ਹੈ। ਲਾਨਤਾਂ ਇਸ ਦੇਸ਼ ਦੇ ਹਕੂਮਤਾਂ ਵਾਲਿਆਂ ਨੂੰ, ਜਿੰਨਾ 115-20 ਜਾਂ 100 ਤੋਂ ਸਮਥਿੰਗ ਕਿੰਨੀਆਂ ਵੱਧ ਵਾਰ ਉਹਨੇ ਕਵੀ ਦਰਬਾਰ 'ਚ ਭਾਗ ਲਿਆ ਤੇ 2 ਪੈਸੇ ਦੀ ਪੈਨਸ਼ਨ ਵੀ ਲਾਈ, ਤੇ ਉਹ ਆਪਣੀ ਅੱਤ ਗਰੀਬੀ 'ਚ
ਇਹ ਰੱਬ ਨੂੰ ਸੁਰਖਰੂ ਹੋ ਗਿਆ। ਤੇ ਜਿਹੜਾ ਆਪਣੇ ਅੱਜ ਕੱਲ ਸਾਡੇ ਸ੍ਰੀ ਅੰਮ੍ਰਿਤਸਰ ਤੋਂ ਕਪਲ ਸ਼ਰਮਾ ਸ਼ੋਅ ਕਰਦਾ ਵਾ, ਇਹ ਉਹਦਾ ਬੱਚਿਆਂ ਸਮਾਜ ਪੋਤਰਿਆਂ ਸਮਾਨ ਹੀ, ਤੇ ਕਿਸੇ ਨੇ ਇਕੱਠੇ ਦਿੱਲੀ ਸ਼ੋਅ ਕਰਨ ਜਾਂਦੇ ਤੇ ਉਹਦੀਆਂ ਹੀ ਇਹ ਕਵਿਤਾ ਹਾਸਰਸ ਚੁੱਕ ਕੇ ਤੇ ਅੱਜ ਸਟਾਰ ਬਣਿਆ ਵਰਲਡ ਦਾ। ਪਰ ਇਹਨੂੰ ਵੀ ਚੇਤਾ ਨਹੀਂ ਆਇਆ 2016-17 ਚੋਂ ਬਹੁਤ ਦੁਖੀ ਹੋ ਕੇ ਮਰਿਆ ਵੀ ਕਿਤੇ ਇਕੱਠੇ ਰਹੇ, ਉਹਦਾ ਹੀ ਕੋਈ ਜਾ ਕੇ ਮਦਦ ਕਰ ਲਈਏ। ਬਹੁਤ ਦੁਖਦਾਈ ਖਬਰ ਹੈ ਜੀ ਭੱਲਾ ਸਾਹਿਬ ਦੀ। ਤੁਹਾਨੂੰ ਸਾਰਿਆਂ ਨੂੰ, ਮੱਲੀ ਸਾਹਿਬ ਤੇ ਸਾਰੇ ਪੰਜਾਬੀ ਰੇਡੀਓ USA ਵਾਲਿਆਂ ਨੂੰ, ਜਿਹੜੇ ਪੰਜਾਬੀ ਕਵਿਤਾ ਦਾ ਕਵੀ ਦਰਬਾਰ ਕਰਦੇ ਤੇ ਲੋਕਾਂ ਨੂੰ ਹਸਾਉਂਦੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਥੈਂਕ ਯੂ ਜੀ, ਥੈਂਕ ਯੂ ਜੀ ਪ੍ਰਗਟ ਜੀ, ਥੈਂਕ ਯੂ, ਧੰਨਵਾਦ ਤੁਹਾਡਾ। ਅੱਗੇ ਵਧਾਂਗੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਹੁਣ ਸਾਡੇ ਨਾਲ ਨੇ। ਮੋਹਨ ਲਾਲ ਜੀ, ਮੋਹਨ ਲਾਲ ਜੀ ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪ੍ਰੋਗਰਾਮ ਜੀ। ਆਇਆ ਮੋਹਨ ਲਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ, ਸਤਿ ਸ਼੍ਰੀ ਅਕਾਲ ਜੀ। ਅੱਜ ਕਵਿਤਾ ਹੈ ਕਾਬਲੀਅਤ। ਵਾਹ ਜੀ ਵਾਹ। ਰੱਬਾ ਉਹਦੇ ਕਾਬਲ ਕਰਦੇ, ਰੱਬਾ ਉਹਦੇ ਕਾਬਲ ਕਰਦੇ, ਜਾਂ ਫਿਰ ਮੈਨੂੰ ਪਾਗਲ ਕਰਦੇ, ਜਾਂ ਫਿਰ ਮੈਨੂੰ ਪਾਗਲ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਫਰਿਆਦ ਤੇ ਕਿਆ ਤੜੀ ਹੈ, ਕਿਆ ਕਹਿਣੇ। ਬਹੁਤ ਅੱਛੇ। ਇੱਕੋ ਚ ਦੋਵੇਂ ਕੰਮ। ਜੇ ਉਹ ਹਾਸਲ ਹੋ ਨਹੀਂ ਸਕਦਾ, ਜੇ ਉਹ ਹਾਸਲ ਹੋ ਨਹੀਂ ਸਕਦਾ, ਹਰ ਹਾਲਤ ਲਾ ਹਾਸਲ ਕਰਦੇ, ਲਾ ਹਾਸਲ ਕਰਦੇ। ਵਾਹ ਵੀ ਵਾਹ, ਵਾਹ ਵੀ ਵਾਹ। ਹਰ ਹਾਲਤ ਲਾ ਹਾਸਲ ਕਰਦੇ। ਇਸ਼ਕ ਅਦਾਰਾ ਖੋਲਿਆ ਜਨਾ, ਇਸ਼ਕ ਅਦਾਰਾ ਖੋਲਿਆ ਜਨਾ, ਮਾੜਾ ਬਾਲ ਨਹੀਂ ਦਾਖਲ ਕਰਦੇ, ਮਾੜਾ ਬਾਲ ਨਹੀਂ ਦਾਖਲ ਕਰਦੇ, ਮਾੜਾ ਬਾਲ ਨਹੀਂ ਦਾਖਲ ਕਰਦੇ। ਕਿਆ ਕਹਿਣੇ, ਕਿਆ ਕਹਿਣੇ। ਇੱਕ ਦੂਜੇ ਦੇ ਭਾਲ ਚ ਲੰਘੀ, ਇੱਕ ਦੂਜੇ ਦੇ ਭਾਲ ਚ ਲੰਘੀ, ਰਲ ਕੇ ਬਹਿੰਦੇ ਗੱਲ ਛਲ ਕਰਦੇ, ਰਲ ਕੇ ਬਹਿੰਦੇ ਗੱਲ ਛਲ ਕਰਦੇ, ਵਾਹ ਜੀ ਵਾਹ, ਗੱਲ ਛਲ ਕਰਦੇ। ਕਿਆ ਕਹਿਣੇ, ਕਿਆ ਕਹਿਣੇ। ਕਈ ਟੱਕੇ ਨੇ ਝੂਠੇ ਆਸ਼ਕ, ਕਈ ਟੱਕੇ ਨੇ ਝੂਠੇ ਆਸ਼ਕ, ਇਸ਼ਕੀ ਤਸਵੀਰ ਪਲ ਪਲ ਕਰਦੇ, ਇਸ਼ਕੀ ਤਸਵੀਰ ਪਲ ਪਲ ਕਰਦੇ, ਇਸ਼ਕੀ ਤਸਵੀਰ ਪਲ ਪਲ ਕਰਦੇ। ਵਾਹ ਜੀ ਵਾਹ, ਵਾਹ ਜੀ ਵਾਹ। ਭੁੱਲ ਭੁਲੇਖੇ ਹੀ ਤੱਕ ਲੈ ਮੈਨੂੰ, ਭੁੱਲ ਭੁਲੇਖੇ ਹੀ ਤੱਕ ਲੈ ਮੈਨੂੰ, ਖੁਦਰਾ ਵੇਲਾ ਮਖਮਲ ਕਰਦੇ, ਖੁਦਰਾ ਵੇਲਾ ਮਖਮਲ ਕਰਦੇ, ਕਿਆ ਖੁਦਰਾ ਵੇਲਾ ਮਖਮਲ ਕਰਦੇ। ਕਿਆ ਕਹਿਣੇ। ਮੱਲੀ ਸਾਹਿਬ ਆਖਰੀ ਲੈਣਾ ਨੇ ਜੀ, ਇੱਕ ਦੂਜੇ ਦੀ ਜਿੰਦੜੀ ਬੁਸ਼ਰਾ, ਇੱਕ ਦੂਜੇ ਦੀ ਜਿੰਦੜੀ ਬੁਸ਼ਰਾ, ਰੱਬ ਨਹੀਂ ਬੰਦੇ ਮੁਸ਼ਕਿਲ ਕਰਦੇ, ਰੱਬ ਨਹੀਂ ਬੰਦੇ ਮੁਸ਼ਕਿਲ ਕਰਦੇ, ਬੰਦੇ ਮੁਸ਼ਕਿਲ ਕਰਦੇ, ਬੰਦੇ ਮੁਸ਼ਕਿਲ ਕਰਦੇ। ਧੰਨਵਾਦ ਸਭ ਦਾ ਜੀ, ਸਤਿ ਸ੍ਰੀ ਅਕਾਲ ਸਭ ਨੂੰ ਜੀ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਕਿਆ ਬਾਤ ਹੈ ਮੋਹਨ ਲਾਲ ਜੀ ਤੁਹਾਡੀ, ਕਿਆ ਬਾਤ ਹੈ, ਬਹੁਤ ਮਿਹਰਬਾਨੀ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਇਹ ਸਨ ਮੋਹਨ ਲਾਲ ਜੀ। ਤੇ ਹੁਣ ਅਸੀਂ ਅੱਗੇ ਵਧਾਂਗੇ ਤੇ ਗਿੱਲ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਇਸ ਵੇਲੇ, ਹਰਜੀਤ ਸਿੰਘ ਜੀ। ਹਰਜੀਤ ਸਿੰਘ ਜੀ ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਰੂਬਰੂ ਜੇ ਤੁਸੀਂ ਮਨਜੀਤ ਸਿੰਘ ਗਿੱਲ ਜੀ ਦੇ। ਆਓ ਜੀ ਸਰਦਾਰ ਹਰਜੀਤ ਸਿੰਘ ਜੀ, ਤੁਹਾਡਾ ਪਹਿਲਾਂ ਸਵਾਗਤ ਹੈ ਰੰਗੀਨ ਮਹਿਫਿਲ ਚ। ਕੀ ਪੇਸ਼ ਕਰ ਰਹੇ ਹੋ? ਹੈਲੋ ਹਰਜੀਤ ਸਿੰਘ ਜੀ, ਸਾਡੀ ਆਵਾਜ਼ ਸੁਣ ਰਹੇ ਤੁਸੀਂ? ਆ ਰਹੀ ਤੁਹਾਡੀ? ਹਰਜੀਤ ਸਿੰਘ ਜੀ ਆਵਾਜ਼ ਸੁਣ ਰਹੇ ਜੇ? ਹਾਂ, ਇੱਕਦਮ ਬੰਦ ਹੋ ਗਿਆ। ਹੈਲੋ ਜੀ ਹਰਜੀਤ ਜੀ, ਮੈਂ ਮਾਫੀ ਚਾਹੁੰਦਾ, ਸਿੰਘ ਨਹੀਂ ਹਰਜੀਤ ਕੌਰ ਜੀ ਨੇ। ਬਾਜੀ ਲਿਖਣ ਵਾਲਾ ਨਾਲ ਜੇ ਕੇ ਲਿਖ ਦਿੰਦਾ ਤੇ ਮੇਰੇ ਕੋਲ ਗਲਤੀ ਨਾ ਹੁੰਦੀ, ਪਰ ਫਿਰ ਵੀ ਮੈਂ ਮਾਫੀ ਚਾਹੁੰਦਾ ਜੀ। ਹਰਜੀਤ ਕੌਰ ਜੀ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਕੌਰ ਜੀ ਦਾ ਸਵਾਗਤ ਹੈ ਜੀ, ਮੈਂ ਦੁਬਾਰਾ ਠੀਕ ਕਹਿਣਾ। ਸਾਰੇ ਪਰਿਵਾਰ ਨੂੰ ਤੁਹਾਡਾ ਕੀ ਸੁਣਾ ਰਹੇ? ਮੈਂ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਮੈਂ ਬੜਾ ਸ਼ੁਕਰੀਆ ਅਦਾ ਕਰਦੀ ਤੁਹਾਨੂੰ ਮੈਨੂੰ ਅੱਜ ਟਾਈਮ ਦਿੱਤਾ ਹੈ। ਸਭ ਤੋਂ ਪਹਿਲਾਂ ਮੈਂ ਜਸਵਿੰਦਰ ਭੱਲਾ ਜੀ ਬਾਰੇ ਕਹੂੰਗੀ ਕਿ ਇਹੋ ਜਿਹੀਆਂ ਸ਼ਖਸੀਅਤਾਂ ਕਦੇ ਕਦੇ ਮਿਲਦੀਆਂ ਨੇ। ਹਾਏ ਹਾਏ, ਕੋਈ ਸ਼ੱਕ ਨਹੀਂ। ਉਹ ਰੋਂਦਿਆਂ ਨੂੰ ਹਸਾ ਦਿੰਦੇ ਸੀ। ਸੋ ਉਹਨਾਂ ਦਾ ਜਾਣਾ ਬਹੁਤ ਘਾਟਾ ਪਿਆ ਹੈ, ਜਿਹੜਾ ਕਿ ਪੂਰਾ ਨਹੀਂ ਹੋ ਸਕਦਾ। ਕਈ ਪੀਰ ਫਕੀਰ ਸੰਤ ਮਹਾਤਮਾ ਚਲੇ ਗਏ, ਰਹਿਣਾ ਤੇ ਇੱਥੇ ਕਿਸੇ ਨਹੀਂ ਗਾ, ਪਰ ਕਈ ਇਹਨਾਂ ਆਮਨਾ ਖੱਟ ਕੇ ਜਾਂਦੇ ਨੇ, ਸਾਰੀ ਉਮਰ ਦੁਨੀਆ ਯਾਦ ਰੱਖਦੀ। ਵਾਹ ਜੀ ਵਾਹ। ਆ ਮੈਂ ਦੋ ਕੁ ਗੱਲਾਂ ਇਹਨਾਂ ਬਾਰੇ ਲਿਖੀਆਂ। ਇੱਕ ਹੈ ਹਨੇਰੀ ਕੋਸਰੀ, ਦੂਜਾ ਦੀਵਾ ਨਾ ਬਾਤੀ। ਆਹਾ, ਬਾਹੋਂ ਫੜ ਕੇ ਲੈ ਚਲੇ, ਕੋਈ ਸੰਗ ਨਾ ਸਾਥੀ। ਹਾਏ ਹਾਏ। ਖਾਕੀ ਖਾਕ ਸਿਉ ਰਲ ਜਾਣਾ, ਕਿਸ ਨਹੀਂ ਹੋਰ ਤਗਾਣਾ। ਗਏ ਸੋ ਗਏ ਫੇਰ ਨਹੀਂ ਆਏ,
ਮੇਰੇ ਜਾਨੀ ਨੀਤ ਪਿਆਰੇ ਬਾਜੋਂ ਪਲ ਰਹਿੰਦੇ ਨਹੀਂ, ਮੈਂ ਬਾਜ ਪਾਲ ਰਹਿੰਦੇ ਨਹੀਂ, ਹੁਣ ਕਿਉਂ ਅਸਾਂ ਵਿਛਾਰੇ। क्या कहने जी। ਵਿੱਚ ਹਵੇਲੀ ਦੇ ਖਬਰ ਨਾ ਕਾਈ, ਵਿੱਚ ਹਵੇਲੀ ਦੇ ਖਬਰ ਨਾ ਕਾਈ, ਮਾਰੂ ਕਿਆ ਚਲਾਣਾ, ਖਾਕੀ ਖਾਕ ਸਿਉ ਰਲ ਜਾਣਾ, ਕਿਸ ਨਹੀਂ ਹੋਰ ਸੰਗਾਣਾ। वाह जी वाह, वाह जी वाह। ਚਿੱਤ ਪਿਆ ਨਾ ਜਾਏ ਸਾਥੋਂ, ਉੱਦੇ ਸਾਹ ਨਾ ਰਹਿੰਦੇ, ਅਸੀਂ ਮੋਇਆਂ ਦੇ ਪਰਲੇ ਪਾਰੇ ਜੀਂਦਿਆਂ ਵਿੱਚ ਬਹਿੰਦੇ, आहा, ਖਾਕੀ ਖਾਕ ਸਿਉ ਰਲ ਜਾਣਾ, ਕਿਸ ਨਹੀਂ ਹੋਰ ਸੰਗਾਣਾ। वाह जी वाह। ਮੈਂ ਸੁਪਨਾ ਸਭ ਜੱਗ ਵੀ ਸੁਪਨਾ, ਹੋਰ ਸੁਪਨਾ ਲੱਗੇ ਧਿਆਨਾ, ਖਾਕੀ ਖਾਕ ਸਿਉ ਰਲ ਜਾਣਾ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। थैंक यू हरजीत कौर जी। ਪਰਮਾਤਮਾ ਉਹਨਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਇਹ ਸਾਰਿਆਂ ਸਾਡੀ ਦਿਲੀ ਅਰਦਾਸ ਹੈ। थैंक यू हरजीत जी, धन्यवाद ਤੁਹਾਡਾ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। 408 272 5200 4082725200 ਇਹ ਹੈ ਜੀ ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਨੰਬਰ। ਇੱਕ ਵਾਰ ਫਿਰ ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਔਰ ਮਨਜੀਤ ਸਿੰਘ ਗਿੱਲ ਜੀ, ਇੱਕ ਕਮਰਸ਼ੀਅਲ ਬ੍ਰੇਕ ਲਈ ਜੀ। ਜ਼ਰੂਰ ਜ਼ਰੂਰ। ਧੰਨਵਾਦ ਜੀ ਤੁਹਾਡਾ। ਔਰ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਮਿਲਣੇ ਜੀ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ।
प्रोग्राम कवि दरबार रंगीन महफिल च एक बार फिर आप सब का बड़ा निघा जिहा स्वागत है। जी आਇਆਂ ਨੂੰ ਕਹਿੰਦੇ ਆ ਜੀ ਪ੍ਰੋਗਰਾਮ 'ਚ ਔਰ ਹੁਣ ਅਸੀਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹੋਏ ਗਾਂ ਵਧਾਂਗੇ ਔਰ ਜਿੰਨਾ ਕੁ ਸਮਾਂ ਹੈ ਉਹਦੇ 'ਚ ਵੱਧ ਤੋਂ ਵੱਧ ਸਾਡੇ ਜਿਹੜੇ ਸਹਿਯੋਗੀ ਨੇ ਉਹਨਾਂ ਨੂੰ ਚਾਂਸ ਦਾਂਗੇ। ਪਰ ਪਹਿਲਾਂ ਮੈਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਔਰ ਮਨਜੀਤ ਸਿੰਘ ਗਿੱਲ ਜੀ ਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦਾ ਹੈ। ਦੋਵਾਂ ਸਾਡੇ ਪ੍ਰੋਗਰਾਮ ਦੇ ਜਿਹੜੇ ਸਹਿਯੋਗੀ ਨੇ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ। ਪ੍ਰੋਫੈਸਰ ਸਾਹਿਬ ਤੁਹਾਨੂੰ ਵੀ ਔਰ ਮਨਜੀਤ ਸਿੰਘ ਗਿੱਲ ਜੀ ਤੁਹਾਨੂੰ ਵੀ ਬਹੁਤ ਬਹੁਤ ਸ਼ੁਕਰੀਆ ਮੱਲੀ ਸਾਹਿਬ। ਔਰ ਤੁਹਾਡੇ ਹੁਕਮ ਅਨੁਸਾਰ ਹੁਣ ਪ੍ਰੋਗਰਾਮ ਹੈ ਜਿਹੜਾ ਉਹਨੂੰ ਅੱਗੇ ਟੋਰਾਂਗੇ। ਤੇ ਮੈਂ ਮਾਫੀ ਚਾਹੁੰਦਾ ਬ੍ਰੇਕ ਤੋਂ ਬਾਅਦ ਮੈਨੂੰ ਹੁਣ ਇਹ ਨਹੀਂ ਪਤਾ ਕਿ ਮੈਂ ਅਗਲੇ ਜਿਹੜੇ ਸਾਡੇ ਸਹਿਯੋਗੀ ਨੇ ਉਹਨਾਂ ਨੂੰ ਮਨਜੀਤ ਸਿੰਘ ਗਿੱਲ ਜੀ ਵੱਲ ਭੇਜਣਾ ਜਾਂ ਪ੍ਰੋਫੈਸਰ ਸਾਹਿਬ ਵੱਲ। ਚਲੋ ਕੋਈ ਨਹੀਂ, ਕਮਲ ਸਾਹਿਬ ਨੂੰ ਕਹਿ ਦਿਓ ਜੀ ਠੀਕ ਹੋ ਗਿਆ। ਮੈਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਸਾਡੇ ਸਾਰਿਆਂ ਦੇ ਰੂਬਰੂ ਨੇ ਜੀ ਗੁਰਦਿਆਲ ਸਿੰਘ ਨੂਰਪੁਰੀ ਜੀ। ਗੁਰਦਿਆਲ ਸਿੰਘ ਨੂਰਪੁਰੀ ਜੀ ਪਹਿਲਾਂ ਤਾਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਰੇਡੀਓ ਦੀ ਆਵਾਜ਼ ਘੱਟ ਕਰ ਲਓ ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਨੂਰਪੁਰੀ ਸਾਹਿਬ ਦਾ ਕਵੀ ਦਰਬਾਰ ਚ ਬਹੁਤ ਬਹੁਤ ਸਵਾਗਤ ਹੈ ਜੀ। ਕੀ ਹੈ ਨੂਰਪੁਰੀ ਸਾਹਿਬ? ਹਾਂਜੀ ਮਲੀ ਸਾਹਿਬ, ਪ੍ਰੋਫੈਸਰ ਸਾਹਿਬ ਤੇ ਗਿੱਲ ਸਾਹਿਬ, ਸ਼ੁਕਰੀਆ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮਲੀ ਸਾਹਿਬ, ਮੇਰੀ ਜਿਹੜੀ ਕਵਿਤਾ ਅੱਜ ਜੀ ਜੀ ਪੇਸ਼ ਕਰ ਰਿਹਾ, ਮੇਰੀ ਕਵਿਤਾ ਦਾ ਜੋ ਸਰਲੇਖ ਹੈ ਜੀ ਉਹ ਲਿਖਿਆ ਕਿ ਬਾਪੂ ਜੀ ਦੀ ਰਿਟਾਇਰਮੈਂਟ। ਆਏ ਹਾਏ ਆਏ ਹਾਏ ਕੀ ਬਾਤ ਹੈ। ਅੱਛਾ, ਬਾਪੂ ਜੀ ਦੀ ਰਿਟਾਇਰਮੈਂਟ। ਹਾਂਜੀ ਸੁਣ ਕੇ ਜਰਾ ਜੀ ਕਿ ਘਰੇ ਆ ਗਿਆ ਬਾਪੂ ਲੈ ਕੇ ਪੈਨਸ਼ਨ ਨਾਲ ਕੁੜੇ, ਰਾਤੋਂ ਰਾਤੀ ਟੱਬਰ ਹੋ ਗਿਆ ਮਾਲੋ ਮਾਲ ਖੜੇ। ਵਾਹ ਜੀ ਵਾਹ, ਵਾਹ ਜੀ ਵਾਹ। ਤੁਹਾਨੂੰ ਪਤਾ ਨਾ ਕਾਫੀ ਪੈਸੇ ਮਿਲ ਜਾਂਦੇ ਹਨ। ਜੀ ਜੀ ਕੀ ਬਾਤ। ਸੋ ਅਰਜ਼ ਕਰ ਰਿਹਾ, ਘਰੇ ਆ ਗਿਆ ਬਾਪੂ ਲੈ ਕੇ ਪੈਨਸ਼ਨ ਨਾਲ ਕੁੜੇ, ਰਾਤੋਂ ਰਾਤੀ ਟੱਬਰ ਹੋ ਗਿਆ ਮਾਲੋ ਮਾਲ ਖੜੇ। ਆਹਾ ਕਰਾਂਗੇ ਮੌਜਾਂ ਹੁਣ ਬਹਿ ਕੇ, ਕਰਾਂਗੇ ਮੌਜਾਂ ਹੁਣ ਬਹਿ ਕੇ ਬੱਚਿਆਂ ਦੇ ਨਾਲ ਖੜੇ। ਆਹਾ ਅੱਡੇ ਤੋਂ ਲਿਆਂਦਾ ਬਾਪੂ ਵਾਜਿਆਂ ਨਾਲ ਖੜੇ। ਹਾਏ ਹਾਏ ਹਾਂ, ਅੱਡੇ ਤੋਂ ਲਿਆਂਦਾ ਬਾਪੂ ਵਾਜਿਆਂ ਗਾਜਿਆਂ ਨਾਲ ਖੜੇ। ਕਿਆ ਕਹਿਣੇ ਕਿਆ ਕਹਿਣੇ। ਜਿਵੇਂ ਕਿ 2 ਮਹੀਨੇ ਲੰਘ ਗਏ ਸੁੱਖ ਸਾਧਨਾ ਬਾਪੂ ਦੇ। 2 ਮਹੀਨੇ ਲੰਘ ਗਏ ਸੁੱਖ ਸਾਧਨਾ ਬਾਪੂ ਦੇ, ਹੋਣ ਲੱਗੀ ਫਿਰ ਕੁੱਤਿਆ ਖਾਣੀ ਨਾਲ ਜੋ ਬਾਪੂ ਦੇ। ਹਾਏ ਹਾਏ ਕਿਆ ਕੌੜਾ ਸੱਚ ਓਏ ਹੋਏ। 2 ਮਹੀਨੇ ਲੰਘ ਗਏ ਸੁੱਖ ਸਾਧਨਾ ਬਾਪੂ ਦੇ, ਹੋਣ ਲੱਗੀ ਫਿਰ ਕੁੱਤਿਆ ਖਾਣੀ ਨਾਲ ਜੋ ਬਾਪੂ ਦੇ। ਹੋਣ ਲੱਗੀ ਫਿਰ ਸੇਵਾ ਮਿਲਦੀ ਬੇਹੀ ਦਾਲ ਕੜੇ। ਹਾਏ ਹਾਏ ਅੱਡੇ ਤੋਂ ਲਿਆਂਦਾ ਬਾਪੂ ਵਾਜਿਆਂ ਨਾਲ ਕੜੇ। ਹਾਏ ਅੱਡੇ ਤੋਂ ਲਿਆਂਦਾ ਬਾਪੂ ਵਾਜਿਆਂ ਗਾਜਿਆਂ ਨਾਲ ਕੜੇ। ਕਿਆ ਕਹਿਣੇ ਕਿਆ ਕਹਿਣੇ। ਅਸਲੀਅਤ ਆ ਜੀ ਬੱਲੇ ਸਾਹਿਬ। ਜੀ ਬਿਲਕੁਲ ਹੈ ਜੀ, ਇਹੋ ਜਿਹੀਆਂ ਕਈ ਕੁੜਤਣਾ ਅੱਖੀਂ ਵੇਖੀਆਂ ਜੀ। ਹਾਂਜੀ, ਮੈਂ ਵਾਲੇ ਤੁਹਾਨੂੰ ਪਤਾ ਏਦਾਂ ਦੀਆਂ ਰਚਨਾਵਾਂ ਨਹੀਂ ਲਿਖਦੇ ਕਿ ਮੈਂ ਮਰ ਗਿਆ ਤਾਂ ਤੂੰ ਕਿੱਥੇ ਜਾਵੇਂਗੀ, ਤੂੰ ਮਰ ਗਈ ਤਾਂ ਮੇਰਾ ਕੀ ਬਣੂਗਾ। ਵਾਹ ਮੈਂ ਏਦਾਂ ਦੀਆਂ ਕਵਿਤਾਵਾਂ ਨਹੀਂ ਲਿਖਦਾ, ਮੈਂ ਲਿਖਦਾ ਅਸਲੀਅਤ। ਜੀ 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 ਬਿਲਕੁਲ। ਕਿ ਭਾਂਡੇ ਧੋ ਕੇ ਮੁੰਡਾ ਸਕੂਲੇ ਛੱਡ ਆਓ ਬਾਪੂ ਜੀ। ਹਾਏ ਭਾਂਡੇ ਧੋ ਕੇ ਮੁੰਡਾ ਸਕੂਲੇ ਛੱਡ ਆਓ ਬਾਪੂ ਜੀ, ਆਉਂਦੇ ਹੋਇਆ ਦੁਕਾਨੋਂ ਸਬਜ਼ੀ ਚੱਕ ਲਿਆਓ ਬਾਪੂ ਜੀ। ਹਾਏ ਭਾਂਡੇ ਧੋ ਕੇ ਮੁੰਡਾ ਸਕੂਲੇ ਛੱਡ ਆਓ ਬਾਪੂ ਜੀ, ਆਉਂਦੇ ਹੋਇਆ ਦੁਕਾਨੋਂ ਸਬਜ਼ੀ ਚੱਕ ਲਿਆਓ ਬਾਪੂ ਜੀ। ਬਿਜੀ ਹੋ ਗਿਆ ਬਾਪੂ ਸਰਬਤ ਹੋਈ ਬਹਾਲ ਕੜੇ। ਬਿਜੀ ਹੋ ਗਿਆ ਬਾਪੂ ਸਰਬਤ ਹੋਈ ਬਹਾਲ ਕੜੇ। ਅੱਡੇ ਤੋਂ ਲਿਆਂਦਾ ਬਾਪੂ ਵਾਜਿਆਂ ਨਾਲ ਕੜੇ। ਅੱਡੇ ਤੋਂ ਲਿਆਂਦਾ ਬਾਪੂ ਵਾਜਿਆਂ ਗਾਜਿਆਂ ਨਾਲ ਕੜੇ। ਆਹਾ ਅੱਗੇ ਲਿਖਿਆ, ਆਰਾਮ ਨਾਲ ਹੁਣ ਬਹਿ ਕੇ ਨਾਸ਼ਤਾ ਕਰ ਲਓ ਬਾਪੂ ਜੀ।
ਆਰਾਮ ਨਾਲ ਹੁਣ ਬਹਿ ਕੇ ਨਾਸ਼ਤਾ ਕਰ ਲਓ ਬਾਪੂ ਜੀ। 10-15 ਮਿੰਟ ਬਹਿ ਕੇ ਅਖਬਾਰਾਂ ਪੜ੍ਹ ਲਓ ਬਾਪੂ ਜੀ। ਆਹਾ ਆਰਾਮ ਨਾਲ ਹੁਣ ਬਹਿ ਕੇ ਨਾਸ਼ਤਾ ਕਰ ਲਓ ਬਾਪੂ ਜੀ। 10-15 ਮਿੰਟ ਬਹਿ ਕੇ ਅਖਬਾਰਾਂ ਪੜ੍ਹ ਲਓ ਬਾਪੂ ਜੀ। ਟੈਨਸ਼ਨ ਲੈ ਗਿਆ ਬਾਪੂ, ਹੋ ਗਏ ਹੱਡ ਨਿਢਾਲ ਖੜੇ। ਆਏ ਹਾਏ ਟੈਨਸ਼ਨ ਲੈ ਗਿਆ ਬਾਪੂ, ਹੋ ਗਏ ਹੱਡ ਨਿਢਾਲ ਖੜੇ। ਅੱਡੇ ਤੋਂ ਲਿਆਂਦਾ ਬਾਪੂ ਵਾਜਿਆਂ ਨਾਲ ਖੜੇ। ਅੱਡੇ ਤੋਂ ਲਿਆਂਦਾ ਬਾਪੂ ਵਾਜਿਆਂ ਗਾਜਿਆਂ ਨਾਲ ਖੜੇ। ਵਾਹ ਜੀ ਵਾਹ, ਵਾਹ ਜੀ ਵਾਹ। ਲਾਸਟ ਅੰਤਰਾ ਇਹ ਕਿ ਮੁੰਡੇ ਨੂੰ ਚੱਕ ਲਿਆਓ, ਬਿੱਲ ਬਿਜਲੀ ਦਾ ਤਾਰ ਦਿਓ। ਮੁੰਡੇ ਨੂੰ ਚੱਕ ਲਿਆਓ, ਬਿੱਲ ਬਿਜਲੀ ਦਾ ਤਾਰ ਦਿਓ। ਪੀਸਿਆ ਹੋਣਾ ਆਟਾ ਗੇੜਾ ਚੱਕੀ ਤੇ ਮਾਰ ਲਿਓ। ਹਾਏ ਹਾਏ ਮੁੰਡੇ ਨੂੰ ਚੱਕ ਲਿਆਓ, ਬਿੱਲ ਬਿਜਲੀ ਦਾ ਤਾਰ ਦਿਓ। ਪੀਸਿਆ ਹੋਣਾ ਆਟਾ ਗੇੜਾ ਚੱਕੀ ਤੇ ਮਾਰ ਲਿਓ। ਧੁਖਦੇ ਤਖਾਉਂਦਿਆਂ ਨੂਰਪੁਰੀ, ਕਈ ਲੰਘ ਗਏ ਸਾਲ ਕੜੇ। ਧੁਖਦੇ ਤਖਾਉਂਦਿਆਂ ਨੂਰਪੁਰੀ, ਕਈ ਲੰਘ ਗਏ ਸਾਲ ਕੜੇ। ਆਹਾ ਅੱਡੇ ਤੋਂ ਲਿਆਂਦਾ ਬਾਪੂ ਵਾਜਿਆਂ ਨਾਲ ਖੜੇ। ਅੱਡੇ ਤੋਂ ਲਿਆਂਦਾ ਬਾਪੂ ਵਾਜਿਆਂ ਗਾਜਿਆਂ ਨਾਲ ਖੜੇ। ਮਾਫ ਕਰਨ ਜੇ ਕਿਸੇ ਨੂੰ ਇਸ ਗੱਲ ਦਾ ਦੁੱਖ ਲੱਗਾ ਹੋਵੇ। ਤੁਹਾਡੇ ਵਿਚਾਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਗੀ ਦੀਆਂ ਸੱਚਾਈਆਂ ਬਿਆਨ ਕਰਨੀਆਂ ਚਾਹੀਦੀਆਂ। ਵਧੀਆ ਏਦਾਂ ਹੀ ਜ਼ਿੰਦਗੀ ਦੀਆਂ ਸੱਚਾਈਆਂ ਬਿਆਨ ਕਰਨੀਆਂ ਚਾਹੀਦੀਆਂ। ਧੰਨਵਾਦ ਤੁਹਾਡਾ ਗੁਰਦਿਆਲ ਸਿੰਘ ਨੂਰਪੁਰੀ ਜੀ। ਔਰ ਹੁਣ ਸਾਡੇ ਨਾਲ ਪ੍ਰੋਗਰਾਮ 'ਚ ਸਾਂਝ ਬਣਾਉਣ ਦੇ ਨੇ ਭੁਪਿੰਦਰ ਬਾੜ ਜੀ। ਔਰ ਮੈਂ ਭੁਪਿੰਦਰ ਬਾੜ ਜੀ ਨੇ ਜਿਹੜੇ ਇਹਨਾਂ ਨੂੰ ਰੂਬਰੂ ਕਰ ਰਹੇ ਆ ਮਨਜੀਤ ਸਿੰਘ ਗਿੱਲ ਜੀ ਦੇ। ਮਨਜੀਤ ਸਿੰਘ ਗਿੱਲ ਜੀ ਸਾਡੇ ਨਾਲ ਭੁਪਿੰਦਰ ਬਾੜ ਜੀ ਨੇ। ਭੁਪਿੰਦਰ ਬਾੜ ਜੀ ਦਾ ਸਵਾਗਤ ਹੈ ਜੀ। ਜੀ ਆਇਆਂ ਨੂੰ। ਕੀ ਸੁਣਾ ਰਹੇ ਹੋ ਭੁਪਿੰਦਰ ਜੀ? ਗਿਰ ਸਾਹਿਬ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਜਸਵਿੰਦਰ ਭੱਲਾ ਜੀ ਨੂੰ ਮਨ ਦੀਆਂ ਗਹਿਰਾਈਆਂ ਵਿੱਚੋਂ ਸ਼ਰਧਾ ਦੇ ਫੁੱਲ ਭੇਟ ਕਰਦਾ, ਕਿਉਂਕਿ ਮੇਰੇ ਬਹੁਤ ਵਧੀਆ ਮਿੱਤਰ ਵੀ ਸੀ ਤੇ ਰਿਸ਼ਤੇਦਾਰੀ ਦੇ ਵਿੱਚੋਂ ਵੀ ਸੀ ਤੇ ਮੇਰੇ ਸਾਰੇ ਸਟੂਡੈਂਟ ਵੀ ਸੀ ਤੇ ਕਲੀਗ ਵੀ ਸੀਗੇ। ਮੇਰੇ ਸਾਡੂ ਐਕਸਟੈਂਸ਼ਨ ਐਜੂਕੇਸ਼ਨ ਦੇ ਵਿੱਚੋਂ ਡਾਇਰੈਕਟਰ ਰਿਟਾਇਰ ਹੋਏ ਸੀ ਡਾਕਟਰ ਸੁਰਜੀਤ ਸਿੰਘ ਗਿੱਲ। ਪਹਿਲਾਂ ਉਹਨਾਂ ਦੇ ਸਟੂਡੈਂਟ ਸੀ ਤੇ ਬਾਅਦ ਦੇ ਵਿੱਚ ਉਸੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਪਰਿਵਾਰ ਨੂੰ ਬਹੁਤ ਦੁੱਖ ਹੋਇਆ ਤੇ ਜਦੋਂ ਉਹਨਾਂ ਦੀ ਖਬਰ ਸੁਣੀ ਤੇ ਇੱਕ 4 ਲਾਈਨਾਂ ਜੀ ਜੀ। ਹਾਂਜੀ। ਦੁੱਖ ਦਿਲਾਂ ਦੇ ਚੁੱਪ ਚੁਪੀਤੇ, ਅੰਦਰ ਰੱਖ ਕੋਈ ਜੀ ਨਹੀਂ ਸਕਦਾ। ਨੈਣ ਜਿਨ੍ਹਾਂ ਦੇ ਹੋਣ ਸਾਖੀ, ਉਹ ਸਾਖੀ ਦੀ ਪੀ ਨਹੀਂ ਸਕਦਾ। ਛੱਡ ਬਿਰੋਂ ਦੇ ਤੀਰ ਅਵੱਲੇ, ਵਿਛੋੜੇ ਦੇ ਤੀਰ ਸਾਨਣ ਜੋ ਦਿਲਦਾਰ ਦੀ ਛਾਤੀ। ਉਹਨਾਂ ਜ਼ਖਮਾਂ ਨੂੰ ਤੇ ਰੱਬ ਵੀ ਆਪ ਆਣ ਕੇ ਸੀ ਨਹੀਂ ਸਕਦਾ। ਆਪ ਆਣ ਕੇ ਸੀ ਨਹੀਂ ਸਕਦਾ। ਕਿਆ ਕਹਿਣਾ। ਹੁਣ ਮੈਂ ਕਵਿਤਾ ਜੀ ਇੱਕ ਰਣਜੀਤ ਕੌਰ ਗਿੱਲ ਆਪਣੇ ਲਿਖਦੇ ਨੇ ਬਰਮਟਨ ਤੋਂ ਕਵਿਤਾ। ਵੱਡੀ ਗੱਲ, ਵੱਡੀ ਗੱਲ। ਸਾਜਰੇ ਉੱਠ ਕੇ ਸਿਹਤ ਸਾਂਭਣੀ, ਇਕਾਗਰ ਚਿੱਤ ਹੋ ਰੱਬ ਤੇ ਆਉਣਾ ਵੱਡੀ ਗੱਲ ਏ। ਸੱਚੀ ਸੁੱਚੀ ਕਿਰਤ ਚੋਂ ਅਕਸਰ ਦਸਵੰਧ ਕੱਢ ਗਰੀਬਾਂ ਤੇ ਲਾਉਣਾ ਵੱਡੀ ਗੱਲ ਹੈ। ਵਾਹ ਜੀ ਵਾਹ। ਤੂੜੀ ਤੰਦ ਨੂੰ ਸਾਂਭ ਸਮੇਂ ਸਿਰ, ਖੇਤਾਂ 'ਚ ਅਗਲੀ ਬਿਜਾਈ ਕਰਾਉਣਾ ਵੱਡੀ ਗੱਲ ਹੈ। ਬਗੈਰ ਕਿਸੇ ਤੋਂ ਮਦਦ ਮੰਗਿਆ ਆਪਣੇ ਬਲ ਤੇ ਨਾਂ ਚਮਕਾਉਣਾ ਵੱਡੀ ਗੱਲ ਹੈ। ਬੱਲੇ ਜੀ ਬੱਲੇ। ਧੀ ਦਾ ਘਰ ਵਸਾਉਣ ਦੀ ਖਾਤਰ ਪੇਕਿਆਂ ਦਾ ਆ ਜਵਾਈ ਨਾਲ, ਪੇਕਿਆਂ ਦੇ ਨਾਲ ਜਵਾਈ ਨਾਲ ਆ ਖਲੋਣਾ ਵੱਡੀ ਗੱਲ ਹੈ। ਆਪਣੀ ਧੀ ਦੇ ਵਾਂਗ ਹੀ ਸਦਾ ਬੇਗਾਨੀ ਨੂੰ ਪਲਕਾਂ ਤੇ ਬਿਠਾਉਣਾ ਵੱਡੀ ਗੱਲ। ਵੱਡੀ ਗੱਲ, ਵੱਡੀ ਗੱਲ। ਕੋਈ ਸ਼ੱਕ ਨਹੀਂ। ਆਪਣਿਆਂ ਨੂੰ ਤਾਂ ਜਾਨਵਰ ਵੀ ਸਾਂਭਣ,
ਦੂਜਿਆਂ ਤਾਈਂ ਗਲ ਜਾ ਲਾਉਣਾ ਵੱਡੀ ਗੱਲ ਹੈ। ਹਾਏ ਹਾਏ। ਚੰਗੇ ਗੁਣਾਂ ਤੇ ਹਰ ਕੋਈ ਡੁੱਲਦਾ, ਕਮੀਆਂ ਅਣਗੌਲ ਕੇ ਪਿਆਰ ਨਿਭਾਉਣਾ ਵੱਡੀ ਗੱਲ ਹੈ। ਵੱਡੀ ਗੱਲ ਹੈ। ਸੁਲਝੇ ਕਵੀ ਹੋਣ ਦੇ ਨਾਤੇ ਅਲਫਾਜ਼ਾਂ ਨੂੰ ਮੋਤੀਆਂ ਵਾਂਗ ਸਜਾਉਣਾ ਵੱਡੀ ਗੱਲ ਹੈ। ਵੱਡੀ ਗੱਲ ਹੈ। ਨਾਲ ਤੁਰਿਆਂ ਨੂੰ ਪਛਾੜ ਕੇ ਹਰ ਦੌੜ ਚੋਂ ਮਿਹਨਤ ਕਸ਼ ਚੋਂ ਅੱਗੇ ਆਉਣਾ ਵੱਡੀ ਗੱਲ ਹੈ। ਕੀ ਬਾਤ ਹੈ। ਹੱਥੀਂ ਲਿਖ ਨਵੀਂ ਤਰਜ ਬਣਾਉਣੀ, ਵਿਲੱਖਣ ਢੰਗ ਨਾਲ ਗੀਤ ਗਾਉਣਾ ਵੱਡੀ ਗੱਲ ਹੈ। ਵੱਡੀ ਗੱਲ। ਥੈਂਕ ਯੂ ਜੀ ਪਰ ਟਾਈਮ ਦੇਣ ਵਾਸਤੇ। ਥੈਂਕ ਯੂ, ਤੁਹਾਡਾ ਬਹੁਤ ਧੰਨਵਾਦ ਜੀ, ਤੁਹਾਡਾ ਬਹੁਤ WhatsApp। ਥੈਂਕ ਯੂ ਭੁਪਿੰਦਰ ਬਾਠ ਜੀ, ਥੈਂਕ ਯੂ। ਓਕੇ ਜੀ, ਥੈਂਕ ਯੂ। ਓਕੇ ਜੀ, ਸਤਿ ਸ੍ਰੀ ਅਕਾਲ। ਸਾਨੂੰ ਫੇਸਬੁੱਕ ਤੇ YouTube ਤੇ ਵੇਖਣ ਵਾਲਿਆਂ ਦੇ ਵਿੱਚੋਂ ਜਗਜੀਤ ਸਿੰਘ ਗਾਜ਼ਾਨੀਆ ਜੀ, ਇਹ ਸਾਡੇ ਆਪਣੇ ਜਗਜੀਤ ਜੀ ਹੀ ਨੇ, ਅੱਗੇ ਗਲਤ ਪੜਨ ਨਾਲੋਂ ਬਿਹਤਰ जगजीत जी का। फिर गगन रंधावा जी और सतपाल सिंह भंगू जी, फिर निर्मल समरा जी। आप सब का बहुत बहुत धन्यवाद है कि फेसबुक राही और यूट्यूब राही सुन भी रहे जे और तारीफ भी कर रहे जे और मैसेज भी कर रहे जे। हुण प्रोग्राम दे साडे अज दे आखिरी सहयोगी, इन्हां तों बाद असीं मनजीत सिंह गिल जी तो और फिर प्रोफैसर शेर सिंह कंवल जी तो कुछ सुन के प्रोग्राम नूं अंत करांगे। साडे नाल इस वेले प्रोफैसर शेर सिंह कंवल जी जुड़ चुके ने रणजीत सिंह जी। रणजीत सिंह जी नूं मेरे वल्लों जी आयां नूं और मैं इजाजत चाहांगा प्रोफैसर शेर सिंह कंवल जी दी कि उन्हां नूं साडे सुणन वालियां दे रूबरू करन। रणजीत सिंह जी का बहुत बहुत स्वागत है जी प्रोग्राम जी। है जी, ਸਤਿ ਸ਼੍ਰੀ ਅਕਾਲ ਜੀ ਪ੍ਰੋਫੈਸਰ ਸਾਹਿਬ, ਮੱਲੀ ਸਾਹਿਬ। ਮੈਂ ਨਾ ਲਿਖਿਆ, ਮੇਰੇ ਕੋਲ ਮੱਲੀ ਸਾਹਿਬ ਬੜਾ ਕੁਛ ਹੁੰਦਾ ਵਾ ਤੇ ਪਰ ਮੈਂ ਗੱਡੀ ਵਿੱਚ ਆ, ਪਰ ਮੇਰੀ ਸਾਂਝ ਪਾਉਣ ਨੂੰ ਦਿਲ ਕਰਦਾ। ਪ੍ਰੋਫੈਸਰ ਸਾਹਿਬ ਨਾਲ ਤਾਂ ਗੱਲ ਕਰ ਲਈ ਸੀ, ਪਰ ਵਿੱਚੋਂ ਇਹ ਹੁੰਦਾ ਕਿ ਮੱਲੀ ਸਾਹਿਬ ਨਾਲ ਬਹਾਨੇ ਨਾਲ ਇੱਕ ਗੱਲ ਕਰ ਲਾਂਗੇ ਤੇ ਇਸ ਤਰ੍ਹਾਂ ਮਹਿਸੂਸ ਹੋ ਜਾਏਗਾ ਜਿਵੇਂ ਕੰਨਾਂ ਵਿੱਚ ਗੁਲਾਬ ਰੱਖ ਸਿਰ ਮਤੇ ਵਡਿਆਈ ਹੈ ਤੁਹਾਡੀ, ਸ਼ਾਇਦ ਮੇਰੇ ਚ ਕੋਈ ਖੂਬੀ ਨਹੀਂ, ਤੁਸੀਂ ਇੰਨਾ ਪਿਆਰ ਦਿੰਦੇ ਵੀ ਹੁੰਦਾ। ਹਾਂ, ਤੇ ਮੱਲੀ ਸਾਹਿਬ ਮੈਂ ਨਾ ਸਾਂਝ ਪਾਣੀ ਆ, ਟਾਈਮ ਜਿੰਨਾ ਕੁ ਹੈਗਾ ਥੋੜੀ ਜੀ ਹੈ ਨਾ ਜੀ। ਤੇ ਇੱਕ ਗੱਲ ਮੇਰੇ ਦਿਮਾਗ ਵਿੱਚ ਆਈ ਕਿ ਕੁਛ ਤੇ ਸੁਣਾਵਾਂ। ਤੇ ਗੱਲ ਇਹ ਹੈ ਕਿ ਮੱਲੀ ਸਾਹਿਬ ਪੁਰਾਣੇ ਸਮੇਂ ਦੇ ਵਿੱਚ ਨਾ ਜਿਹੜੇ ਗੀਤ ਸਨ ਨਾ ਉਹਨਾਂ ਵਿੱਚ ਨਿੱਕੇ ਨਿੱਕੇ ਤੋਹਫਿਆਂ ਦੀ ਗੱਲ ਕੀਤੀ ਹੁੰਦੀ ਸੀ। ਉਹ 10-10 ਰੁਪਏ ਦੀਆਂ ਚੀਜ਼ਾਂ ਦਾ ਇੰਨਾ ਕੁ ਜ਼ਿਆਦਾ ਖੁਸ਼ੀ ਤੇ ਇੰਨਾ ਕੁ ਸਤਿਕਾਰ ਹੁੰਦਾ ਹੈ, ਜਿਹੜਾ ਅੱਜ 10-20 ਹਜ਼ਾਰ ਦਾ ਤੋਹਫਾ ਲੈ ਕੇ 4 ਦਿਨ ਵਿੱਚ ਉਹਦੀ ਖੁਸ਼ੀ ਖਤਮ ਹੋ ਜਾਂਦੀ ਹੈ। ਮੈਂ ਉਹਨਾਂ ਤੋਹਫਿਆਂ ਦੀ ਇੱਕ ਲਾਈਨ ਸੁਣਾਣੀ ਹੈ 1 ਮਿੰਟ ਦੇ ਵਿੱਚ। ਜਿਵੇਂ ਕਿ ਤੋਹਫਾ ਦਿੱਤਾ ਜਾਂਦਾ ਸੀ ਮੱਛਰਦਾਨੀ, ਪੱਖੀ, ਕੋਕਾ, ਚੂੜੀਆਂ ਤੇ ਲੌਂਗ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਉਹਦੇ ਤੇ ਇੱਕ ਵੰਨਗੀ ਮੈਂ ਤੁਹਾਨੂੰ ਸੁਣਾਵਾਂਗਾ। ਕੀ ਕਹਿੰਦੇ ਸਨ? ਵੇਲੇ ਦੇ ਮੈਨੂੰ ਮਖਮਲ ਦੀ, ਪੱਖੀ ਘੁੰਗਰੂਆਂ ਵਾਲੀ, ਵੇਲੇ ਦੇ ਮੈਨੂੰ ਮਖਮਲ ਦੀ, ਪੱਖੀ ਘੁੰਗਰੂਆਂ ਵਾਲੀ, ਮੁੜ ਕੇ ਨੇ ਕੀਤਾ ਪਾਣੀ ਪਾਣੀ, ਭਿੱਜ ਗਿਆ ਵੇ ਮੇਰਾ ਸੂਟ ਜਪਾਨੀ, ਪਿਘਲ ਗਈ ਮੇਰੀ ਚੜ੍ਹਦੀ ਜਵਾਨੀ, ਪਿਘਲ ਗਈ ਮੇਰੀ ਚੜ੍ਹਦੀ ਜਵਾਨੀ, ਮੱਖਣਾ ਦੇ ਨਾਲ ਤਾਲੀ, ਵੇਲੇ ਤੇ ਮੈਨੂੰ ਮਖਮਲ ਦੀ, ਪੱਖੀ ਘੁੰਗਰੂਆਂ ਵਾਲੀ। ਮਤਲਬ ਸਾਡੇ ਤੋਹਫਾ ਇੱਕ 10 ਰੁਪਏ ਦਾ ਲਿਆ ਜਾਂਦਾ ਸੀ ਤੇ ਸਾਰੀਆਂ ਗਰਮੀਆਂ ਇਸ ਨੂੰ ਹੰਡਾਇਆ ਜਾਂਦਾ ਸੀ। ਤੇ ਹੋਰ ਵੀ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਸਨ। ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ, ਨੀ ਮੈਂ ਚੁੰਮ ਚੁੰਮ, ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਤੇ ਪੱਬਾਂ ਭਾਰ ਨੱਚਦੀ ਫਿਰਾਂ, ਮੱਛਰ ਤਾਂ ਨੀ ਲੈ ਦੇ ਮੱਛਰ ਨੇ ਖਾ ਲਈ ਤੋੜ ਕੇ, ਮੱਛਰਦਾਨੀ ਲੈ ਦੇ ਮੱਛਰ ਨੇ ਖਾ ਲਈ ਤੋੜ ਕੇ, ਪਾਸਾ ਕਰਕੇ ਸੌਂ ਜਾਨੀ ਚਾਦਰ ਦਾ ਪੱਲਾ ਓੜ ਕੇ, ਆ ਗਿਆ ਬਨਜਾਰਾ ਨੀ ਚੜਾ ਲੈ ਭਾਬੀ ਚੂੜੀਆਂ, ਗੁੱਸਾ ਡਾਡਾ ਪਾਰਾ ਵੀਰਾ ਵੇ ਦਿਉਰਾ ਵੇ ਤੇਰੇ ਵੀਰ ਦਾ। ਮੈਂ ਇਸ ਲਈ ਸੁਣਾ ਰਿਹਾ ਸੀ ਕਿ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਦੀ ਕਿੰਨੀ ਖੁਸ਼ੀ ਹੁੰਦੀ ਸੀ ਤੇ ਕਿਸ ਤਰੀਕੇ ਨਾਲ ਇਹਨਾਂ ਨੂੰ ਹੰਡਾਇਆ ਜਾਂਦਾ ਸੀ। ਉਹ ਜ਼ਮਾਨਾ ਜਿਹੜਾ ਉਹ ਲੱਦ ਗਿਆ। ਅੱਜ ਤੇ ਇੱਕ 25,000 ਦੀ ਕਾਰ ਦੀ ਗਿਫਟ ਕੀਤੀ ਜਾਂਦੀ, ਜ਼ਮਾਨਾ ਇਹੋ ਜਿਹਾ। ਉਹ ਵੀ ਦੂਜੀਆਂ ਕਾਰਾਂ ਨਾਲ ਕੰਪੇਅਰ ਕਰਕੇ ਕਿਹਾ ਜਾਂਦਾ ਨਹੀਂ ਉਹਦੀ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਵਧੀਆ ਸੀ। ਉਹ ਮੱਛਰਦਾਨੀ ਨੂੰ 6 ਮਹੀਨੇ ਪ੍ਰੋਫੈਸਰ ਸਾਹਿਬ ਉਹਦਾ ਮਜ਼ਾ ਲਿਆ ਜਾਂਦਾ ਸੀ। ਪਰਾਂਦਾ ਜਿਹੜਾ ਸੱਜਣਾ ਨੇ ਗਿਫਟ ਕੀਤਾ ਹੁੰਦਾ ਉਹਨੂੰ ਸਾਂਭ ਸੰਦੂਕ ਵਿੱਚ ਰੱਖਿਆ ਜਾਂਦਾ ਹੈ। ਹਰ ਵਿਆਹ ਸ਼ਾਦੀ ਤੇ ਉਸਨੂੰ ਪਾਇਆ ਜਾਂਦਾ ਹੈ। ਅੱਜ ਦੇ 25,000 ਦਾ ਸੂਟ ਵੀ ਰਿਪੀਟ ਨਹੀਂ ਹੁੰਦਾ। ਮੱਲੀ ਸਾਹਿਬ
ਧੰਨਵਾਦ ਬਹੁਤ 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 ਥੈਂਕ ਯੂ ਧੰਨਵਾਦ। ਥੈਂਕ ਯੂ ਰਣਜੀਤ ਸਿੰਘ ਜੀ, ਥੈਂਕ ਯੂ, ਧੰਨਵਾਦ ਜੀ ਤੁਹਾਡਾ। ਇਹ ਸਨ ਜੀ ਰਣਜੀਤ ਸਿੰਘ ਜੀ। ਔਰ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਜੋ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਸੁਣਿਆ, ਇਹਦੇ ਨਾਲ ਹਜੇ ਵੀ ਤੁਸੀਂ ਸੁਣਿਆ ਤਾਂ ਮੁਰਾਦ ਹੈ ਕਿ ਹੁਣ ਅਸੀਂ ਅੰਤ ਅਖੀਰ ਤੇ ਆ ਗਏ ਹਾਂ। ਇਹੋ ਹੀ ਪ੍ਰੋਗਰਾਮ ਤੁਹਾਡੇ ਵਾਸਤੇ ਹੁਣ ਅਸੀਂ ਜਦੋਂ ਵੀ ਪੇਸ਼ ਕਰਨੇ ਆ ਹਰ ਸੈਟਰਡੇ ਨੂੰ। ਇਹ ਪ੍ਰੋਗਰਾਮ ਰੇਡੀਓ ਨੈਟਵਰਕ ਦੇ ਨਾਲ ਸਾਡੇ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਤੇ ਨੈਸ਼ਨਲ ਔਰ ਇੰਟਰਨੈਸ਼ਨਲ ਸਾਰੇ ਜਿਹੜੇ ਪਲੇਟਫਾਰਮਸ ਨੇ, YouTube ਹੈ, Facebook ਹੈ, TikTok ਹੈ, ਇੰਸਟਾ ਹੈ, ਉਹਦੇ ਤੇ ਵੀ ਤੁਹਾਡੇ ਲਈ ਪ੍ਰਸਾਰਿਤ ਕੀਤਾ ਜਾਂਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਪ੍ਰੋਗਰਾਮ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੈਨੂੰ ਡੋਲਣ ਨਹੀਂ ਦਿੱਤਾ ਔਰ ਮੇਰਾ ਸੰਗ ਸਾਥ ਜਿਨ੍ਹਾਂ ਜੀਆਂ ਨੇ ਨਿਭਾਇਆ, ਅਸੀਂ ਉਹਨਾਂ ਦੇ ਸੁਣੇ ਚ ਕੁਝ ਸੁਣੀਏ ਔਰ ਪ੍ਰੋਗਰਾਮ ਨੂੰ ਅੰਤ ਕਰੀਏ। ਮੇਰੀ ਮੁਰਾਦ ਹੈ ਇਹੋ ਜੀਆਂ ਚ ਇੱਕ ਜੀ ਸਾਡੇ ਮਨਜੀਤ ਸਿੰਘ ਗਿੱਲ ਜੀ। ਮਨਜੀਤ ਸਿੰਘ ਗਿੱਲ ਜੀ, ਬੜੇ ਅਦਬ ਦੇ ਨਾਲ ਬੇਨਤੀ ਹੈ ਕਿ ਆਓ ਔਰ ਸਾਰੇ ਸੁਣਨ ਵਾਲਿਆਂ ਨਾਲ ਕੁਝ ਸਾਂਝਾ ਕਰੋ। ਸਾਡੇ ਸਭ ਦੇ ਰੂਬਰੂ ਮਨਜੀਤ ਸਿੰਘ ਗਿੱਲ ਜੀ। ਬਹੁਤ ਬਹੁਤ ਸ਼ੁਕਰੀਆ ਮੱਲੀ ਸਾਹਿਬ, ਪ੍ਰੋਫੈਸਰ ਸਾਹਿਬ ਤੇ ਸਰੋਤਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਆਪਣਾ ਇਤਿਹਾਸਕ ਪੱਖ ਦੇ ਨਾਲ ਇੱਕ ਕਵਿਤਾ ਜੁੜੀ ਹੈ। ਜਦੋਂ ਰੂਸ ਤੇ ਯੂਕਰੇਨ ਦੀ ਜੰਗ ਹੋਈ ਨਾ ਜੀ, ਇਹ ਮੈਂ ਉਹ 22 ਸ਼ੁਰੂ ਹੋਈ ਸੀ ਫਰਵਰੀ ਚ, ਮੈਂ ਮਾਰਚ ਚ ਕਵਿਤਾ ਲਿਖੀ ਸੀ। ਅੱਛਾ, ਵਾਹ 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 ਵਾਹ, ਕੀ ਬਾਤ ਹੈ। ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜ਼ਰੂਰ ਜੀ। ਜੋ ਮੇਰੇ ਤਾਸੁਰਾਤ ਸਿਰ ਮੱਥੇ ਮੇਰੇ ਮਨ ਚ ਆਈਆਂ ਗੱਲਾਂ ਜੀ। ਬਈ ਯਾਦ ਰੱਖੋ, ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਵਾਹ ਜੀ ਵਾਹ। ਯਾਦ ਰੱਖੋ ਪ੍ਰਸਾਦ, ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਹੈਂਕੜ ਪੁਣੇ ਚ ਫਸਿਆਂ ਦਾ ਚੰਗਾ ਕਦੀ ਕੱਲ ਨਹੀਂ ਹੁੰਦਾ। ਆਏ ਹਾਏ 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 ਆਏ ਹਾਏ ਆਏ ਹਾਏ, ਕਿਆ ਕਹਿਣਾ। ਹਾਂਜੀ, ਮਿਹਰਬਾਨੀ, ਵਾਹ ਵਾਹ, ਥੈਂਕ ਯੂ। ਪਤਾ ਨਹੀਂ ਅਜੋਕੀ ਦੁਨੀਆ ਚ ਹੈ ਉਲਝਿਆ ਤਾਣਾ ਬਾਣਾ। ਪਤਾ ਨਹੀਂ ਅਜੋਕੀ ਦੁਨੀਆ ਚ ਹੈ ਉਲਝਿਆ ਤਾਣਾ ਬਾਣਾ। ਜੰਗ ਦਾ ਵੇਗ ਜਦੋਂ ਹੱਦ ਪਾਰ ਕਰ ਜਾਵੇ ਤਾਂ ਠੱਲ ਨਹੀਂ ਹੁੰਦਾ। ਆਏ ਕਿਆ ਬਾਤ ਹੈ। ਜੰਗ ਦਾ ਵੇਗ ਜਦੋਂ ਹੱਦ ਪਾਰ ਕਰ ਜਾਵੇ ਤਾਂ ਠੱਲ ਨਹੀਂ ਹੁੰਦਾ। ਇੱਕ ਹੋਰ ਪਹਿਲੂ ਦੇਖੋ ਦੁਨੀਆ ਦਾ, ਹੱਦਾਂ ਬੰਨੇ ਜੋ ਦੇਸ਼ਾਂ ਦੀਆਂ ਸਾਨੂੰ ਨਜ਼ਰ ਪਈਆਂ ਆਵਣ। ਹੱਦਾਂ ਬੰਨੇ ਜੋ ਦੇਸ਼ਾਂ ਦੀਆਂ ਸਾਨੂੰ ਨਜ਼ਰ ਪਈਆਂ ਆਵਣ। ਨਸਲਾਂ ਬੋਲੀਆਂ ਦੀ ਵੰਡ ਖਿੱਤਿਆਂ ਵਿੱਚ ਸਾਨੂੰ ਦਰਸਾਵਣ। ਨਸਲਾਂ ਬੋਲੀਆਂ ਦੀ ਵੰਡ ਖਿੱਤਿਆਂ ਚ ਸਾਨੂੰ ਦਰਸਾਵਣ। ਉਸ ਦੀ ਸਿਰਜਣਾ ਦਾ ਰੂਪ ਹਾਂ ਸਾਰੇ, ਜੇ ਗੌਰ ਨਾਲ ਤੱਕ ਕੇ ਵੇਖੋ। ਉਸ ਦੀ ਰੱਬ ਦੀ ਸਿਰਜਣਾ ਦਾ ਰੂਪ ਹਾਂ ਸਾਰੇ, ਜੇ ਗੌਰ ਨਾਲ ਤੱਕ ਕੇ ਵੇਖੋ। ਚੰਨ ਸੂਰਜ ਤੇ ਸਭ ਕੁਦਰਤ ਦੇ ਕ੍ਰਿਸ਼ਮੇ ਰੱਬੀ ਰੂਪ ਦਿਖਲਾਵਣ। ਆਏ ਹਾਏ ਆਏ ਹਾਏ। ਚੰਨ ਸੂਰਜ ਤੇ ਸਭ ਕੁਦਰਤ ਦੇ ਕ੍ਰਿਸ਼ਮੇ ਰੱਬੀ ਰੂਪ ਦਿਖਲਾਵਣ। ਜੇ ਆਪਾਂ ਰੱਬ ਨੂੰ ਮੰਨਦੇ ਹਾਂ ਫਿਰ ਇਹ ਛਿੜੀ ਜੰਗ ਕਿਉਂ ਹੈ। ਜੇ ਆਪਾਂ ਰੱਬ ਨੂੰ ਮੰਨਦੇ ਹਾਂ ਫਿਰ ਛਿੜੀ ਇਹ ਜੰਗ ਕਿਉਂ ਹੈ। ਬੇਦੋਸ਼ੀਆਂ ਦੇ ਖੂਨ ਨਾਲ ਰੰਗਿਆ ਧਰਤ ਦਾ ਰੰਗ ਕਿਉਂ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਬੇਦੋਸ਼ੀਆਂ ਦੇ ਖੂਨ ਨਾਲ ਰੰਗਿਆ ਧਰਤ ਦਾ ਰੰਗ ਕਿਉਂ ਹੈ। ਹਾਏ ਹਾਏ। ਘਰੋਂ ਬੇਘਰ ਜੋ ਇਹ ਲੋਕਾਂ ਦੇ ਹਜੂਮ ਜੋ ਰੋਜ਼ ਦਿਸਦੇ ਨੇ। ਘਰੋਂ ਬੇਘਰ ਹੋ ਜੋ ਇਹ ਲੋਕਾਂ ਦੇ ਹਜੂਮ ਜੋ ਰੋਜ਼ ਦਿਸਦੇ ਨੇ। ਜ਼ਾਲਮ ਧਾੜਵੀਆਂ ਦਾ ਦਿਲੋਂ ਦਿਮਾਗ ਯਾਰੋ ਤੰਗ ਕਿਉਂ ਹੈ। ਓਏ ਹੋਏ ਓਏ ਹੋਏ, ਕੀ ਬਾਤ। ਜ਼ਾਲਮ ਧਾੜਵੀਆਂ ਦਾ ਦਿਲੋਂ ਦਿਮਾਗ ਯਾਰੋ ਤੰਗ ਕਿਉਂ ਹੈ। ਹਾਂਜੀ, ਤੇ ਜਗਤ ਸੰਸਥਾਵਾਂ ਦੀ ਰਚਨਾ ਕਰਨ ਦਾ ਮੰਤਵ ਯਾਰੋ ਸਮਝ ਨਹੀਂ ਆਉਂਦਾ। ਜਿਵੇਂ UN ਹੈ, ਸਾਰੀਆਂ ਏਦਾਂ ਹੀ ਬਿਲਕੁਲ ਜਿਹਨੂੰ ਕਹਿੰਦੇ ਨੇ ਕਿ ਐ ਬੇਦਰਦ ਹੋ ਖਲੋਤੇ ਨਾ ਕੋਈ ਚੱਲਣ ਡਈ ਉਹਨਾਂ ਦੀ। ਹਾਂਜੀ, ਜਗਤ ਸੰਸਥਾਵਾਂ ਦੀ ਰਚਨਾ ਕਰਨ ਦਾ ਮੰਤਵ ਯਾਰੋ ਸਮਝ ਨਹੀਂ ਆਉਂਦਾ। ਪੁਰਾਤਨ ਜੰਗ ਦੇ ਸਿੱਟਿਆਂ ਤੋਂ ਸਿੱਖਿਆ ਕੁਝ ਵੀ ਨਜ਼ਰ ਨਹੀਂ ਆਉਂਦਾ। ਪੁਰਾਤਨ ਜੰਗਾਂ ਦੇ ਸਿੱਟਿਆਂ ਤੋਂ ਸਿੱਖਿਆ ਕੁਝ ਵੀ ਨਜ਼ਰ ਨਹੀਂ ਆਉਂਦਾ। 21ਵੀਂ ਸਦੀ ਵਿੱਚ ਇਸ ਜੱਗ ਨੂੰ ਹਰ ਪਹਿਲੂ ਤੋਂ ਇੱਕ ਕਰਨਾ। 21ਵੀਂ ਸਦੀ ਚੱਲ ਰਹੀ ਹੈ ਨਾ ਹੁਣ ਜੀ।
21ਵੀਂ ਸਦੀ ਵਿੱਚ ਇਸ ਜੱਗ ਨੂੰ ਹਰ ਪਹਿਲੂ ਤੋਂ ਇੱਕ ਕਰਨਾ ਸਰਬ ਸਾਂਝੀਵਾਲਤਾ ਦਾ, ਮਨੁੱਖਤਾ ਦਾ ਸੁਪਨਾ ਧੁੰਦਲਾ ਨਜ਼ਰ ਹੈ ਆਉਂਦਾ। ਹਾਏ ਹਾਏ ਸਰਬ ਸਾਂਝੀਵਾਲਤਾ ਦਾ, ਮਨੁੱਖਤਾ ਦਾ ਸੁਪਨਾ ਧੁੰਦਲਾ ਨਜ਼ਰ ਹੈ ਆਉਂਦਾ। ਤੇ ਅੰਤਮ ਪਹੁੰਚ ਰਿਹਾ ਜੀ ਮੈਂ। ਜੀ ਜੀ ਇਹ ਇੱਕ ਮਿੰਟ। ਹਾਂਜੀ ਹੈਲੋ। ਜੀ 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 ਪੂਰੀ ਤਵੱਜੋ ਤੁਹਾਡੇ ਵੱਲ, ਅਸੀਂ ਅੰਤ ਸੁਣਨ ਨੂੰ ਉਡੀਕਣ ਦੇ। ਹਾਂਜੀ, ਇਹ ਜੰਗ ਨੂੰ ਖੇਡ ਨਾ ਸਮਝੋ, ਜੰਗੀ ਹਥਿਆਰ ਵੇਚਣ ਵਾਲਿਓ। ਹਾਏ 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 ਕੀ ਲਲਕਾਰ ਹੈ। ਇਹ ਜੰਗ ਨੂੰ ਖੇਡ ਨਾ ਸਮਝੋ, ਜੰਗੀ ਹਥਿਆਰ ਵੇਚਣ ਵਾਲਿਓ। ਮਾਨਸ ਜਾਨ ਦੀ ਕੀਮਤ ਨੂੰ ਵਪਾਰਕ ਅੱਖ ਨਾ ਵੇਖਣ ਵਾਲਿਓ। ਹਾਏ ਹਾਏ ਮਾਨਸ ਜਾਨ ਦੀ ਕੀਮਤ ਨੂੰ ਵਪਾਰਕ ਅੱਖ ਨਾ ਵੇਖਣ ਵਾਲਿਓ। ਤੁਸੀਂ ਵੀ ਜਾਨ ਦੇਣੀ ਹੈ ਆਖਰ, ਕਦੀ ਵੀ ਭੁੱਲਿਓ ਨਾ ਇਹ। ਤੁਸੀਂ ਵੀ ਜਾਨ ਦੇਣੀ ਹੈ ਆਖਰ, ਕਦੀ ਵੀ ਭੁੱਲਿਓ ਨਾ ਇਹ। ਜੰਗ ਦੇ ਭਿਆਨਕ ਸਿੱਟਿਆਂ ਨੂੰ ਅੱਖੋਂ ਪਰੋਖਣ ਵਾਲਿਓ। ਜੰਗ ਦੇ ਭਿਆਨਕ ਸਿੱਟਿਆਂ ਨੂੰ ਅੱਖੋਂ ਪਰੋਖਣ ਵਾਲਿਓ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਗਿੱਲ ਸਾਹਿਬ ਲੁੱਟ ਲਿਆ ਜੇ ਮੇਲਾ। ਇਹ ਸਨ ਜੀ ਮਨਜੀਤ ਸਿੰਘ ਗਿੱਲ ਜੀ, ਕਿਆ ਕਹਿਣੇ, ਕਿਆ ਕਹਿਣੇ। ਸ਼ੁਕਰੀਆ ਬਹੁਤ। ਤੇ ਹੁਣ ਜੀ ਪ੍ਰੋਗਰਾਮ ਦਾ ਅੰਤ ਅਖੀਰ, ਔਰ ਇਹਦੇ ਚ ਅਸੀਂ ਬੇਨਤੀ ਕਰਨੇ ਹੁੰਨੇ ਆ ਇਸ ਪ੍ਰੋਗਰਾਮ ਦੇ ਰਾਵੀ, ਇਸ ਪ੍ਰੋਗਰਾਮ ਦੀਆਂ ਚੱਲਾਂ, ਇਸ ਪ੍ਰੋਗਰਾਮ ਦੇ ਬਾਨੀ ਜਨਾਬ ਸਾਡੇ ਬਜ਼ੁਰਗ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਨੂੰ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਬੇਨਤੀ ਹੈ ਕਿ ਆਪਣੇ ਲਿਖੇ ਚੋਂ ਸਾਡੇ ਸੁਣਨ ਵਾਲਿਆਂ ਨਾਲ ਕੁਝ ਸਾਂਝਾ ਕਰੋ, ਤਾਂ ਜੇ ਅਸੀਂ ਆਪਣੇ ਪ੍ਰੋਗਰਾਮ ਕਵੀ ਦਰਬਾਰ ਆ ਜਿਹੜਾ ਇਹਨੂੰ ਇੱਥੇ ਮੁਕਾਈਏ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਆਓ ਜੀ ਕੰਵਲ ਸਾਹਿਬ, ਸਵਾਗਤ ਹੈ ਤੁਹਾਡਾ ਬਹੁਤ। ਸਾਹਿਬ ਗਿੱਲ ਸਾਹਿਬ, ਇੱਕ ਨਜ਼ਮ ਹੈ ਨਦੀ। ਇਰਸ਼ਾਦ ਜੀ, ਇਰਸ਼ਾਦ। ਅਰਜ਼ ਕੀਤਾ ਕਿ ਜ਼ਿੰਦਗੀ ਤਾਂ ਇੱਕ ਨਦੀ ਵਾਂਗਰਾਂ ਉਵੇਂ ਹੀ ਹੈ ਵਗਦੀ। ਹੈ ਜ਼ਿੰਦਗੀ ਤਾਂ ਇੱਕ ਨਦੀ ਵਾਂਗਰਾਂ ਉਵੇਂ ਹੀ ਹੈ ਵਗਦੀ। ਇਹ ਕੈਸਾ ਬਦਲਾਅ ਹੈ ਆਇਆ, ਪਹਿਲਾਂ ਜਿਹੀ ਨਾ ਲੱਗਦੀ। ਹਾਏ ਹਾਏ ਹਾਏ, ਇਹ ਕੈਸਾ ਬਦਲਾਅ ਹੈ ਆਇਆ, ਪਹਿਲੇ ਵਾਂਗ ਨਾ ਲੱਗਦੀ। ਆਹਾ। ਤੇ ਹੰਬੇ ਹੰਡੇ ਗਏ ਪੁਰਾਣੇ, ਆ ਗਏ ਨਵੇਂ ਨਕੋਰ। ਤੜਕਸਾਰ ਬਾਦਾਂ ਦੀਆਂ ਟੱਲੀਆਂ ਲੈ ਗਏ ਕਾਲੇ ਚੋਰ। ਓਏ ਹੋਏ ਹੋਏ ਹੋਏ, ਆਹਾ ਬਹੁਤ ਅੱਛੇ। ਹੰਡੇ ਹੰਬੇ ਗਏ ਪੁਰਾਣੇ, ਆ ਗਏ ਨਵੇਂ ਨਿਕੋਰ। ਤੜਕਸਾਰ ਬਲਦਾਂ ਦੀਆਂ ਟੱਲੀਆਂ ਲੈ ਗਏ ਕਾਲੇ ਚੋਰ। ਨਾ ਘੋੜੀ ਨਾ ਡਾਚੀ ਦਿਸਦੀ, ਚਾਰ ਚੁਫੇਰੇ ਕਾਰਾਂ। ਪਸ਼ੂਆਂ ਜਿਹਾ ਉਹ ਤਿਉ ਨਾ ਦਿਸਦਾ, ਕਿੰਝ ਕਾਰਾਂ ਬੁਸ਼ਕਾਰਾਂ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਸੌਣ ਨਾ ਧੀਆਂ ਪੇਕੇ ਆਵਣ, ਧੀਆਂ ਲੱਗਣੋਂ ਰਹੀਆਂ। ਬੁੱਢੇ ਪਿੱਪਲ ਬੋੜ ਉਦਾਸੇ, ਪੀਂਘਾਂ ਕਿਉਂ ਨਹੀਂ ਪਈਆਂ। ਵਾਹ ਜੀ ਵਾਹ, ਵਾਹ ਜੀ ਵਾਹ। ਸੌਣ ਨਾ ਧੀਆਂ ਪੇਕੇ ਆਵਣ, ਧੀਆਂ ਲੱਗਣੋਂ ਰਹੀਆਂ। ਬੁੱਢੇ ਪਿੱਪਲ ਬੋੜ ਉਦਾਸੇ, ਪੀਂਘਾਂ ਕਿਉਂ ਨਹੀਂ ਪਈਆਂ। ਕੱਚੇ ਕੋਠੇ ਪਿੱਤਲ ਭਾਂਡੇ, ਕਿੱਧਰ ਤੁਰੇ ਵਿਚਾਰੇ। ਹਾਏ ਹਾਏ। ਕੱਚੇ ਕੋਠੇ ਪਿੱਤਲ ਭਾਂਡੇ, ਕਿੱਧਰ ਤੁਰੇ ਵਿਚਾਰੇ। ਫੜੇ ਗੱਡੇ ਤੇ ਹਾਲ ਪੰਜਾਲੀ, ਲੱਦੇ ਬਣ ਵਣਜਾਰੇ। ਆਹਾ। ਤੇ ਦੋਧੇ ਭੁੰਨਣੇ ਤੇ ਉਹ ਹੋਲਾ, ਕਿੱਥੇ ਖੀਰਾ ਪੂੜੇ। ਲੰਮੀਆਂ ਗੁੱਤਾਂ ਕਿੱਧਰ ਗਈਆਂ, ਕਿੱਧਰ ਭਰਵੇਂ ਜੂੜੇ। ਬੱਲੇ 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 ਬੱਲੇ, ਆਹਾ ਸ਼ਾਨਦਾਰ। ਕਿਆ ਰੰਗ ਬੰਨਿਆ, ਬਹੁਤ ਅੱਛੇ। ਦੋਧੇ ਭੁੰਨਣੇ ਤੇ ਉਹ ਹੋਲਾ, ਕਿੱਥੇ ਖੀਰਾ ਪੂੜੇ। ਲੰਮੀਆਂ ਗੁੱਤਾਂ ਕਿੱਧਰ ਗਈਆਂ, ਕਿੱਧਰ ਭਰਵੇਂ ਜੂੜੇ। ਤੇ ਨਾ ਉਹ ਫਸਲਾਂ ਕੰਮ ਨਾ ਧੰਦੇ, ਕਿੱਧਰ ਗਏ ਪਰਪੇ। ਬਿਰਧ ਆਸ਼ਰਮ ਮਾਪੇ ਰਹਿੰਦੇ ਪਏ, ਔਲਾਦਾ ਖਪੇ। ਆਹਾ ਵਾਹ ਜੀ ਵਾਹ। ਤੇ ਰੁੱਤਾਂ ਫਿਰੀਆਂ ਮੌਸਮ ਬਦਲੇ, ਗੁੱਡੀਆਂ ਨਵੇਂ ਪਟੋਲੇ। ਰੱਬ ਕੁਦਰਤ ਵਰਤਾਏ
ਕੀਕੂ ਬੰਦਾ ਢੋਲੇ। वाह जी वाह, वाह जी वाह। ਰੁੱਤਾਂ ਫਿਰੀਆਂ ਮੌਸਮ ਬਦਲੇ, ਗੁੱਡੀਆਂ ਨਵੇਂ ਪਟੋਲੇ। क्या कहना है? ਰੱਬ ਕੁਦਰਤ ਵਰਤਾਏ ਕੀਕੂ ਬੰਦਾ ਢੋਲੇ। ਤੇ ਜ਼ਿੰਦਗੀ ਤਾਂ ਇੱਕ ਨਦੀ ਵਾਂਗਰਾ ਉਵੇਂ ਹੀ ਹੈ ਵਗਦੀ। ਇਹ ਕੈਸਾ ਬਦਲਾ ਹੈ ਆਇਆ, ਪਹਿਲਾਂ ਜਿਹੀ ਨਾ ਲੱਗਦੀ। ਵਾਹ ਜੀ ਵਾਹ, प्रोफेसर क्या साहब याद अखीर कीता जी। क्या बात है, क्या क्या हसरत है। ਪੁਰਾਣਾ ਸੱਭਿਆਚਾਰ ਕਮਾਲ। ਕਮਲ ਸਾਹਿਬ ਜਿਉਂਦੇ ਰਹੋ। ਜੀ ਬਹੁਤ ਮਿਹਰਬਾਨੀ ਜੀ। बहुत शानदार प्रोफेसर साहब। और ਇਹਦੇ ਨਾਲ ਹੀ ਮੈਂ ਮਨਜੀਤ ਸਿੰਘ ਗਿੱਲ ਜੀ ਆਪ ਜੀ ਤੋਂ ਔਰ ਪ੍ਰੋਫੈਸਰ ਹਾਂਜੀ। ਸ਼ੇਰ ਸਿੰਘ ਕੰਵਲ ਜੀ ਆਪ ਜੀ ਤੋਂ ਬੜੀ ਇਜਾਜ਼ਤ ਦੇ ਨਾਲ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਇੱਥੇ ਹੀ ਮੁਕਾਉਣ ਦੀ ਇਜਾਜ਼ਤ ਚਾਹੁੰਦਾ ਹਾਂ। ਆਉਂਦੇ ਹਫਤੇ ਜ਼ਿੰਦਗੀ ਸ਼ਰਤੇ ਸਾਮਾ ਵਫਾ ਕੀਤੀ ਤੇ ਜ਼ਰੂਰ ਸੁਣਨ ਵਾਲਿਆਂ ਦੇ ਨਾਲ ਰੂਬਰੂ ਹੋਵਾਂਗੇ ਔਰ ਇਸ ਪ੍ਰੋਗਰਾਮ ਦੀ ਮਹਿਫਿਲ ਸਜਾਵਾਂਗੇ। ਅੱਜ ਲਈ ਇਜਾਜ਼ਤ ਹੋ ਜੀ। ਤੁਹਾਡੇ ਬਹੁਤ ਬਹੁਤ ਸ਼ੁਕਰੀਆ ਮੱਲੀ ਸਾਹਿਬ, ਬਹੁਤ ਸੋਹਣਾ ਧੰਨਵਾਦ ਜੀ। ਪ੍ਰੋਗਰਾਮ ਚਲਾਇਆ ਤੁਸੀਂ, ਮਿਹਰਬਾਨੀ जी प्रोफेसर साहब। जी प्रोफेसर शेर सिंह कंवल जी भी और ਮਨਜੀਤ ਸਿੰਘ ਗਿੱਲ ਜੀ ਵੀ, ਇਹਨਾਂ ਤੋਂ ਇਜਾਜ਼ਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਇੱਥੇ ਹੀ ਮੁਕਾਉਂਦੇ ਹਾਂ। ਸੋ ਮਾਈਕ੍ਰੋਫੋਨ ਦੇ ਇਸ ਪਾਸੇ ਆਪਣੇ ਪ੍ਰੈਜ਼ੈਂਟਰ ਆਪਣੇ ਮੇਜ਼ਬਾਨ ਮਸੂਦ ਮਲਿਨ ਦਵੋ ਇਜਾਜ਼ਤਾਂ। ਫਿਰ ਮਿਲਾਂਗੇ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।